ਅਟਾਰਨੀ ਟਿਕਿਆਣਾ ਜੀ ਕਾਫੀ ਵੱਡੀ ਜਿਹੜੀ ਖਬਰ ਆ ਗਈ ਹੈ, ਕਾਫੀ ਵੱਡੀ ਅਪਡੇਟ ਆ ਗਈ ਆ। ਖਾਸ ਕਰਕੇ ਯੂਐਸ ਸਿਟੀਜ਼ਨ ਦੇ ਨਾਲ ਵਿਆਹੇ ਬੰਦਿਆਂ ਦੇ ਲਈ ਕੀ ਆ ਇਹ ਜਿਹੜਾ ਪ੍ਰਪੋਜ਼ਡ ਰੂਲ ਜਿਹੜਾ ਆ ਗਿਆ ਆ। ਸੋ ਇਹ ਡੇਟਾ ਦੇ ਵਿੱਚ ਰੈਲੇਵੈਂਟ ਆ। ਜੂਨ 18 ਨੂੰ ਉਹਨਾਂ ਨੇ ਕਿਹਾ ਕਿ ਉਹ ਇੱਕ ਨਵਾਂ ਪ੍ਰੋਸੈਸ ਬਣਾਉਗੇ ਆਉਣ ਵਾਲੇ ਕੁਝ ਮਹੀਨਿਆਂ ਦੇ ਅੰਦਰ, ਤੇ ਹੁਣ ਉਹ ਕਹਿੰਦੇ ਆ ਕਿ ਕੰਟਰੀ ਆਊਟ ਕਰਨ ਦੀ ਲੋੜ ਨਹੀਂ ਪੈਣੀ ਜਦੋਂ ਇਹ ਰੂਲ ਬਣ ਜਾਣਾ। ਸੋ ਕਾਫੀ ਸਾਰੇ ਲੋਕ, ਪਹਿਲੀ ਗੱਲ ਤਾਂ ਇਦਾਂ ਕਿ ਜਿਹੜੇ ਲੀਗਲ ਤਰੀਕੇ ਨਾਲ ਵੀ ਐਂਟਰ ਕੀਤੇ ਹੁੰਦੇ ਆ, ਹੋ ਸਕਦਾ ਕਿ ਉਹ ਪੱਕੇ ਨਾ ਹੋ ਸਕਦੇ ਹੋਣ। ਫਿਰ ਇਹਦੀ ਜਿਹੜੀ ਮੁੱਖ ਰਿਕੁਆਇਰਮੈਂਟ ਇਹ ਆ ਕਿ 10 ਸਾਲ ਅਮਰੀਕਾ 'ਚ ਬੰਦੇ ਨੂੰ ਹੋ ਗਏ ਹੋਣੇ ਚਾਹੀਦੇ ਆ ਰਹਿੰਦੇ ਹੋਏ ਕੰਟੀਨਿਊਅਸ। ਪਹਿਲਾਂ ਕਈ ਵਾਰੀ ਹੁੰਦਾ ਸੀਗਾ ਕਿ ਉਦਾਂ ਹੀ ਬੱਲੇ ਬੱਲੇ ਹੋ ਜਾਂਦੀ ਸੀ ਕਿ ਰੂਲ ਪਾਸ ਕਰਾਂਗੇ। ਹੁਣ ਇਹਨਾਂ ਨੇ ਇਦਾਂ ਇੱਕ ਸਟੈਪ ਅੱਗੇ ਚੱਲ ਗਏ ਆ, ਕਰ ਰਹੇ ਆ। ਬਾਈਡਨ ਸਾਹਿਬ ਨੇ ਜਿਹੜਾ ਇਹ ਰੂਲ ਬਣਾਇਆ, ਸਿਰਫ ਉਹਨਾਂ ਨੇ ਅਜੇ ਤੱਕ ਇਹੀ ਅਨਾਉਂਸ ਕੀਤਾ ਕਿ ਜਿਹੜੇ ਲੋਕੀ ਅਮਰੀਕਾ ਦੇ ਵਿੱਚ ਰਹਿ ਰਹੇ ਆ ਛੱਡ ਕੇ ਨਹੀਂ ਗਏ। ਜਿਹੜੇ ਇਦਾਂ ਦੇ ਪਰਮਾਨੈਂਟ ਬਾਹਰ ਵਾਲੇ, ਹੁਣ ਜਿਹੜੇ ਲੋਕ ਆ ਜਿਹੜੇ ਬਾਹਰ ਲਟਕੇ ਹੋਏ ਆ, ਉਹਨਾਂ ਦੇ ਦੇਖਦੇ ਆ ਬਾਈਡਨ ਸਾਹਿਬ ਕੀ ਕਰਦੇ ਆ ਕਿ ਉਹਨਾਂ ਨੂੰ ਉਹ ਐਲੀਜੀਬਿਲਟੀ ਦਿੰਦੇ ਆ ਕਿ ਬਾਹਰੋਂ ਤੁਸੀਂ ਪੇਰੋਲ ਕਰ ਲਓ, ਕਿਉਂਕਿ ਅਜੇ ਤੱਕ ਤਾਂ ਜਿਹੜੀ ਉਹਨਾਂ ਨੇ ਇਨਫੋਰਮੇਸ਼ਨ ਦੱਸੀ ਆ ਉਹੀ ਹੈ ਕਿ ਅਮਰੀਕਾ ਦੇ ਵਿੱਚ ਬੰਦਾ ਜਿਹੜਾ ਹੋਣਾ ਚਾਹੀਦਾ। ਅਮਰੀਕਾ 'ਚ ਰਹਿੰਦਾ ਜਿਹੜਾ ਆਪਾਂ ਦੇਖਿਆ ਸੀ ਵੀ ਪਿਛਲੇ ਪ੍ਰਸ਼ਾਸਨ ਦੇ ਵਿੱਚ ਪਬਲਿਕ ਚਾਰਜ ਦਾ ਵੀ ਮਸਲਾ ਸੀ। ਫਿਰ ਉਦੋਂ ਇਹ ਕਲੈਰਿਟੀ ਹੋਈ ਵੀ ਨਹੀਂ ਜੇ ਤੁਸੀਂ ਅਸਾਈਲਮ ਵਾਲੇ ਆ ਕੋਈ ਨਹੀਂ, ਪਬਲਿਕ ਚਾਰਜ ਵਾਲਾ ਕਰ ਸਕਦੇ ਆ। ਇਹਦੇ ਵਿੱਚ ਸਿਰਫ ਪਬਲਿਕ ਸੇਫਟੀ ਦੀ ਹੋਈ ਗੱਲ ਹੈ ਜਾਂ ਪਬਲਿਕ ਚਾਰਜ ਦਾ ਵੀ ਕਿਤੇ ਕੋਈ ਤੁਹਾਨੂੰ ਅੰਸ਼ ਜਿਹੜਾ ਨਜ਼ਰ ਆਇਆ? ਪਬਲਿਕ ਚਾਰਜ ਵਾਲੇ ਰੂਲ ਜਿਹੜੇ ਲੱਗ ਸੀਗੇ, ਸੋ ਉਹ ਤਾਂ ਸਾਰਿਆਂ ਤੇ ਯੂਨੀਫਾਰਮਲੀ ਐਪਲੀਕੇਬਲ ਆ। ਕੋਈ ਇਦਾਂ ਨਹੀਂ ਕਿ ਇਹਨਾਂ ਤੇ ਜ਼ਿਆਦਾ ਉਹਨਾਂ ਨੇ ਉਹ ਕਰ ਦੇਣਾ ਰੂਲ ਐਪਲੀਕੇਬਲ ਕਰ ਦੇਣਾ। ਇਹਨਾਂ ਨੇ ਬੇਸਿਕਲੀ ਜਿਹੜੀ ਰਿਕੁਆਇਰਮੈਂਟ ਸੀਗੀ ਲਾਅ ਦੀ ਕਿ ਬੰਦਾ ਲੀਗਲੀ ਐਂਟਰ ਹੋਣਾ ਚਾਹੀਦਾ ਅਮਰੀਕਾ 'ਚ, ਤਾਂ ਹੀ ਉਹ ਵਿਆਹ ਕਰਾ ਕੇ ਪੱਕਾ ਹੋ ਸਕਦਾ, ਉਹ ਵਾਲੀ ਰਿਕੁਆਇਰਮੈਂਟ ਨੂੰ ਇਹਨਾਂ ਨੇ ਜਿਹੜਾ ਚੇਂਜ ਕਰਤਾ ਕਿ ਜੇ 10 ਸਾਲ ਵਾਲੀ ਰਿਕੁਆਇਰਮੈਂਟ 10 ਸਾਲ ਹੋ ਗਏ ਤੁਹਾਨੂੰ, ਵਿਆਹ ਤੁਸੀਂ ਕਰਾ ਲਿਆ ਸੀਗਾ ਜੂਨ 17 2024 ਤੋਂ ਪਹਿਲਾਂ, ਤੇ ਤੁਹਾਨੂੰ ਕੰਟਰੀ ਆਊਟ ਕਰਨ ਦੀ ਲੋੜ ਨਹੀਂ। ਸੋ ਇੱਕੋ ਜਿਹੜੀ ਚੇਂਜ ਉਹਨਾਂ ਨੇ ਕੀਤੀ ਆ। ਬਾਕੀ ਸਾਰੇ ਦੇ ਸਾਰੇ ਜਿਹੜੀਆਂ ਰਿਕੁਆਇਰਮੈਂਟ ਆ ਨੈਸ਼ਨਲ ਸਿਕਿਉਰਿਟੀ ਵਾਲੀ, ਪਬਲਿਕ ਸੇਫਟੀ ਵਾਲੀ, ਉਹ ਸਾਰੀਆਂ ਜਿਹੜੀਆਂ ਰਿਕੁਆਇਰਮੈਂਟ ਆ ਉਦਾਂ ਦੀਆਂ ਉਦਾਂ ਹੀ ਆ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਕਿਆਣਾ ਜੀ। ਅਟਾਰਨੀ ਟਿਕਿਆਣਾ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਕਿਆਣਾ 415 909 0503 ਦੇ ਉੱਤੇ। ਸੋ ਅੱਜ ਬੜੀ ਇੱਕ ਅਹਿਮ ਖਬਰ ਦੇ ਉੱਤੇ ਜਿਹੜੀ ਉਹ ਆਪਾਂ ਚਰਚਾ ਕਰਨੀ ਆ। ਕਾਫੀ ਇਹ ਜਿਹੜੀ ਖਬਰ ਆ ਇਹ ਘੁੰਮ ਰਹੀ ਆ, ਚਰਚਾ ਜਿਹੜੀ ਇਸ ਦੀ ਹੋ ਰਹੀ ਆ। ਮੌਜੂਦਾ ਰਾਸ਼ਟਰਪਤੀ ਨੇ ਜੋ ਆਖਿਆ ਆ ਉਸ ਬਾਰੇ ਡੂੰਘਾਈ ਦੇ ਵਿੱਚ ਜਿਹੜੇ ਉਹ ਆਪਾਂ ਜਾਵਾਂਗੇ। ਤੇ ਉਸ ਤੋਂ ਪਹਿਲਾਂ ਜਿਹੜਾ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਮਾਫੀ ਚਾਹੁੰਦੇ ਅੱਜ ਜਿਹੜੀਆਂ ਕਾਲਸ ਅਸੀਂ ਤੁਹਾਡੀਆਂ ਨਹੀਂ ਲੈ ਸਕਦੇ। ਕਾਲਸ ਦੇ ਲਈ ਆਪਾਂ ਆਉਂਦੇ ਵੀਕਸ ਦੇ ਵਿੱਚ ਦੁਬਾਰਾ ਜਿਹੜਾ ਸਿਲਸਿਲਾ ਉਸ ਨੂੰ ਸ਼ੁਰੂ ਕਰਾਂਗੇ। ਇੱਕ ਵਾਰੀ ਫਿਰ ਦੱਸਦੇ ਜਾਈਏ, ਕਾਲਸ ਜਿਹੜੀਆਂ ਅੱਜ ਅਸੀਂ ਨਹੀਂ ਲੈ ਸਕਾਂਗੇ। ਸੋ ਅਟਾਰਨੀ ਟਿਕਿਆਣਾ ਜੀ, ਕਾਫੀ ਵੱਡੀ ਜਿਹੜੀ ਖਬਰ ਆ ਗਈ ਹੈ, ਕਾਫੀ ਵੱਡੀ ਅਪਡੇਟ ਆ ਗਈ ਆ। ਖਾਸ ਕਰਕੇ US ਸਿਟੀਜ਼ਨ ਦੇ ਨਾਲ ਵਿਆਹੇ ਬੰਦਿਆਂ ਦੇ ਲਈ। ਸੋ ਹੌਲੀ ਹੌਲੀ ਚੱਲਦੇ ਆ। ਸੋ ਕੀ ਆ ਇਹ ਜਿਹੜਾ ਪ੍ਰਪੋਜ਼ਡ ਰੂਲ ਜਿਹੜਾ ਆ ਗਿਆ ਆ ਇਸ ਦੇ ਵਿੱਚ? ਸੋ ਪਹਿਲੀ ਗੱਲ ਤਾਂ ਇਹ ਰੂਲ ਜਿਹੜਾ ਪ੍ਰਪੋਜ਼ਡ ਰੂਲ, ਅਜੇ ਇਹਨਾਂ ਨੇ ਇਹ ਅਨਾਉਂਸ ਕੀਤਾ ਕਿ ਆਪਾਂ ਇੱਕ ਰੂਲ ਜਾਂ ਪ੍ਰੋਸੈਸ ਬਣਾਉਣਾ, ਬਸ ਇਹਨਾਂ ਨੇ ਕਿਹਾ ਕੋਈ ਇਦਾਂ ਦਾ ਰੂਲ ਬਣਿਆ ਨਹੀਂ ਹੈਗਾ। ਸੋ ਸਭ ਤੋਂ ਪਹਿਲੀ ਗੱਲ, ਤੇ ਜੇ ਕਿਸੇ ਨੇ ਕਲਿੱਪ ਕਲੁੱਪ ਆਪਣਾ ਕੱਟ ਕੇ ਪਾਣਾ ਉਹ ਪੂਰਾ ਪਾਵੇਗੀ, ਵਿੱਚ ਵਿਚਾਲੇ ਲਾ ਕਰੇਗੀ, ਬੰਦੇ ਪੱਕੇ ਹੋ ਗਏ ਆ ਏਦਾਂ। ਹਾਂ, ਤੇ ਕਈਆਂ ਨੇ ਆਪਣਾ ਨਾ, ਮੈਂ ਦੇਖਿਆ ਕਿ ਸੇਮ ਆਪਣੇ ਨਾਂ ਤੋਂ ਫੋਟੋ ਲਗਾ ਕੇ ਅਕਾਊਂਟ ਕੂਟ ਖੋਲ ਲੈਂਦੇ ਟਿਕਟੌਕ ਤੇ। ਕਾਫੀ ਟਰਨੀਆਂ ਨਾਲ ਹੁੰਦਾ। ਤੇ ਜਿੱਦਾਂ ਤੁਸੀਂ ਜਾ ਕੇ ਜੇ ਪਾਓ ਟਿਕਿਆਣਾ ਇਮੀਗ੍ਰੇਸ਼ਨ ਜਾਂ ਕੁਛ ਵੀ ਟਿਕਟੌਕ ਤੇ, ਉਹ 50-60 ਤੁਹਾਨੂੰ ਆਈਡੀਆਂ ਜਿਹੜੀਆਂ ਮਿਲ ਜਾਣੀਆਂ। ਠੀਕ ਹੈ ਜੀ। ਤੇ ਉਹ ਕਈ ਵਾਰੀ ਵੀਡੀਓ ਆਪਣੇ ਨਾਲੋਂ ਵੀ ਘੈਂਟ ਬਣਾ ਦਿੰਦੇ ਆ ਕਿ ਆਪਾਂ ਪ੍ਰਪੋਜ਼ ਰੂਲ, ਉਹਨਾਂ ਨੇ ਰੂਲ ਬਣਾ ਦੇਣਾ, ਅੱਜ ਹੀ ਪਾਸ ਹੋ ਗਿਆ, ਇਹਨੇ ਕਹਿਤਾ ਤਾਂ ਰੂਲ ਪਾਸ ਕਰਤਾ। ਸੋ ਪਹਿਲਾਂ ਤਾਂ ਰੂਲ ਪਾਸ ਹੋਇਆ ਨਹੀਂ ਅਜੇ। ਅਨਾਉਂਸਮੈਂਟ ਉਹਨੇ ਬਾਈਡਨ ਸਾਹਿਬ ਨੇ ਕੀਤੀ ਆ, ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਉਹਨਾਂ ਦੀਆਂ ਇੰਸਟਰਕਸ਼ਨ ਦੇ ਤਹਿਤ ਜੂਨ 18 ਨੂੰ, ਸੋ ਇਹ ਡੇਟਾ ਦੇ ਵਿੱਚ ਰੈਲੇਵੈਂਟ ਆ, ਜੂਨ 18 ਨੂੰ ਉਹਨਾਂ ਨੇ ਕਿਹਾ ਕਿ ਉਹ ਇੱਕ ਨਵਾਂ ਪ੍ਰੋਸੈਸ ਬਣਾਉਗੇ ਆਉਣ ਵਾਲੇ ਕੁਝ ਮਹੀਨਿਆਂ ਦੇ ਅੰਦਰ, ਤੇ ਕੇਸ ਬਾਏ ਕੇਸ ਬੇਸਿਸ ਉਹਨਾਂ ਨੇ ਦੇਖਣਾ ਕਿ ਕਿਹੜੇ ਲੋਕਾਂ ਨੂੰ, ਜਿਨ੍ਹਾਂ ਨੇ ਕਿ US ਸਿਟੀਜ਼ਨ ਦੇ ਨਾਲ ਵਿਆਹ ਕਰਾਇਆ, ਉਹਨਾਂ ਨੂੰ ਗ੍ਰੀਨ ਕਾਰਡ ਮਿਲਣਾ। ਤੇ ਸਪੈਸ਼ਲੀ ਇਹਦੇ ਵਿੱਚ ਜਿਹੜੇ 10 ਸਾਲ ਤੋਂ ਉੱਤੇ ਇਹਨਾਂ ਨੂੰ ਰਹਿੰਦੇ ਹੋ ਗਏ ਆ, ਤੇ ਕੋਈ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਜਾਂ ਕੋਈ ਇਦਾਂ ਦੀ ਚੀਜ਼, ਨੈਸ਼ਨਲ ਸਿਕਿਉਰਿਟੀ ਥ੍ਰੈਟ ਨਹੀਂ ਹੈਗੇ ਉਹ, ਤੇ ਹੋਰ ਕੋਈ ਉਹਨਾਂ ਤੇ ਇਨਐਲੀਜੀਬਿਲਿਟੀ ਨਹੀਂ ਲੱਗਦੀ, ਤੇ ਉਹਨਾਂ ਨੂੰ ਉਹ ਕਹਿੰਦੇ ਆ ਕਿ ਕੰਟਰੀ ਆਊਟ ਕਰਨ ਦੀ ਹੁਣ ਲੋੜ ਨਹੀਂ ਪੈਣੀ। ਕਿਉਂਕਿ ਆਪਾਂ ਕਈ ਵਾਰੀ ਜਦੋਂ ਦੱਸਿਆ ਕਿ 2 ਨੰਬਰ ਤੇ ਆਇਆ ਬੰਦਾ ਉਰੇ ਪੱਕਾ ਨਹੀਂ ਹੋ ਸਕਦਾ ਸਿਟੀਜ਼ਨ ਨਾਲ ਵੀ ਵਿਆਹ ਕਰਾ ਕੇ, ਵਨ ਵੇਵਰ ਕਈ ਸਾਰੇ ਜਿਹੜੇ ਪ੍ਰੋਸੈਸ ਕਰਕੇ ਜਾਂ ਕੰਟਰੀ ਆਊਟ ਕਰਨਾ ਪੈਂਦਾ ਸੀਗਾ,
ਤੇ ਹੁਣ ਉਹ ਕਹਿੰਦੇ ਆ ਕਿ ਕੰਟਰੀ ਆਊਟ ਕਰਨ ਦੀ ਲੋੜ ਨਹੀਂ ਪੈਣੀ ਜਦੋਂ ਇਹ ਰੂਲ ਬਣ ਜਾਣਾ, ਤੇ ਫਿਰ ਉਹ ਅਮਰੀਕਾ ਦੇ ਵਿੱਚ ਹੀ ਪੱਕਾ ਹੋ ਸਕਦਾ। ਸੋ ਇਹ ਬੜੀ ਵੱਡੀ ਕਹਿ ਸਕਦੇ ਹਾਂ ਵੀ ਇਹ ਪਾਲਿਸੀ ਦੇ ਨਾਲੋਂ ਇਹ ਸ਼ਿਫਟ ਆ, ਬੜੇ ਵੇਵਰ ਆ। ਆਪਾਂ ਕਿੰਨੀ ਵਾਰੀ ਉੱਦਾਂ ਵੈਸੇ ਵਿਆਹੇ ਬੰਦੇ ਵਾਲੇ ਜਿਹੜੇ ਪ੍ਰੋਗਰਾਮ ਕੀਤੇ ਆ, ਜੇ ਇਹ ਬਿੱਲ, ਜੇ ਇਹ ਰੂਲ ਪ੍ਰਪੋਜ਼ਡ ਜਿਹੜਾ ਉਹ ਹੋ ਜਾਂਦਾ, ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੇਂਜ ਹੋ ਜਾਂਦੀਆਂ। ਸੋ ਹੁਣ ਜੇ ਆਪਾਂ ਇਸ ਪ੍ਰਪੋਜ਼ਡ ਰੂਲ ਦੇ ਵਿੱਚ, ਨਵੇਂ ਪ੍ਰੋਸੈਸ ਦੇ ਵਿੱਚ ਹੀ ਵਾਰੀ ਸਿਰ ਅਟਰਨੀ ਟਿਰਕੈਣਾ ਜੀ ਜਾਈਏ, ਕੀ ਜਿਹੜਾ ਇਹ ਆਖਦੀ ਆ, ਕੀ ਇਸ ਦੀਆਂ ਪ੍ਰੀ ਕੰਡੀਸ਼ਨਸ ਆ, ਕੀ ਇਸ ਦੇ ਵਿੱਚ ਦੱਸਿਆ ਗਿਆ ਹੈਗਾ? ਸੋ ਇਹਦੇ ਵਿੱਚ ਆਪਣੀਆਂ 3-4 ਜਿਹੜੀਆਂ ਇਹਨਾਂ ਦੀਆਂ ਰਿਕੁਆਇਰਮੈਂਟਸ ਇਹਨਾਂ ਦੀਆਂ ਹੈਗੀਆਂ। ਸੋ ਪਹਿਲੀ ਤਾਂ ਇਹ ਹੈ ਕਿ ਬੰਦਾ ਜਿਹੜਾ ਹੈਗਾ ਉਹ ਬਾਰਡਰ ਟੱਪ ਕੇ ਅਮਰੀਕਾ ਆਇਆ ਹੋਣਾ ਚਾਹੀਦਾ, ਉਹਦੀ ਇਨਸਪੈਕਸ਼ਨ ਜਾਂ ਐਡਮਿਸ਼ਨ ਜਾਂ ਪੈਰੋਲ ਨਹੀਂ ਹੋਇਆ ਹੋਣਾ ਚਾਹੀਦਾ। ਓਕੇ, ਜਿਹਨੂੰ ਕਹਿੰਦੇ 2 ਨੰਬਰ 'ਚ ਐਂਟਰੀ ਕਰ ਲਈ, ਕੱਚਾ ਬੰਦਾ ਜਿਹੜਾ ਆ ਗਿਆ। ਤੇ ਇਹਦੇ ਵਿੱਚ ਸਪੈਸ਼ਲੀ ਇਹਨਾਂ ਦੀ ਇਹ ਜਿਹੜੀ ਰਿਕੁਆਇਰਮੈਂਟ ਹੈਗੀ ਆ। ਸੋ ਕਈ, ਹੁਣ ਇਹ ਗੱਲ ਕਿਉਂ ਦੱਸ ਰਹੇ ਆਪਾਂ, ਕਈ ਵਾਰੀ ਐਵੇਂ ਹੋ ਸਕਦਾ ਕਿ ਬੰਦਾ ਕੋਈ ਵੀਜ਼ੇ ਤੇ ਆਇਆ, J1 ਵੀਜ਼ੇ ਤੇ ਆਇਆ, ਤੇ 2 ਸਾਲ ਦੀ ਉਹਨਾਂ ਤੇ ਬਾਰ ਹੁੰਦੀ ਹੈ ਕਿ 2 ਸਾਲ ਦਾ ਵੇਵਰ ਤੁਸੀਂ ਲੈਣਾ ਹੁੰਦਾ, ਹੋ ਸਕਦਾ ਉਹਨਾਂ ਨੂੰ ਵੇਵਰ ਨਾ ਮਿਲਿਆ ਹੋਵੇ, ਤੇ ਉਹ ਕਈ ਵਾਰੀ ਲੀਗਲ ਆਇਆ ਵੀ ਬੰਦਾ ਉਰੇ ਪੱਕਾ ਨਹੀਂ ਹੋ ਸਕਦਾ, ਉਹਨੂੰ ਕੰਟਰੀ ਆਊਟ ਕਰਨਾ ਪੈਂਦਾ। ਕਈ ਵਾਰੀ K1 ਫਿਆਂਸੇ ਤੇ ਵੀਜ਼ਾ ਬੰਦਾ ਆਇਆ, ਫਸਿਆ ਬੈਠਾ ਹੁੰਦਾ ਉਰੇ, ਉਹ ਕਿਸੇ ਹੋਰ ਬੰਦੇ ਨਾਲ ਵਿਆਹ ਕਰਾ ਕੇ ਨਹੀਂ ਪੱਕਾ ਹੋ ਸਕਦਾ ਜੇ ਉਹਦਾ ਓਰੀਜਨਲ US ਸਿਟੀਜ਼ਨ ਨਾਲ ਵਿਆਹ ਨਾ ਹੋਇਆ ਹੋਵੇ। ਸੋ ਕਾਫੀ ਸਾਰੇ ਲੋਕ, ਪਹਿਲੀ ਗੱਲ ਤਾਂ ਏਦਾਂ ਕਿ ਜਿਹੜੇ ਲੀਗਲ ਤਰੀਕੇ ਨਾਲ ਵੀ ਐਂਟਰ ਕੀਤੇ ਹੁੰਦੇ ਆ, ਹੋ ਸਕਦਾ ਕਿ ਉਹ ਪੱਕੇ ਨਾ ਹੋ ਸਕਦੇ ਹੁਣ। ਤੇ ਇਹਦੀ ਪਹਿਲੀ ਇਹ ਹੈ ਕਿ ਇਹ ਕੱਚੇ ਬੰਦਿਆਂ ਲਈ ਹੈ, ਇਹ ਪੱਕੇ ਬੰਦਿਆਂ ਦੇ ਲਈ ਨਹੀਂ ਹੈਗਾ, ਉਹਨਾਂ ਨੂੰ ਇਹ ਕੋਈ ਚੇਂਜ ਨਹੀਂ ਪਾਉਂਦਾ। ਓਕੇ, ਫਿਰ ਇਹਦੀ ਜਿਹੜੀ ਮੁੱਖ ਰਿਕੁਆਇਰਮੈਂਟ ਇਹ ਹੈ ਕਿ 10 ਸਾਲ ਅਮਰੀਕਾ 'ਚ ਬੰਦੇ ਨੂੰ ਹੋ ਗਏ ਹੋਣੇ ਚਾਹੀਦੇ ਆ ਰਹਿੰਦੇ ਹੋਏ ਕੰਟੀਨਿਊਅਸ, ਜੂਨ 17 2024 ਤੋਂ ਪਹਿਲਾਂ। ਸੋ ਇਹ ਡੇਟ ਬੜੀ ਮੈਟਰ ਜਿਹੜੀ ਕਰਦੀ ਆ, ਜੂਨ 17 2024 ਤੋਂ ਪਹਿਲਾਂ ਉਹਨੂੰ ਰਹਿੰਦੇ ਹੋਏ 10 ਸਾਲ ਹੋ ਗਏ ਹੋਣੇ ਚਾਹੀਦੇ ਆ। 9 ਸਾਲ ਨਾਲ ਗੱਲ ਨਹੀਂ ਬਣਨੀ, 9 ਸਾਲ 11 ਮਹੀਨੇ 29 ਦਿਨ ਨਾਲ ਗੱਲ ਨਹੀਂ ਬਣਨੀ, ਪੂਰੇ ਜਿਹੜੇ 10 ਸਾਲ ਜਿਹੜੇ ਖਤਮ ਹੋਣੇ ਚਾਹੀਦੇ ਆ, ਸਟ੍ਰਿਕਟ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਆ। ਤੇ US ਸਿਟੀਜ਼ਨ ਦਾ ਉਹਨਾਂ ਦੇ ਨਾਲ ਵਿਆਹ ਹੋ ਜਾਣਾ ਚਾਹੀਦਾ ਲੀਗਲ ਤੌਰ ਤੇ ਜੂਨ 17 2024 ਤੋਂ ਪਹਿਲਾਂ। ਸੋ ਹੁਣ ਇਹਨਾਂ ਨੇ ਜੂਨ 18 ਨੂੰ ਇਹ ਅਪਡੇਟ ਦਿੱਤਾ ਸੀਗਾ, ਤੇ ਜੂਨ 17 ਦੀ ਇਹਨਾਂ ਨੇ ਜਿਹੜੀ ਕੱਟ ਆਫ ਰੱਖਤੀ ਹੈ। ਸੋ ਜਿਹੜੇ ਵੀ ਸੋਚ ਰਿਹਾ ਕਿ ਹੁਣ ਆਪਾਂ ਵਿਆਹ ਕਰਾ ਕੇ ਇੱਥੇ ਹੀ ਪੱਕੇ ਹੋ ਜਾਵਾਂਗੇ, ਰੂਲ ਚੇਂਜ ਹੋ ਗਿਆ ਵਾ, ਰੂਲ ਨਹੀਂ ਚੇਂਜ ਹੋਇਆ। ਉਹ ਜਿਹੜੇ 601 ਵੇਵਰ ਆ, 212 ਵੇਵਰ ਆ, ਉਹ ਕਿਤੇ ਭੱਜੇ ਨਹੀਂ ਚੱਲੇ, ਉਹ ਇੱਥੇ ਰਹਿਣੇ ਆ, ਕਈ ਸਾਲਾਂ ਤੋਂ ਸੀਗੇ ਤੇ ਰਹੂਗੇ। ਸਿਰਫ ਜਿਹੜੀ ਆਹ ਟੈਂਪਰੇਰੀਲੀ ਇਹ ਜਿਹੜੀ ਆਪਸ਼ਨ ਦਿੱਤੀ ਹੈ ਇਹਨਾਂ ਨੇ, ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿ ਐਗਜ਼ੈਕਟਿਵ ਆਰਡਰ ਜਿਹੜੇ ਹੈਗੇ ਆ, ਉਹਨਾਂ ਦਾ ਲੌਂਗ ਰਨ ਦੇ ਵਿੱਚ ਜਦੋਂ ਨਵਾਂ ਪ੍ਰੈਜ਼ੀਡੈਂਟ ਆਇਆ, ਭਾਵੇਂ ਪਹਿਲੇ ਦਿਨ ਹੀ ਉਹ ਕਹੇ ਕਿ ਚਲੋ ਜਾਓ ਘਰਾਂ ਨੂੰ, ਵਾਪਸ ਲੈ ਲਿਆ, ਰਾਈਟ। ਤੇ ਇਹ ਚੀਜ਼ ਨੂੰ ਜ਼ਰੂਰ ਧਿਆਨ ਦਿਓ ਕਿ ਇਲੈਕਸ਼ਨ ਈਅਰ, ਨਵੰਬਰ ਦੇ ਵਿੱਚ ਇਲੈਕਸ਼ਨ ਆ, ਰੂਲ ਬਣਾਉਂਦੇ ਜਿਹੜਾ ਪ੍ਰੋਸੈਸ ਬਣਾਉਂਦੇ ਉਹਨਾਂ ਨੂੰ 3 ਤੋਂ 6 ਮਹੀਨੇ ਲੱਗਣੇ ਆ। ਲੱਡੂ ਮੇ ਵੀ ਤੁਹਾਨੂੰ ਦੇ ਦੇਣਾ, ਮੇ ਵੀ ਤੁਹਾਨੂੰ ਉਹਨਾਂ ਨੇ ਆਫਰ ਹੀ ਕਰਨਾ ਕਿ ਆਹ ਲੈ ਲਓ, ਪਲੇਟ 'ਚ ਹੀ ਪਾ ਕੇ ਦਿਖਾ ਦੇਣਾ ਉਹਨਾਂ ਨੇ। ਉਹ ਜਦੋਂ ਉਹਨਾਂ ਦੇਖਣਾ ਨਾ ਕਿ ਵੋਟਰ ਹੁਣ ਕਿੱਦਾਂ ਬੈਲਟ ਤੱਕ ਪਹੁੰਚ ਗਏ ਆ ਕਿ ਨਹੀਂ, ਬਾਈਡਨ ਸਾਹਿਬ ਨੂੰ ਜਦੋਂ ਵੋਟ ਪਾਊਗੀ ਡੱਬੇ ਦੇ ਵਿੱਚ ਕਿ ਨਹੀਂ, ਤਦ ਤੱਕ ਫਿਰ ਰੂਲ ਤੁਹਾਡਾ ਜਿਹੜਾ ਬਣ ਕੇ ਸਾਹਮਣੇ ਆਣਾ। ਸੋ ਉਹ ਚੀਜ਼ ਨੂੰ ਧਿਆਨ ਰੱਖਿਓ। ਪਹਿਲਾਂ ਕਈ ਵਾਰੀ ਹੁੰਦਾ ਸੀਗਾ ਕਿ ਉਦਾਂ ਹੀ ਬੱਲੇ ਬੱਲੇ ਹੋ ਜਾਂਦੀ ਸੀ ਕਿ ਰੂਲ ਪਾਸ ਕਰਾਂਗੇ, ਹੁਣ ਇਹਨਾਂ ਨੇ ਏਦਾਂ ਇੱਕ ਸਟੈਪ ਅੱਗੇ ਚੱਲ ਗਏ ਆ, ਕਰ ਰਹੇ ਆ, ਪ੍ਰਪੋਜ਼ ਕਰਤਾ। ਤੇ ਕੀ ਉਹਦੇ ਵਿੱਚ ਰਿਕੁਆਇਰਮੈਂਟ ਆ, ਕਿੰਨੀ ਉਹਦੀ ਫੀਸ ਆ, ਕਿੱਥੇ ਫਾਰਮ ਫਾਈਲ ਕਰਨਾ, ਕੀ ਉਹ ਫਾਰਮ ਜਿਹੜਾ ਆਪਾਂ ਐਜ਼ ਅ ਵਕੀਲ ਆਪਾਂ ਅੱਜ ਕਰ ਸਕਦੇ ਆ, ਨਹੀਂ ਕਰ ਸਕਦੇ। ਟਿਕਟੌਕ ਤੇ ਵਕੀਲ ਕਈ ਇਦਾਂ ਦੇ ਵੀ ਕਿ ਬਈ ਬਣਾਉਣਾ ਸ਼ੁਰੂ ਕਰ ਦਿੰਦੇ ਆ ਪੇਰੋਲ ਵਾਲੀ ਨਾ ਐਪਲੀਕੇਸ਼ਨ ਆਪਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਆ। ਤੇ ਮੈਂ ਕਿਹਾ ਯਾਰ ਫਾਰਮ ਹੀ ਨਹੀਂ ਅਜੇ ਤੱਕ ਆਏ ਆ ਤੁਹਾਡੇ, ਤੇ ਦੱਸਿਆ ਨਹੀਂ ਉਹਨਾਂ ਨੇ ਕਿ ਸੇਮ ਫਾਰਮ ਬਣਨੇ ਆ ਕਿ ਨਵਾਂ ਬਣਨਾ, ਕੀ ਰਿਕੁਆਇਰਮੈਂਟ ਆ, ਕਿੰਨੀ ਫੀਸ ਆ, ਕਿੱਥੇ ਆ। ਤੇ ਅਜੇ ਕੋਈ ਵੀ ਜਿਹੜੀ ਚੀਜ਼ ਆ ਚੇਂਜ ਨਹੀਂ ਹੋਈ, ਸਾਰੀਆਂ ਚੀਜ਼ਾਂ ਉਦਾਂ ਦੀਆਂ ਉਦਾਂ ਹੀ ਸਟੈਂਡ ਕਰਦੀਆਂ। ਜਿਹੜਾ ਵੀ ਬੰਦਾ ਆਪਣਾ ਵੇਵਰ ਦਾ ਪ੍ਰੋਸੈਸ ਕਰ ਰਿਹਾ 601A ਦਾ, ਉਹ ਵੇਵਰ ਦਾ ਪ੍ਰੋਸੈਸ ਜਾਰੀ ਰੱਖੇ, ਜਿਹੜਾ 212 ਦਾ ਕਰ ਰਿਹਾ ਉਹ 212 ਦਾ ਜਾਰੀ ਰੱਖੇ। ਸੋ ਆਪਣੇ ਪੁਰਾਣੇ ਵਾਲੇ ਜਿਹੜੇ ਪ੍ਰੋਸੈਸ ਆ ਉੱਤੇ ਬ੍ਰੇਕ ਨਾ ਪਾਰੋ। ਤੇ ਸਰਕਾਰ ਦਾ ਇਲੈਕਸ਼ਨ ਈਅਰ 'ਚ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਵੋਟਰਾਂ ਦਾ ਵੀ ਕੀਤਾ ਜਾ ਸਕਦਾ ਕਿ ਕਿਹਨੇ ਕਿਹਨੂੰ ਵੋਟ ਪਾਣੀ ਹੈ, ਨਾ ਉਹ ਵਿਸ਼ਵਾਸ ਕਰਦੇ ਨਾ ਇਹ ਕਰਨ। ਹਾਂ, ਸੋ ਬਾਈਡਨ ਸਾਹਿਬ ਨੇ ਆਪਣਾ ਹਥੌੜਾ ਮਾਰਦਾ ਹੁਣ, ਤੇ ਦੇਖੋ ਹੁਣ ਆਪਣਾ ਕਿੱਥੇ ਤੱਕ ਇਹ ਜਿਹੜੀ ਗੱਲ ਪਹੁੰਚਦੀ ਹੈ। ਸੋ ਇਹ ਜਿਹੜਾ ਪਰੋਲ ਇਨ ਪਲੇਸ ਵੀ ਕੁਛ, PIP ਵੀ ਕੁਛ ਇਹਦੇ ਵਿੱਚ ਤੁਰਿਆ ਆਉਂਦਾ ਆ, ਉਹ ਵੀ ਇੱਕ ਵਰਡ ਜਿਹੜਾ ਚੱਲੀ ਜਾ ਰਿਹਾ ਆ, ਉਹਦਾ ਕੀ ਮਤਲਬ ਹੁੰਦਾ ਆ ਵੀ ਜਿੱਦਾਂ ਉਹ ਵੇਵਰਸ ਦੀ ਆ, ਉਹਦੀ ਲੋੜ ਨਹੀਂ ਪਊਗੀ ਜੇ ਇਹ ਮੰਨ ਲਓ ਪ੍ਰਪੋਜ਼ਡ ਰੂਲ ਅਸਲ 'ਚ ਰੂਲ ਬਣ ਜਾਂਦਾ। ਸੋ ਪੇਰੋਲ ਇਨ ਪਲੇਸ, ਜਿਹਨੂੰ ਕਹਿ ਦਿੰਦੇ ਆ, ਇਹ ਕੋਈ ਨਵੀਂ ਚੀਜ਼ ਨਹੀਂ ਹੈ, ਇਹ ਕਾਫੀ ਚਿਰ ਤੋਂ ਹੀ ਹੈਗਾ।
ਮਿਲਟਰੀ ਸਪਾਊਸਸ ਨੂੰ ਇਹ ਬਹੁਤ ਦਿੰਦੇ ਸੀਗੇ। ਕਾਫੀ ਓਕੇ। ਟਾਈਮ ਤੋਂ ਟਾਈਮ ਇਹਨਾਂ ਨੇ ਜਿਹੜਾ ਪੇਰੋਲ ਇਨ ਪਲੇਸ ਦੀ ਯੂਜ਼ ਕੀਤੀ ਆ ਹਿਊਮੈਨਿਟੇਰੀਅਨ ਬੇਸਿਸ ਤੇ, ਹਿਊਮੈਨਿਟੇਰੀਅਨ ਪੇਰੋਲ। ਸੋ ਪੇਰੋਲ ਕੋਈ ਨਵੀਂ ਚੀਜ਼ ਨਹੀਂ ਹੈਗੀ, ਉਹ ਸਿਰਫ ਕਿਸੇ ਕਾਰਨ ਵਜੋਂ ਬੰਦੇ ਨੂੰ ਜਿਹੜਾ ਹੈਗਾ ਬਿਨਾਂ ਵੀਜ਼ੇ ਦੇ ਜਿਹੜਾ ਅੰਦਰ ਆਣ ਦਿੱਤਾ ਜਾਵੇ। ਤੇ ਇਹ ਪੇਰੋਲ ਪਲੇਸ ਹੁਣ ਜਿਹੜਾ ਇਹਨੇ ਐਕਸਟੈਂਡ ਕਰਤਾ ਪਹਿਲੀ ਵਾਰੀ, ਜਿਹੜੇ ਲੋਕੀ ਇੱਥੇ 10 ਸਾਲ ਤੋਂ ਰਹਿ ਰਹੇ ਆ ਤੇ ਕੋਈ ਉਹਨਾਂ ਦਾ ਕ੍ਰਿਮੀਨਲ ਰੈਕੋਰਡ ਨਹੀਂ ਹੈਗਾ ਤੇ ਜਿਹਨਾਂ ਦੇ ਯੂਐਸ ਸਿਟੀਜ਼ਨ ਨਾਲ ਵਿਆਹ ਹੋ ਗਏ ਸੀਗੇ ਜੂਨ 17 2024 ਤੋਂ ਪਹਿਲਾਂ। ਸੋ ਇਹ ਪੇਰੋਲ ਦਾ ਇੱਕ ਪ੍ਰੋਸੈਸ ਦਊਗੇ। ਸੋ ਇਹਨੂੰ ਵੀ ਤੁਸੀਂ ਦੇਖੋ ਕਿ ਇਹਨਾਂ ਨੇ ਕਿਹਾ ਕਿ 3 ਸਾਲ ਬਾਅਦ ਜਿਹੜਾ ਗ੍ਰੀਨ ਕਾਰਡ ਦੀ ਐਲੀਜੀਬਿਲਿਟੀ ਬਣਨੀ ਹੈ। ਸੋ ਸਾਨੂੰ ਐਗਜ਼ੈਕਟਲੀ ਨਹੀਂ ਪਤਾ ਕੀ ਹੈ। ਤੇ 4 ਸਾਲ ਦੀ ਪ੍ਰੈਜ਼ੀਡੈਂਟ ਦੀ ਟਰਮ ਹੁੰਦੀ ਆ, ਬਾਕੀ ਹਿਸਾਬ ਕਿਤਾਬ ਤੁਸੀਂ ਆਪ ਲਾ ਲਓ ਕਿ 3 ਸਾਲ ਬਾਅਦ ਐਲੀਜੀਬਿਲਿਟੀ ਬਣਾਣੀ ਹੈ। ਸੋ ਇਹਦਾ ਮਤਲਬ ਹੈਗਾ ਕਿ ਬਾਈਡਨ ਸਾਹਿਬ ਨੂੰ ਵੋਟ ਪਾਓ, ਜਿਹੜੇ ਘੱਟੋ ਘੱਟ ਉਹਨਾਂ ਦੀ ਵੋਟ ਤਾਂ ਉਹ ਪੱਕੀ ਕਰੂਗਾ, ਜਿਹੜੇ ਕਹੂਗੀ ਮੇਰਾ ਘਰ ਵਾਲਾ ਜਾਂ ਘਰ ਵਾਲੀ ਹੁਣ ਪੱਕੇ ਹੋ ਜਾਣੇ। ਕਹਿੰਦੇ 5 ਲੱਖ ਲੋਕਾਂ ਨੂੰ ਫਾਇਦਾ ਹੋ ਜਾਣਾ ਇਹਦੇ ਨਾਲ। 5 ਲੱਖ ਐਸਟੀਮੇਟ ਉਹਨਾਂ ਦਾ, 5 ਲੱਖ ਸ਼ਾਇਦ ਤੋਂ ਜ਼ਿਆਦਾ ਵੀ ਹੋ ਜਾਵੇ ਹਨਾ। ਲੱਖ ਤਾਂ ਆਪਣੇ ਪੰਜਾਬੀ ਹੋਈ ਤੁਰੇ ਫਿਰਦੇ ਹੋਣੇ ਆ ਵਿੱਚ। ਸਹੀ 50,000 ਆਪਣੇ ਕਹਿੰਦੇ ਆ ਕਿ ਜਿਹੜੇ ਉਹਨਾਂ ਦੇ ਜਵਾਕ ਸੀਗੇ, ਜਿਹੜਾ ਇਮੀਗ੍ਰੈਂਟ ਉਹਦੇ ਜਵਾਕ ਵੀ ਕੱਚੇ ਕਈ ਉਹਨਾਂ ਦੇ ਹੈਗੇ ਆ, ਤੇ ਉਹ ਵੀ ਇਹਦੇ ਵਿੱਚ ਜਿਹੜੇ ਕਵਰ ਹੋ ਜੂਗੇ। ਸੋ 5-6 ਲੱਖ। ਸੋ 5 ਲੱਖ ਤੁਸੀਂ ਲਾ ਲਓ ਕਿ 5 ਲੱਖ ਹੁਣ 5 ਲੱਖ ਇਟਸ ਅ ਬਿਗ ਨੰਬਰ, ਰਾਈਟ? ਸਪੈਸ਼ਲੀ ਕਾਫੀ ਵੱਡਾ ਨਾ, ਹਾਫ ਅ ਮਿਲੀਅਨ। ਬਿਲਕੁਲ ਸਟੇਟ ਦੇ ਵਿੱਚ 5 ਲੱਖ ਜੇ ਬੰਦੇ ਹੈਗੇ ਆ ਤਾਂ ਮਤਲਬ ਕਿ 5 ਲੱਖ ਯੂਐਸ ਸਿਟੀਜ਼ਨ ਐਗਜ਼ਿਸਟ ਕਰਦੇ ਆ, ਰਾਈਟ? ਤਾਂ ਹੀ ਐਗਜ਼ੈਕਟਲੀ ਪੱਕੇ ਕਰੂਗੇ। ਸੋ 5 ਲੱਖ ਵੋਟ ਬਾਈਡਨ ਦੀ ਹੋ ਗਈ, ਅੱਗੋਂ ਉਹਨਾਂ ਦੇ 2-4 ਘਰ ਵਾਲੇ ਵੀ ਲਾ ਲਓ। ਨਹੀਂ, ਏਦਾਂ ਨਹੀਂ ਹੁੰਦਾ। ਕਈ ਵਾਰੀ ਪੱਕੇ ਕਰਾ ਕੇ ਵੀ ਜ਼ਰੂਰੀ ਥੋੜੀ ਅਗਲੇ ਨੇ ਵੋਟ ਪਾਉਣੀ ਹੈ ਕਿ ਨਹੀਂ ਪਾਉਣੀ, ਅਗਲੇ ਦੇ ਹੋਰ ਮਸਲੇ ਵੀ ਹੁੰਦੇ ਆ ਨਾ। ਹਾਂਜੀ, ਹੋਰ ਮਸਲੇ ਵੀ ਉਹੀ ਮੈਂ ਕਿਹਾ ਕਿ ਉਹਨਾਂ ਦੇ ਜਿਹੜਾ ਲੱਡੂ ਲੋਕਾਂ ਨੂੰ ਦਿਖਾਇਆ ਵਾ ਉਹ ਹੁਣ ਨਹੀਂ ਖਾ ਸਕਦੇ। ਉਹ ਵੋਟਾਂ ਦੇ ਲਾਗੇ ਜਾ ਕੇ ਪਤਾ ਲੱਗਣਾ, ਵੋਟਾਂ ਦੇ ਲਾਗੇ ਜਾ ਕੇ ਪਤਾ ਲੱਗਣਾ ਆ ਵੀ ਕੀ ਕੁਛ। ਸੋ ਇਹ ਜਦੋਂ ਹੁਣ ਤੁਸੀਂ 10 ਈਅਰ ਕੰਟੀਨਿਊਸ ਆਖਿਆ, ਇਹਦੇ ਤੇ ਮੈਂ ਥੋੜਾ ਜਿਹਾ ਹੋਰ ਆਪਾਂ ਜੇ ਫੋਕਸ ਕਰ ਲਈਏ। ਕਈ ਵਾਰੀ ਆਪਣੇ ਬੰਦੇ ਆਪਾਂ ਨੂੰ ਵੀ ਕਾਲਸ ਕਰਕੇ, ਤੁਹਾਨੂੰ ਵੀ ਜਿਹੜਾ ਪੁੱਛਦੇ ਰਹਿੰਦੇ ਆ ਵੀ ਉਹ ਲੈ ਕੇ ਬਾਹਰ ਜਾਣਾ ਆ, ਅਸੀਂ ਵੀ ਜਾ ਸਕਦੇ ਆ ਜੇ ਉਹਦੇ ਵਿੱਚੋਂ ਕੋਈ ਮੰਨ ਲਓ ਇਦਾਂ ਕੋਈ ਆਇਆ ਗਿਆ ਹੈਗਾ ਆ ਉਸ ਦੇ ਦਰਮਿਆਨ ਵੀ, ਅਸਾਈਲਮ ਤੇ ਉਹਦਾ ਚੱਲਦੇ ਹੋਏ ਦੇ ਦੌਰਾਨ ਵੀ, ਕੀ ਫਿਰ ਵੀ ਉਹ ਬੰਦਾ ਐਲੀਜੀਬਲ ਹੋਊਗਾ? ਕੁਝ ਉਹਨਾਂ ਨੇ ਉਸ ਦੇ ਬਾਰੇ ਦੱਸਿਆ, ਜਾਂ ਬਿਲਕੁਲ ਵੀ ਇੱਕ ਦਿਨ ਵੀ ਬਾਹਰ ਨਹੀਂ ਹੋਣਾ ਚਾਹੀਦਾ ਯੂਐਸ ਤੋਂ? ਅਜੇ ਤਾਂ ਦੇਖੋ ਉਹਨਾਂ ਨੇ ਇੰਨਾ ਹੀ ਦੱਸਿਆ, ਕੋਈ ਡਿਟੇਲਸ ਨਹੀਂ ਆਈਆਂ ਅਜੇ। ਇਹ ਜਿਹੜਾ ਤੀਰ ਉਹਨਾਂ ਨੇ ਛੱਡਿਆ ਸਿਰਫ ਬੱਲੇ ਬੱਲੇ ਨੂੰ ਆ, ਕਿ ਟੀਜ਼ਰ ਲੋਕਾਂ ਨੂੰ ਏਦਾਂ ਕੁਝ ਹੋ ਜਾਣਾ ਵਾ। ਫਿਲਮ ਅਜੇ ਬਾਕੀ ਆ, ਫਿਲਮ ਬਾਕੀ ਆ ਪੂਰੀ, ਅਜੇ ਟ੍ਰੇਲਰ ਹੀ ਦਿਖਾਇਆ ਉਹਨਾਂ ਨੇ। ਟ੍ਰੇਲਰ ਜਿਹੜਾ ਉਹਨਾਂ ਨੇ, ਜਿਹੜਾ ਬੰਦਾ ਉਦਾਂ ਇੱਕ ਵਾਰੀ ਉਰੇ ਅਮਰੀਕਾ ਆਇਆ ਹੋਵੇ ਤੇ ਉਹਦੇ 6 ਮਹੀਨੇ ਤੋਂ ਵੱਧ ਰਹਿੰਦਾ, ਜਦੋਂ ਉੱਤੇ 3 ਸਾਲ ਦੀ ਬਾਰ ਲੱਗ ਜਾਂਦੀ ਆ, ਕੱਚਾ ਜੇ ਬੰਦਾ ਹੋਵੇ। 1 ਸਾਲ ਤੋਂ ਵੱਧ ਰਹਿੰਦਾ ਉੱਤੇ 10 ਸਾਲ ਦੀ ਬਾਰ ਲੱਗ ਜਾਂਦੀ ਹੈ। ਇਹਨੂੰ 310 ਬਾਰ ਆਪਾਂ ਕਹਿੰਦੇ ਆ। ਹਾਂਜੀ, ਇਹ ਜਿਹੜੀ ਬਾਰ ਟ੍ਰਿਗਰ ਉਦੋਂ ਹੁੰਦੀ ਹੈ ਜਦੋਂ ਬੰਦਾ ਅਮਰੀਕਾ ਛੱਡ ਕੇ ਚਲ ਜਾਂਦਾ। ਓਕੇ। ਜਿਹੜਾ ਹੁਣ ਜਿੱਦਾਂ ਤੁਸੀਂ ਕਹਿੰਦੇ ਕਿ 10 ਸਾਲ ਇੱਥੇ ਰਹਿੰਦੇ ਹੋਣਾ ਚਾਹੀਦਾ। ਸੋ ਪਹਿਲੀ ਗੱਲ ਤਾਂ ਬੰਦਾ ਕੱਚਾ ਆਇਆ ਸੀਗਾ, 6 ਮਹੀਨੇ ਤੋਂ ਵੱਧ ਬੰਦਾ ਰਹਿ ਗਿਆ ਜਾਂ ਸਾਲ ਤੋਂ ਵੱਧ ਰਹਿ ਗਿਆ, ਉੱਤੇ 3 ਸਾਲ ਦੀ ਜਾਂ 10 ਸਾਲ ਦੀ ਬਾਰ ਸੱਦੀ ਹੋਈ ਆ। ਜੇ ਉਹ ਬਾਰ ਦੇ ਵਿੱਚ ਦੁਬਾਰਾ ਐਂਟਰ ਕਰਨ ਦੀ ਕੋਸ਼ਿਸ਼ ਕਰਦਾ ਦੇ ਵਿੱਚ, ਤਾਂ ਉੱਤੇ ਫਿਰ ਪਰਮਾਨੈਂਟ ਜਿਹੜੀ ਬਾਰ ਲੱਗ ਜਾਂਦੀ ਹੈ। ਵੇਵਰ ਵੂਵਰ ਸਾਰੀ ਐਲੀਜੀਬਿਲਿਟੀ ਉਹਦੀ ਕੈਂਸਲ ਹੋ ਜਾਂਦੀ ਹੈ। 10-10 ਸਾਲ ਤੱਕ ਉਹ ਜਿਹੜੇ ਵੇਵਰ ਆ ਟਰਾਈ ਨਹੀਂ ਕਰ ਸਕਦਾ। ਕੁਛ ਅਜਿਹੇ ਕੇਸ ਵੀ ਹੋਣਗੇ ਜਿਹੜੇ ਦੂਜੀ ਰੀ ਵੀ ਆਏ ਹੋਣਗੇ ਪਹਿਲੋਂ ਬਾਰ ਤੋਂ ਬਾਅਦ ਵੀ ਉਹਨਾਂ ਨੇ ਵੀ ਵਿਆਹ ਕਰਾਇਆ ਹੋਊਗਾ, ਉਹ ਵਾਲਿਆਂ ਦੇ ਲਈ ਫਿਰ ਤਾਂ ਨਹੀਂ ਆ। ਸਾਡੇ ਹੁਣ ਕਈ ਸਾਰੇ ਕੇਸ ਰਿਐਲਿਟੀ ਦੇ ਵਿੱਚ ਹੈਗੇ ਆ ਕਿ ਹੁਣੇ ਉਹਨਾਂ ਨੇ ਪੰਗਾ ਰੀਸੈਂਟਲੀ ਲਿਆ ਸੀਗਾ ਕਿ ਨਹੀਂ ਬੜੀ ਦੇਰ ਹੋ ਗਈ ਸੱਤੇ ਪਏ ਆ, ਜਾਣਾ ਪਰਮਾਨੈਂਟ ਦਾ ਪੰਗਾ ਲੈ ਕੇ ਵੇਖਣਾ ਵਾ, ਤੇ ਪਰਮਾਨੈਂਟ ਬਾਰ ਲਵਾ ਲਈ। ਤੇ ਉਧਰੋਂ ਹਫ਼ਤੇ ਬਾਅਦ ਬਾਈਡਨ ਸਾਹਿਬ ਨੇ ਇਹ ਅਨਾਉਂਸਮੈਂਟ ਕਰਤੀ ਹੈ। ਸੋ ਇਦਾਂ ਦੇ ਵੀ ਲੋਕ 15-20 ਸਾਲ ਰਹਿ ਕੇ ਤੇ ਹੁਣ ਉਹਨਾਂ ਨੇ ਜਿਹੜਾ ਡਿਸੀਜਨ ਲਿਆ, ਤੇ ਬਾਈਡਨ ਸਾਹਿਬ ਨੇ ਜਿਹੜਾ ਇਹ ਰੂਲ ਬਣਾਇਆ, ਸਿਰਫ ਉਹਨਾਂ ਨੇ ਅਜੇ ਤੱਕ ਇਹੀ ਅਨਾਉਂਸ ਕੀਤਾ ਕਿ ਜਿਹੜੇ ਲੋਕੀ ਅਮਰੀਕਾ ਦੇ ਵਿੱਚ ਰਹਿ ਰਹੇ ਆ ਛੱਡ ਕੇ ਨਹੀਂ ਗਏ। ਸੋ ਜਿਹੜੇ ਇਦਾਂ ਦੇ ਪਰਮਾਨੈਂਟ ਬਾਹਰ ਵਾਲੇ ਹੁਣ ਜਿਹੜੇ ਲੋਕ ਆ ਜਿਹੜੇ ਬਾਹਰ ਲਟਕੇ ਹੋਏ ਆ, ਉਹਨਾਂ ਦੇ ਦੇਖਦੇ ਆ ਬਾਈਡਨ ਸਾਹਿਬ ਕੀ ਕਰਦੇ ਆ, ਕਿ ਉਹਨਾਂ ਨੂੰ ਉਹ ਐਲੀਜੀਬਿਲਿਟੀ ਦਿੰਦੇ ਆ ਕਿ ਬਾਹਰੋਂ ਤੁਸੀਂ ਪੇਰੋਲ ਕਰ ਲਓ, ਕਿਉਂਕਿ ਅਜੇ ਤੱਕ ਤਾਂ ਜਿਹੜੀ ਉਹਨਾਂ ਨੇ ਇਨਫੋਰਮੇਸ਼ਨ ਦੱਸੀ ਆ ਉਹੀ ਹੈ ਕਿ ਅਮਰੀਕਾ ਦੇ ਵਿੱਚ ਬੰਦਾ ਜਿਹੜਾ ਹੋਣਾ ਚਾਹੀਦਾ, ਅਮਰੀਕਾ 'ਚ ਰਹਿੰਦਾ ਜਿਹੜਾ। ਹੁਣ ਜਦੋਂ ਤੁਸੀਂ ਇਹਦੇ ਵਿੱਚ ਇਹ ਵੀ ਦੱਸਿਆ ਵੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਨਹੀਂ, ਕੋਈ ਉਹਦਾ ਕ੍ਰਿਮੀਨਲ ਰੈਕਡ ਨਾ ਹੋਵੇ। ਆਪਾਂ ਦੇਖਿਆ ਸੀ ਵੀ ਪਿਛਲੇ ਪ੍ਰਸ਼ਾਸਨ ਦੇ ਵਿੱਚ ਪਬਲਿਕ ਚਾਰਜ ਦਾ ਵੀ ਮਸਲਾ ਸੀ, ਫਿਰ ਉਦੋਂ ਇਹ ਕਲੈਰਿਟੀ ਹੋਈ ਵੀ ਨਹੀਂ ਜੇ ਤੁਸੀਂ ਅਸਾਈਲਮ ਵਾਲੇ ਆ ਕੋਈ ਨਹੀਂ, ਪਬਲਿਕ ਚਾਰਜ ਵਾਲਾ ਕਰ ਸਕਦੇ ਆ। ਇਹਦੇ ਵਿੱਚ ਸਿਰਫ ਪਬਲਿਕ ਸੇਫਟੀ ਦੀ ਹੋਈ ਗੱਲ ਹੈ ਜਾਂ ਪਬਲਿਕ ਚਾਰਜ ਦਾ ਵੀ ਕਿਤੇ ਕੋਈ ਤੁਹਾਨੂੰ ਅੰਸ਼ ਜਿਹੜਾ ਨਜ਼ਰ ਆਇਆ ਵੀ ਜੇ ਉਹ ਮੁਲਕ ਦੇ ਉੱਤੇ ਉਹਨਾਂ ਨੇ ਮਦਦ ਲਈ ਆ ਵੀ ਉਹਨਾਂ ਦੇ ਉੱਤੇ ਤਾਂ ਨਹੀਂ ਕੋਈ ਅਸਰ? ਨਹੀਂ, ਪਬਲਿਕ ਚਾਰਜ ਵਾਲੇ ਰੂਲ ਜਿਹੜੇ ਲੱਗ ਸੀਗੇ,
ਸੋ ਉਹ ਤਾਂ ਸਾਰਿਆਂ ਤੇ ਯੂਨੀਫਾਰਮਲੀ ਐਪਲੀਕੇਬਲ ਆ, ਕੋਈ ਏਦਾਂ ਨਹੀਂ ਕਿ ਇਹਨਾਂ ਤੇ ਜ਼ਿਆਦਾ ਉਹਨਾਂ ਨੇ ਉਹ ਕਰ ਦੇਣਾ, ਰੂਲ ਠੀਕ। ਐਪਲੀਕੇਬਲ ਕਰ ਦੇਣਾ। ਇਹਨਾਂ ਨੇ ਬੇਸਿਕਲੀ ਜਿਹੜੀ ਰਿਕੁਆਇਰਮੈਂਟ ਸੀਗੀ ਲਾਅ ਦੀ ਕਿ ਬੰਦਾ ਲੀਗਲੀ ਐਂਟਰ ਹੋਣਾ ਚਾਹੀਦਾ ਅਮਰੀਕਾ 'ਚ, ਤਾਂ ਹੀ ਉਹ ਵਿਆਹ ਕਰਾ ਕੇ ਪੱਕਾ ਹੋ ਸਕਦਾ। ਉਹ ਵਾਲੀ ਰਿਕੁਆਇਰਮੈਂਟ ਨੂੰ ਇਹਨਾਂ ਨੇ ਜਿਹੜਾ ਚੇਂਜ ਕਰਤਾ ਕਿ ਜੇ 10 ਸਾਲ ਵਾਲੀ 10 ਸਾਲ ਹੋ ਗਏ ਤੁਹਾਨੂੰ, ਵਿਆਹ ਤੁਸੀਂ ਕਰਾ ਲਿਆ ਸੀਗਾ ਜੂਨ 17 2024 ਤੋਂ ਪਹਿਲਾਂ, ਤੇ ਤੁਹਾਨੂੰ ਕੰਟਰੀ ਆਊਟ ਕਰਨ ਦੀ ਲੋੜ ਨਹੀਂ। ਸੋ ਇੱਕੋ ਜਿਹੜੀ ਚੇਂਜ ਉਹਨਾਂ ਨੇ ਕੀਤੀ ਆ, ਬਾਕੀ ਸਾਰੇ ਦੇ ਸਾਰੇ ਜਿਹੜੀਆਂ ਰਿਕੁਆਇਰਮੈਂਟ ਆ ਨੈਸ਼ਨਲ ਸਿਕਿਉਰਿਟੀ ਵਾਲੀ, ਪਬਲਿਕ ਸੇਫਟੀ ਵਾਲੀ, ਉਹ ਸਾਰੀਆਂ ਜਿਹੜੀਆਂ ਰਿਕੁਆਇਰਮੈਂਟ ਆ ਉਦਾਂ ਦੀਆਂ ਉਦਾਂ ਹੀ ਆ। ਤੇ ਸਾਰੀਆਂ ਜਿਹੜੀਆਂ ਬਾਰਸ ਵਗੈਰਾ, ਮੰਨ ਲਓ ਕਿਸੇ ਤੇ ਹੁਣ ਡੀਪੋਰਟੇਸ਼ਨ ਲੱਗੀ ਆ, ਰਿਮੂਵਲ ਲੱਗਿਆ, ਉਹ ਬੰਦਾ ਇੱਥੇ ਗ੍ਰੀਨ ਕਾਰਡ ਨਹੀਂ ਕਰ ਸਕਦਾ ਭਾਵੇਂ ਉਹ ਪੱਕੇ ਤਰੀਕੇ ਨਾਲ ਆਇਆ ਹੋਵੇ। ਉਹਨੂੰ ਉਸ 212 ਵੇਵਰ ਰਾਹੀਂ ਜਾਂ ਤਾਂ ਉਹਨੂੰ ਕੰਟਰੀ ਆਊਟ ਵਗੈਰਾ ਕਰਨਾ ਪੈ ਜਾਂਦਾ ਹੁੰਦਾ, ਤੇ ਜਾਂ ਕਈ ਵਾਰੀ ਉਹਨਾਂ ਨੂੰ ਕੇਸ ਆਪਣੇ ਰੀਓਪਨ ਕਰਕੇ ਖੁਲਾ ਕੇ ਕੇਸ ਜਿਹੜੇ ਦੁਬਾਰਾ ਡਿਸਮਿਸਲ ਕਰਾਣੇ ਪੈਂਦੇ ਆ। ਮਤਲਬ ਤੁਹਾਨੂੰ ਜਿਹੜਾ ਰਿਮੂਵਲ ਆਰਡਰ ਉਹਨਾਂ ਨਾਲ ਡੀਲ ਕਰਨਾ ਪੈਂਦਾ। ਸੋ ਜਿਹੜੇ ਲੋਕਾਂ ਨੇ ਅਸਾਈਲਮ ਵਾਲਾ ਪੰਗਾ ਲਿਆ ਸੀਗਾ ਤੇ ਕੇਸ ਉਹ ਆਪਣੇ ਹਾਰ ਗਏ ਆ, ਤੇ ਉਹਨਾਂ ਦੇ ਭਾਵੇਂ ਵਿਆਹ ਵੀ ਹੋ ਗਿਆ, ਜੇ ਉਹਨਾਂ ਦੀ ਡੀਪੋਰਟੇਸ਼ਨ ਲੱਗੀ ਆ, ਤੁਹਾਨੂੰ ਪਹਿਲਾਂ ਜਿਹੜੀ ਰਿਮੂਵਲ ਆਰਡਰ ਨਾਲ ਡੀਲ ਜਿਹੜਾ ਕਰਨਾ ਪਊਗਾ। ਓਕੇ। ਏਦਾਂ ਦਾ ਕੋਈ ਰੂਲ ਨਹੀਂ ਬਣਿਆ, ਮਤਲਬ ਕਿ ਚੇਂਜ ਕੁਛ ਨਹੀਂ ਹੋਇਆ ਕਿ ਬੰਦਾ ਹੁਣ ਕਵੇ ਕਿ ਮੈਂ 9th ਸਰਕਟ ਚੋਂ ਫੇਲ ਹੋ ਗਿਆ ਤੇ ਮੈਂ ਉਰੇ ਜਿਹੜਾ ਪੱਕਾ ਹੋ ਜਾਣਾ, ਏਦਾਂ ਕੋਈ ਰੂਲ ਨਹੀਂ ਬਣਿਆ। ਸਿਰਫ ਇੱਕੋ ਚੀਜ਼ ਚੇਂਜ ਹੋਈ ਹੈ ਕਿ ਕੰਟਰੀ ਆਊਟ ਨਹੀਂ ਉਹਨੂੰ ਕਰਨਾ ਪੈਣਾ ਜੇ ਅਦਰਵਾਈਜ਼ ਉਹ ਐਲੀਜੀਬਲ ਹੈਗਾ ਐਡਜਸਟਮੈਂਟ ਲਈ। ਸੋ ਜਿਹੜੇ ਰਿਮੂਵਲ ਆਰਡਰ ਵਾਲੇ ਸੀਗੇ, ਕ੍ਰਿਮੀਨਲ ਚਾਰजेस ਵਾਲੇ ਲੋਕ ਜਿਹੜੇ ਹੁੰਦੇ ਆ, ਜਾਂ ਕਿਸੇ ਤੇ ਹੋਰ ਕੋਈ 12 ਜਿਹੜੀਆਂ ਲੱਗ ਜਾਂਦੀਆਂ ਵਾ, ਉਹ ਵੈਸੇ ਨਹੀਂ ਗ੍ਰੀਨ ਕਾਰਡ ਕਰ ਸਕਦੇ, ਤੇ ਉਹ ਇਹਦੇ ਰੂਲ ਦੇ ਅੰਦਰ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਹੋਣਾ। ਤੇ ਇਹ ਕੋਈ ਏਦਾਂ ਨਹੀਂ ਪਾਸ ਹੋ ਗਿਆ ਕਿ ਜਿੱਦਾਂ ਹੁਣ ਲੋਕੀ ਤੁਸੀਂ ਇੰਟਰਨੈਟ ਤੇ ਦੇਖੋਗੇ ਤਾਂ ਏਦਾਂ ਕਹਿੰਦੇ ਜਿੱਦਾਂ ਐਮਨੈਸਟੀ ਪਾਸ ਹੋ ਗਈ ਕਿ ਸਾਰਿਆਂ ਨੇ ਪੱਕਾ ਕਰ ਦੇਣਾ, ਤੇ ਜਿਹੜੇ ਬੰਦੇ ਦਾ ਵਿਆਹ ਨਹੀਂ ਵੀ ਹੋਇਆ ਉਹ ਵੀ ਫੀਲਿੰਗ ਲਈ ਜਾਂਦਾ ਵਾ ਕਿ ਮੈਂ ਵੀ ਪੱਕਾ ਹੋ ਜਾਣਾ ਵਾ। ਸੋ 17 ਜੂਨ ਤਾਂ ਲੰਘ ਗਈ, ਹੁਣ ਤਾਂ ਜੇ ਹੋਇਆ ਵੀ ਤਾਂ ਹੁਣ ਕੱਟ ਆਫ ਡੇਟ ਤੋਂ ਬਾਅਦ ਚ। ਇਹ ਨਾ ਹੋਵੇ ਵੀ ਹੁਣ 17 ਜੂਨ ਤੋਂ ਪਹਿਲਾਂ ਵਾਲੇ ਕੋਈ ਸਰਟੀਫਿਕੇਟ ਲਿਆ ਕੇ ਦਿਖਾਈ ਜਾ, ਨਹੀਂ ਜੀ ਸਾਡਾ ਪਹਿਲਾਂ ਹੋਇਆ ਸੀਗਾ। ਸੋ 27 ਜੂਨ ਵਾਲੀ ਦਾ ਕਰੋ ਫਿਰ। ਆਹੋ ਸਹੀ ਗੱਲ ਆ। ਸੋ ਇਹ ਵੀ ਇੱਕ ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਨੇ 3 ਸਾਲ ਦਾ ਵਿੱਚ ਰੱਖਿਆ, ਲੱਗਦਾ ਇਹੀ ਰਿਹਾ ਵੀ ਜੇ ਇਹ ਵੀ ਇਸ ਚੀਜ਼ ਨੂੰ ਇਹ ਅੱਗੇ ਗ੍ਰੀਨ ਕਾਰਡ ਵੱਲ ਨੂੰ ਤੋਰਦੇ ਵੀ ਆ, ਤੇ ਜਿਹੜਾ ਵਿਆਹ ਵਾਲਾ ਆ ਉਹੀ ਕੰਡੀਸ਼ਨ ਆ ਵੀ ਪਹਿਲੋਂ ਟੈਂਪਰੇਰੀ ਦੇਣਗੇ, ਕੰਡੀਸ਼ਨਲ ਦੇਣਗੇ, ਤੇ ਫਿਰ ਪਰਮਾਨੈਂਟ ਵਾਲੇ ਪਾਸੇ ਨੂੰ ਤੋਰਨਗੇ। ਇਹ ਜਿਹੜੇ 3 ਸਾਲ ਵਾਲਾ ਲੱਗਦਾ ਇਹੀ ਰਿਹਾ, ਉਹਦੇ ਤੋਂ ਲੱਗਦਾ ਉਹੀ ਰਿਹਾ। ਹੁਣ ਏਦਾਂ ਕਿ ਕਈ ਸਲਾਹ ਕਈ ਵਾਰੀ ਲੈ ਲੋਕਾਂ ਨੇ ਫੋਨ ਕਰ ਲਿਆ ਕਿ ਯਾਰ ਏਦਾਂ ਬੜਾ ਦੁਖੀ ਆ ਤੇ ਆਪਣਾ ਵਾਵਾ ਕਰਨੀ ਆ ਜਾਂ ਉਹ ਅਲੱਗ ਹੋ ਜਾਣਾ, ਡਿਵੋਰਸ ਦਾ ਬੜਾ ਪ੍ਰੋਬਲਮ ਆ। ਕਹਿੰਦਾ ਰੁਕ ਜਾਓ, ਕਹਿੰਦਾ ਹੁਣ ਕਹਿੰਦਾ ਕੰਪਰੋਮਾਈਜ਼ ਜਿਹਾ ਹੋ ਗਿਆ ਸਾਡੇ ਦੇ ਵਿੱਚ, ਤਾਂ ਗੱਲਬਾਤ ਵੀ ਆਪਣੀ ਬਣ ਗਈ ਆ। ਮੈਂ ਕਿਹਾ ਕੋਈ ਨਹੀਂ, ਫਿਰ 6 ਮਹੀਨੇ ਬਾਅਦ ਗੱਲ ਕਰਦੇ ਤੇ ਨਾ, ਤੇ ਫਿਰ ਤੂੰ ਕਹਿਣਾ ਯਾਰ ਬਾਈਡਨ ਸਾਹਿਬ ਨੇ ਰੂਲ ਵਾਪਸ ਲੈ ਲਿਆ ਤੇ ਸਾਡਾ ਲੜਾਈ ਝਗੜਾ ਫੇਰ ਸ਼ੁਰੂ ਹੋ ਗਿਆ। ਸੋ ਇਹ ਚੀਜ਼ ਜਿਹੜੀ ਹੈਗੀ ਆ, ਉਹਨਾਂ ਨੇ ਫਰਾਡ ਜਿਹੜੀ ਵੈਟਿੰਗ ਕਰਨੀ, ਇਸ ਲਈ ਉਹਨਾਂ ਨੂੰ ਪਤਾ ਕਿ ਇਹ ਚੀਜ਼ ਜਿਹੜੀ ਕਾਫੀ ਹੈਗੀ ਆ। ਤਾਂ ਏਦਾਂ ਨਹੀਂ ਹੈਗਾ ਕਿ ਉਹਨਾਂ ਨੇ ਸਪੈਸ਼ਲੀ ਅਨਾਉਂਸ ਕੀਤਾ ਇਹਦੇ ਨਾਲ ਕਿ ਜਿਹੜੀ ਇਹਦੀ ਵੈਟਿੰਗ ਉਹਨਾਂ ਨੇ ਜ਼ਿਆਦਾ ਜਿਹੜੀ ਕਰਨੀ ਹੈ, ਇਨਵੈਸਟੀਗੇਸ਼ਨ ਵਗੈਰਾ ਇਹਦੀ ਜ਼ਿਆਦਾ ਜਿਹੜੀ ਹੋਊਗੀ। ਤੇ ਆਬਵੀਅਸਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਨ ਹੋ ਰਹਿੰਦੀਆਂ, ਕਿਉਂਕਿ ਕਾਫੀ ਸਾਰੇ ਲੋਕ ਆ ਜਦੋਂ ਕੇਸ ਖਰਾਬ ਹੋ ਜਾਂਦਾ ਉਹ, ਤੇ ਟ੍ਰੈਂਡ ਜਿਹੜਾ ਦੇਖਦੇ ਆ ਕਿ ਲੋਕੀ ਵਿਆਹ ਕਰਾ ਲੈਂਦੇ ਆ ਫਟਾਫਟ, ਤੇ ਮਤਲਬ ਆਪਣਾ ਕਾਫੀ ਸਾਰੇ, ਜਿੱਦਾਂ ਆਪਾਂ ਕਈ ਵਾਰੀ ਦੱਸਿਆ ਕਿ ਸਪੈਸ਼ਲੀ ਜਿਹੜਾ ਨਿਊਯਾਰਕ ਸਾਈਡ ਆ, ਤੇ ਕਾਫੀ ਜ਼ਿਆਦਾ ਸੁਣਨ ਨੂੰ ਜਿੱਦਾਂ ਮਿਲਦਾ ਲੋਕਾਂ ਤੋਂ ਕਿ ਕਾਫੀ ਫਰਾਡ ਉੱਥੇ ਵਾਵਾ ਦਾ ਜਿਹੜਾ ਚੱਲਦਾ, ਕਿ ਬਹੁਤ ਵਾਵਾ ਤੇ ਵਾਵਾ ਜਿਹੜਾ ਆਪਣਾ ਫਾਈਲ ਹੋ ਜਾਂਦਾ ਜਦੋਂ ਬੰਦੇ ਦੇ ਕੇਸ ਜਦੋਂ ਡਿਨਾਈ ਹੋ ਜਾਂਦੇ ਆ। ਤੇ ਉਹਦੀ ਕਈ ਵਾਰੀ ਕਿਹਾ ਵੀ ਕਿ ਇਹ ਚੀਜ਼ ਤੋਂ ਜਿਹੜਾ ਬਚੋ ਵਾਲੇ ਚੱਕਰਾਂ 'ਚ ਨਾ ਪਿਓ ਕਦੀ ਵਾਵਾ ਵਗੈਰਾ ਵਾਲੇ। ਤੇ ਇਸ ਹੁੰਦਾ ਜਿਹੜੇ ਵਾਕਈ ਜਿਹਨਾਂ ਨੂੰ ਕੋਈ ਅਬਿਊਜ਼ ਵਗੈਰਾ ਸਪਾਊਸਿਸ ਨੂੰ ਹੋਇਆ ਹੁੰਦਾ, ਤੇ ਉਹ ਚੀਜ਼ਾਂ ਵੀ ਸਾਰੀਆਂ ਜਿਹੜੀਆਂ ਧਿਆਨ 'ਚ ਉਹਨੇ ਰੱਖਣੀਆਂ ਕਿ ਕਿੰਨਾ ਵਿਆਹ ਕਰਾਇਆ, ਕਦੋਂ ਕਰਾਇਆ, ਕਿੰਨੀ ਦੇਰ ਇਕੱਠੇ ਰਹੇ, ਨਹੀਂ ਰਹੇ, ਤੇ ਇਨਵੈਸਟੀਗੇਸ਼ਨ ਉਹਨਾਂ ਨੇ ਆਪਣੀ ਪੂਰੀ ਜਿਹੜੀ ਕਰਨੀ ਆ। ਇਹ ਨਹੀਂ ਆ ਵੀ ਤੁਹਾਨੂੰ ਫ੍ਰੀ ਹੈਂਡ ਜਿਹੜਾ ਉਹ ਦੇ ਦੇਣਾ। ਸੋ ਡੈਨੀ ਟੇਕਿਆ ਜੀ, ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ, ਜਿਹੜੇ ਉਹ ਲੋਕਾਂ ਦੇ ਲਈ ਕੀ ਆ ਜਿਹੜੇ ਕ੍ਰਿਮੀਨਲ ਹਿਸਟਰੀ ਨੂੰ ਲੈ ਕੇ, ਜੇ ਥੋੜਾ ਇਸ ਦੇ ਵਿੱਚ ਤੁਸੀਂ ਹੋਰ ਕੋਈ ਐਕਸਪੈਂਡ ਕਰਨਾ ਚਾਹੁੰਦੇ ਆ ਵੀ ਕੀ ਆਊਟਕਮ ਹੋਊਗਾ ਉਹਨਾਂ ਕੇਸਾਂ ਦਾ ਜਿਨ੍ਹਾਂ ਦੀ ਕਿਸੇ ਦੀ ਕ੍ਰਿਮੀਨਲ ਹਿਸਟਰੀ ਹੈਗੀ ਆ। ਸੋ ਆਬਵੀਅਸਲੀ ਕ੍ਰਿਮੀਨਲ ਹਿਸਟਰੀ ਵਾਲਾ ਬੰਦਾ ਭਾਵੇਂ ਲੀਗਲ ਤੌਰ ਤੇ ਅਮਰੀਕਾ ਆਇਆ ਹੋਵੇ, ਜੇ ਨਹੀਂ ਉਹ ਇੱਥੇ ਗ੍ਰੀਨ ਕਾਰਡ ਲੈ ਸਕਦਾ ਤਾਂ ਨਹੀਂ ਲੈ ਸਕਦਾ। ਮਤਲਬ ਕੋਈ ਏਦਾਂ ਨਹੀਂ ਕਿ ਇਹਦੇ ਵਿੱਚ ਇਹਨਾਂ ਨੇ ਕ੍ਰਿਮੀਨਲ ਨੂੰ ਵੀ ਮਾਫ ਕਰ ਦੇਣਾ, ਬਾਕੀ ਸਾਰੇ ਰੂਲ ਉਦਾਂ ਹੀ ਜਿਹੜੇ ਰਹਿਣੇ ਆ। ਠੀਕ ਹੈ, ਜਿੱਦਾਂ ਹੋ ਗਈਆਂ ਕਈ ਵਾਰੀ ਪਾਰਟਿਕੂਲਰਲੀ ਸੀਰੀਅਸ ਕ੍ਰਾਈਮ ਹੋ ਗਿਆ, ਕ੍ਰਾਈਮ ਆਫ ਮੋਰਲ ਟਰਪੀਟਿਊਡ ਹੋ ਗਿਆ, ਕਿ ਕੋਈ ਕਾਫੀ ਸਾਰੇ ਗੁਨਾਹ ਦੇ ਵਿੱਚ ਜਿਹੜੇ ਆ ਜਾਂਦੇ ਆ ਜਿਹੜੇ ਕਿ ਤੁਹਾਨੂੰ ਇਨਐਲੀਜੀਬਲ ਕਰ ਦਿੰਦੇ ਆ ਕਈ ਵਾਰੀ ਗ੍ਰੀਨ ਕਾਰਡ ਲੈਣ ਤੋਂ। ਤੇ ਉਹ ਸਾਰੀਆਂ ਜਿਹੜੀਆਂ ਰਿਕੁਆਇਰਮੈਂਟ ਆ ਉਹ ਉਦਾਂ ਦੀਆਂ ਉਦਾਂ ਹੀ ਰਹੂਗੀਆਂ, ਚੇਂਜ ਕੁਛ ਨਹੀਂ ਹੋਇਆ। ਸਿਰਫ ਇੱਕੋ ਰਿਕੁਆਇਰਮੈਂਟ ਚੇਂਜ ਹੋਈ ਹੈ ਕਿ ਤੁਹਾਨੂੰ ਬਾਰਡਰ ਟੱਪਣ ਦੀ ਲੋੜ ਨਹੀਂ ਪੈਣੀ ਜੇ ਜਦੋਂ ਇਹ ਲਾਅ ਪਾਸ ਹੋ ਜਾਂਦਾ, ਰੂਲ ਬਣ ਜਾਂਦਾ ਇਹ।
ਠੀਕ ਹੈ। ਤੁਸੀਂ ਬੱਚਿਆਂ ਦੀ ਇਸ ਦੇ ਵਿੱਚ ਗੱਲ ਕੀਤੀ ਸੀ ਵੀ ਉਹਨਾਂ ਬੱਚਿਆਂ ਦਾ ਵੀ ਜਿਹੜਾ ਉਹ ਫਾਇਦਾ ਹੋ ਸਕਦਾ। ਸੋ ਇਹ ਥੋੜ੍ਹਾ ਦੱਸੋ ਵੀ ਜਿਹੜੇ ਨਾਨ ਸਿਟੀਜ਼ਨ ਦੇ ਜਿਹੜੇ ਚਿਲਡਰਨ ਆ ਉਹਨਾਂ ਦਾ ਕਿੱਦਾਂ ਅਸਰ ਆ, ਕਿਹੜੇ ਕੇਸ ਦੇ ਵਿੱਚ ਕੀ ਇੱਦਾਂ ਹੋਊਗਾ? ਸੋ ਜੂਨ 17 2024 ਤੋਂ ਪਹਿਲਾਂ ਹੀ ਜਿਹੜਾ ਪੈਰੈਂਟ ਸਟੈਪ ਚਾਈਲਡ ਰਿਲੇਸ਼ਨਸ਼ਿਪ ਜਿਹੜਾ ਬਣ ਗਿਆ ਹੋਣਾ ਚਾਹੀਦਾ। ਤੇ ਜਿਹੜੀ ਬਾਕੀ ਰਿਕੁਆਇਰਮੈਂਟ ਹੁੰਦੀ ਹੈ ਕਿ 18ਵੇਂ ਸਾਲ ਤੋਂ ਪਹਿਲਾਂ ਪੇਰੈਂਟਸ ਦਾ ਵਿਆਹ ਜਿਹੜਾ ਹੋ ਗਿਆ ਹੋਵੇ ਆਪਸ 'ਚ, ਉਹ ਰਿਕੁਆਇਰਮੈਂਟਾਂ ਸਾਰੀਆਂ ਦੀਆਂ ਸਾਰੀਆਂ ਉਦਾਂ ਹੀ ਸਟੈਂਡ ਕਰਦੀਆਂ, ਕਿਉਂਕਿ ਸੇਮ। ਜਿਹੜਾ ਦੇ ਹਿਸਾਬ ਨਾਲ ਸਟੈਪ ਚਾਈਲਡ ਰਿਲੇਸ਼ਨ ਬਣਾਉਣ ਲਈ 18 ਸਾਲ ਤੱਕ ਜਵਾਕ ਦੇ ਜਾਣ ਤੋਂ ਪਹਿਲਾਂ ਉਹਨਾਂ ਦਾ ਵਿਆਹ ਜਿਹੜਾ ਹੋ ਜਾਣਾ ਚਾਹੀਦਾ ਪੇਰੈਂਟਸ ਦਾ। ਸੋ ਉਹ ਰਿਕੁਆਇਰਮੈਂਟ ਓਬਵੀਅਸਲੀ ਜਿਹੜੀ 21 ਸਾਲ ਦੀ ਉਮਰ ਆ ਉਹ ਰਿਕੁਆਇਰਮੈਂਟ ਤੁਹਾਡੀ ਸਟੈਂਡ ਕਰਦੀ ਹੈ। ਜਿਹੜੀ ਚੀਜ਼ ਸਿਰਫ ਚੇਂਜ ਇਹਦੇ ਵਿੱਚ ਉਹੀ ਹੋਈ ਹੈ ਕਿ ਉਹਨਾਂ ਨੂੰ ਕੰਟਰੀ ਆਊਟ ਕਰਨ ਦੀ ਲੋੜ ਨਹੀਂ ਪੈਣੀ, ਬਾਕੀ ਸਾਰਾ ਕੁਝ ਉਦੋਂ ਦਾ ਉਦਾਂ ਹੀ ਸਟੈਂਡ ਕਰਦਾ। ਠੀਕ ਹੈ। ਤੇ ਤੁਸੀਂ ਰਿਮੂਵਲ ਆਰਡਰਸ ਦਾ ਵੀ ਦੱਸਿਆ ਹੈ ਉਹਨਾਂ ਲੋਕਾਂ ਦਾ, ਜੇ ਤੁਸੀਂ ਥੋੜਾ ਇੱਕ ਵਾਰੀ ਫਿਰ ਉਦੋਂ ਦੱਸਿਓ ਵੀ ਜਿਨ੍ਹਾਂ ਲੋਕਾਂ ਦੇ ਉੱਤੇ ਰਿਮੂਵਲ ਆਰਡਰ ਲੱਗੇ ਹੋਏ ਆ ਉਹਨਾਂ ਦੇ ਲਈ ਵੀ ਕੁਝ ਹੈ? ਸੋ ਰਿਮੂਵਲ ਆਰਡਰ ਮਤਲਬ ਕਿ ਜਿਹਨਾਂ ਦਾ ਕੇਸ ਫੇਲ ਹੋ ਗਿਆ, ਡਿਪੋਰਟੇਸ਼ਨ ਰਿਮੂਵਲ ਉਹਨਾਂ ਤੇ ਲਾਤੀ ਆ। ਇਹਨਾਂ ਨੇ ਕੁਝ ਉਹਦੇ ਵਿੱਚ ਮੈਂਸ਼ਨ ਨਹੀਂ ਕੀਤਾ। ਇਹਨਾਂ ਨੇ ਸਿਰਫ ਜਿਹੜੀ ਜਿੱਦਾਂ ਦੱਸਿਆ ਕਿ ਜਦੋਂ ਇਹ ਕਾਨੂੰਨ ਬਣ ਜਾਊਗਾ ਤੇ ਉਹਨਾਂ ਨੂੰ ਕੰਟਰੀ ਆਊਟ ਕਰਨ ਦੀ ਲੋੜ ਨਹੀਂ ਪੈਣੀ, ਸਿਰਫ ਇੱਕੋ ਚੀਜ਼ ਇਹਨਾਂ ਨੇ ਅਨਾਉਂਸ ਕੀਤੀ ਹੈ। ਤੇ ਰਿਮੂਵਲ ਆਰਡਰ ਜਦੋਂ ਬੰਦੇ ਦੇ ਉੱਤੇ ਹੁੰਦਾ, ਸ਼ਿਕੰਜਾ ਕੱਸਿਆ ਹੁੰਦਾ, ਉਹ ਇੱਥੇ 485 ਗ੍ਰੀਨ ਕਾਰਡ ਨਹੀਂ ਕਰ ਸਕਦਾ। ਡਜ਼ਨਟ ਮੈਟਰ ਉਹ ਲੀਗਲ ਆਇਆ ਕਿੱਦਾਂ ਆ। ਸੋ ਤੁਹਾਨੂੰ ਪਹਿਲਾਂ ਜਿਹੜਾ ਓਬਵੀਅਸਲੀ ਰਿਮੂਵਲ ਆਰਡਰ ਨਾਲ ਡੀਲ ਕਰਨਾ ਪਊਗਾ ਤੇ ਦੇਖਦੇ ਆ ਉਹਦੇ ਵਿੱਚ ਕੋਈ ਇਹ ਐਕਸੈਪਸ਼ਨ ਬਣਾਉਂਦੇ ਆ ਕਿ ਉਹਨਾਂ ਨੂੰ ਰੀਓਪਨ ਕਰਨ ਦਿੰਦੇ ਆ ਕਿ ਨਹੀਂ ਕਰਨ ਦਿੰਦੇ ਆ, ਉਹ ਤੇ ਗੱਲ ਪੈਣੀ ਹੈ। ਜੇ ਸਿੱਧਾ ਹੀ BIA ਨੇ ਜਾਂ ਜੇ ਜੱਜ ਦੇ ਮੂਹਰੇ ਫੇਲ ਹੋਇਆ ਸੀ, ਅਪੀਲ ਨਹੀਂ ਕੀਤੀ, ਤਾਂ ਮੋਸ਼ਨ ਟੂ ਰੀਓਪਨ ਉਹਨਾਂ ਨੇ ਡਿਨਾਈ ਕਰਤੀ ਕਿ ਨਹੀਂ ਆਪਾਂ ਇਹ ਕੇਸ ਨਹੀਂ ਖੋਲਣਾ। ਕੇਸ ਖੋਲਣ ਲਈ ਤੁਹਾਡੇ ਕੋਲ ਕਈ ਵਾਰੀ ਇਹਦੇ ਉੱਤੇ ਆਪਾਂ ਸ਼ੋਅ ਵੀ ਕਰ ਚੁੱਕੇ ਹਾਂ ਕਿ ਕੰਟਰੀ ਕੰਡੀਸ਼ਨਸ ਦੇ ਵਿੱਚ ਚੇਂਜ ਹੋਣਾ ਚਾਹੀਦਾ, ਜਾਂ ਕਈ ਵਾਰੀ ਜਿੱਦਾਂ ਕਰਨਾਡੋ ਆਸੀਵੇਦਾ ਦਾ ਆਪਾਂ ਕੇਸ ਡਿਸਕਸ ਕੀਤਾ ਸੀਗਾ ਕਿ ਉਹ ਕੇਸ ਨੂੰ ਬੰਦ ਕਰ ਸਕਦੇ ਆ ਜੇ ਬੰਦੇ ਦਾ I-130 ਅਪਰੂਵ ਆ, ਜਾਂ ਡਿਸਕ੍ਰੈਸ਼ਨ ਉਹ ਐਕਸਰਸਾਈਜ਼ ਆਪਣੀ ਕਰ ਸਕਦੇ ਆ। ਤੇ ਸਾਨੂੰ ਨਹੀਂ ਪਤਾ ਕਿ ਹੁਣ, ਕਿਉਂਕਿ ਜੇ ਰਿਮੂਵਲ ਆਰਡਰ ਵਾਲੇ ਵੀ ਲੋਕ ਇਹਨਾਂ ਨੇ ਲਾ ਲਏ ਤਾਂ ਜਿਹੜਾ 5 ਲੱਖ ਦਾ ਨੰਬਰ ਆ ਉਹ ਤਾਂ ਫਿਰ ਜਾ ਕੇ ਮਿਲੀਅਨਾਂ 'ਚ ਹੀ ਬਣ ਜਾਣਾ, ਕਿਉਂਕਿ ਸਾਰੇ ਲੋਕ ਆ ਜਿਹਨਾਂ ਦੇ ਫਿਰ ਵਿਆਹ ਹੋਏ ਪਏ ਆ। ਤੇ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਬੜੇ ਸਾਰੇ ਲੋਕ ਆ ਜਿਹਨਾਂ ਦੇ ਸਿਟੀਜ਼ਨ ਨਾਲ ਵਿਆਹ, ਪਰ ਉਹਨਾਂ ਦੇ ਰਿਮੂਵਲ ਆਰਡਰ ਜਿਹੜੇ ਲੱਗੇ ਆ ਤੇ ਉਹ ਪੱਕੇ ਨਹੀਂ ਹੋ ਸਕਦੇ ਅਮਰੀਕਾ 'ਚ। ਤੇ ਹੁਣ ਉਹ ਦੇਖਦੇ ਆ ਕਿ ਇਹ ਜਿਹੜਾ ਮੋਸ਼ਨ ਟੂ ਰੀਓਪਨ ਦੀ ਸਾਨੂੰ ਆਪਸ਼ਨ ਦਿੰਦੇ ਆ ਕਿ ਨਹੀਂ ਦਿੰਦੇ ਆ। ਤੇ ਜੇ ਮੋਸ਼ਨ ਟੂ ਰੀਓਪਨ ਦੀ ਆਪਸ਼ਨ ਦੇ ਦਿੰਦੇ ਆ ਫਿਰ ਕੰਮ ਜਿਹੜਾ ਉਹ ਸੌਖਾ ਹੋ ਜਾਊਗਾ ਕਿ ਮੋਸ਼ਨ ਟੂ ਰੀਓਪਨ ਨਾ ਜੇ ਕੇਸ ਰੀਓਪਨ ਹੁੰਦਾ ਤੇ ਬਾਅਦ 'ਚ ਕੋਰਟ ਦੇ ਮੂਹਰੇ ਜਾ ਕੇ ਤੁਸੀਂ ਜਿਹੜੀ ਐਡਜਸਟਮੈਂਟ ਵਗੈਰਾ ਕਰ ਸਕਦੇ ਆ, ਜਾਂ ਉਹਨਾਂ ਨੂੰ ਤੁਸੀਂ ਕਹਿ ਸਕਦੇ ਆ ਕਿ ਡਿਸਮਿਸ ਕਰ ਦਿਓ, ਮੈਂ USCIS ਦੇ ਮੂਹਰੇ ਜਾਣਾ। ਤੇ ਮੇਨ ਗੱਲ ਇਹਦੇ ਵਿੱਚ ਇਹ ਹੈ ਕਿ ਸਾਰੇ ਲੰਬੇ ਟਾਈਮ ਲੱਗਦਾ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਰਨ ਦੇ ਵਿੱਚ ਵੀ। ਤੇ ਜਿੱਦਾਂ ਕਿ ਦੱਸਿਆ ਕਿ ਇਲੈਕਸ਼ਨ ਈਅਰ ਆ ਤੇ ਬਾਈਡਨ ਸਾਹਿਬ ਨੇ ਇਹ ਕੰਮ ਕਰਤਾ, ਤੇ ਇਹ ਜਿਹੜਾ ਰੂਲ ਆ ਕਦੋਂ ਬਣੂਗਾ, ਇਹ ਕਿੰਨੀ ਦੇਰ ਇਹ ਵੈਲਿਡ ਰਹੂਗਾ ਤੇ ਕੀ ਇਹਦਾ ਫਿਊਚਰ ਆ, ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਉੱਦਾਂ ਇਹ ਆ ਕਿ ਜੇ ਇਹ ਰੂਲ ਪਾਸ ਕਰ ਦਿੰਦਾ ਤੇ ਟਰੰਪ ਹੋਣਾ ਲਈ ਔਖਾ ਹੋ ਜਾਣਾ ਇਹਨੂੰ ਕੈਂਸਲ ਕਰਨਾ, ਕਿਉਂਕਿ US ਸਿਟੀਜ਼ਨ ਨੂੰ ਤੁਸੀਂ ਬੈਨੀਫਿਟ ਦੇ ਰਹੇ ਆ। ਤੇ 5 ਲੱਖ ਜਦੋਂ US ਸਿਟੀਜ਼ਨਾਂ ਨੇ ਰੌਲਾ ਪਾਇਆ ਤੇ ਘਰ ਦੇ ਵੀ ਮੰਗਾ ਉਹਨਾਂ ਦੇ 2-4 ਜਾਣੇ ਤਾਂ ਹੋ ਗਏ ਘਰਾਂ 'ਚ, ਤੇ 2 ਮਿਲੀਅਨ ਲੋਕਾਂ ਨੇ ਜਦੋਂ ਰੌਲਾ ਪਾਇਆ ਤੇ ਉਹ ਰੂਲ ਜਿਹੜਾ ਤੋੜਨਾ ਫਿਰ ਜਿਹੜਾ ਔਖਾ ਹੋ ਜਾਣਾ। ਸੋ ਤੇ ਬਾਈਡਨ ਸਾਹਿਬ ਦਾ ਇਦਾਂ ਰਿਹਾ ਕਿ ਬਾਰਡਰ ਖੋਲ ਕੇ ਪਹਿਲਾਂ ਬੰਦੇ ਬੁਲਾ ਲਓ ਵਿੱਚ, ਫਿਰ ਬੈਨ ਲਾ ਦਿਓ ਟ੍ਰਾਂਜ਼ਿਟ ਵਾਲਾ, ਤੇ ਦੋਨੋਂ ਪਾਸੇ ਦੀ ਜਿਹੜੀ ਗੇਮ ਆ ਉਹ ਖੇਡਦੇ ਆ ਬਾਈਡਨ ਸਾਹਿਬ। ਤੇ ਹੁਣ ਬੜਾ ਵੀ ਦੋ ਬੇੜੀਆਂ ਮੈਂ ਕਿਹਾ ਵਿੱਚ ਕਈ ਵਾਰੀ ਇਹਨਾਂ ਨੂੰ ਗਾਲ ਕੱਢਣ ਦਾ ਵੀ ਜੀ ਕਰਦਾ ਕਿ ਤੁਸੀਂ ਯਾਰ ਕੀ ਕਰਤਾ ਕਰਦੇ ਕੁਛ ਆ, ਕਹਿੰਦੇ ਕੁਛ ਆ। ਹਾਂ, ਤੇ ਹੁਣ ਅੱਜ ਏਦਾਂ ਕਿ ਲੈ ਵੀ ਬੱਲੇ ਬੱਲੇ ਵੀ ਕਰਾਈ ਜਾਂਦੇ ਆ। ਵਿੱਚ ਇੱਕ ਵੀਡੀਓ ਆਪਣੀ ਬਣਦੀ ਹੈ ਕਿ ਭਾਈ ਅਮਰੀਕਾ ਦੇ ਵਿੱਚ ਨਾ ਹੋਏ, ਤਾਂ ਬਾਈਡਨ ਸਾਹਿਬ ਨੇ ਆਪਣਾ ਕੰਮ ਬਹੁਤ ਟਾਈਟ ਕਰਤਾ, ਸ਼ਿਕੰਜਾ ਕਰਤਾ ਟਾਈਟ। ਤੇ ਬਾਈਡਨ ਸਾਹਿਬ ਗੇਮ ਵਧੀਆ ਖੇਡਦੇ ਆ, ਇੰਨੇ ਭੋਲੇ ਹੈ ਨਹੀਂ ਜਿੰਨੇ ਲੱਗਦੇ ਭੁੱਲਣ ਦਾ ਮੈਨੂੰ ਲੱਗਦਾ ਢੋਂਗ ਹੀ ਰਚਦੇ, ਭੁੱਲਦੇ ਭਾਲਦੇ ਕੱਖ ਨਹੀਂ। ਇਹਦੇ ਵਿੱਚ ਹੁਣ ਜੇ ਆਪਾਂ ਇਹਨੂੰ ਦੁਬਾਰਾ ਸਮਰਾਈਜ਼ ਕਰੀਏ, ਇੱਕ ਵਾਰੀ ਫਿਰ ਦੱਸਦੇ ਜਾਈਏ, ਅੱਜ ਕਾਲਸ ਨਹੀਂ ਲੈ ਰਹੇ ਅਸੀਂ, ਮਾਫੀ ਚਾਹੁੰਦੇ ਹਾਂ। ਅਗਲੀ ਵਾਰੀ ਜਿਹੜੀਆਂ ਕਾਲਸ ਉਹ ਲਵਾਂਗੇ। ਜਿਹੜੇ ਵੀਡੀਓ ਦੇਖ ਰਹੇ ਹੋਣੇ ਉਹਨਾਂ ਨੇ ਕੋਟ ਪਾਏ ਤੋਂ ਪਤਾ ਲੱਗ ਗਿਆ ਹੋਣਾ ਵੀ ਕਿ ਠੰਡੇ ਮੁਲਕ 'ਚ ਗਏ ਆ ਅੱਜ ਜਿਹੜੇ ਟਰਨੀ ਟਿਰਕੇਣਾ ਜੀ। ਸੋ ਇਸ ਲਈ ਅੱਜ ਆਪਾਂ ਕਾਲਸ ਨਹੀਂ ਜਿਹੜੀਆਂ ਉਹ ਲੈ ਰਹੇ, ਸੋ ਫੈਮਿਲੀ ਦੇ ਨਾਲ ਆ, ਤੇ ਆਪਾਂ ਕੋਈ ਨਹੀਂ ਅਗਲੀ ਵਾਰੀ ਜਿਹੜੀ ਉਹ ਕਾਲਸ ਲਵਾਂਗੇ। ਹੁਣ ਇਹਦੇ ਵਿੱਚ 2 ਚੀਜ਼ਾਂ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਮੈਂਸ਼ਨ ਕੀਤਾ, ਬਹੁਤ ਸਾਰੇ ਲੋਕਾਂ ਦੇ ਕਾਲ ਆਉਣੀਆਂ ਜਾਂ ਪੁੱਛਣੇ ਆ ਵੀ ਅਸੀਂ ਐਲੀਜੀਬਲ ਆ, ਸਾਡੇ ਲਈ ਹੋ ਸਕਦਾ ਕਿ ਨਹੀਂ। ਉਸ ਤੋਂ ਪਹਿਲਾਂ ਉਹ ਕੀ ਲਿਖਿਆ ਉਹਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਅਸੀਂ ਦੱਸਦੇ ਜਾਈਏ, ਅਜੇ ਫੈਡਰਲ ਰਜਿਸਟਰ ਦੇ ਵਿੱਚ ਪਬਲਿਸ਼ ਤਾਂ ਨਹੀਂ ਹੋਇਆ ਕਿ ਹੋ ਗਿਆ?
ਨਹੀਂ ਨਹੀਂ, ਅਜੇ ਫੈਡਰਲ ਰਜਿਸਟਰ ਪਬਲਿਸ਼ ਨਹੀਂ ਹੋਇਆ। ਅਜੇ ਸਿਰਫ ਉਹਨਾਂ ਨੇ ਕਿਹਾ ਆ ਵੀ ਇਦਾਂ ਕਰਨਾ ਅਸੀਂ। ਇਹ ਤਾਂ ਮੈਨੂੰ ਲੱਗਦਾ ਉਹਨਾਂ ਨੇ ਬਣਾਇਆ ਵੀ ਨਹੀਂ। ਬਾਈਡਨ ਸਾਹਿਬ ਨੇ ਆਰਡਰ ਦੇ ਦਿੱਤਾ ਕਿ ਬਿਰਿਆਨੀ ਖਾਣੀ ਆ, ਉਹ ਕਹਿੰਦੇ ਪਹਿਲਾਂ ਇਨਗਰੀਡੀਐਂਟ ਤਾਂ ਦਿਓ ਸਾਨੂੰ, ਕਰਨਾ ਕੀ ਆ ਵਿੱਚ, ਕੀ ਕਹਿੰਦਾ ਰੂਲ ਲਿਖਿਆ ਨਹੀਂ ਗਿਆ, ਕੀ ਇਹਦੀ ਡਿਟੇਲ ਆ, ਕਿਹੜਾ ਫਾਰਮ ਆ, ਕਿੰਨਾ ਟਾਈਮ ਲਾਣਾ ਤੇ ਕਿੰਨੇ ਰਿਸੋਰਸਸ ਦੇਣੇ ਆ। ਹੁਣ ਇਦਾਂ ਕਿ ਰੂਲ ਤਾਂ ਬਣਾ ਦੋ ਕਿ ਫਾਰਮ ਇਦਾਂ ਵਾ, ਤੇ ਬਾਅਦ ਚ ਬਾਈਡਨ ਸਾਹਿਬ ਬੰਦੇ ਨਾ ਤੈਨਾਤ ਕਰਨੇ ਆ, ਟਰੰਪ ਆ ਕੇ ਕਵੇ ਕਿ ਮੈਂ ਬੰਦੇ ਨਹੀਂ ਨਾ ਫਲਾਣੇ, ਤੇ ਉਧਰੋਂ ਖਿੱਚ ਲੈਣੇ। ਤੇ ਪ੍ਰੋਸੈਸ 3 ਸਾਲ ਦੇ ਉਹਨਾਂ ਨੇ ਵੈਸੇ ਹੀ ਰੋਕ ਲਾਈ ਆ, ਤੇ ਉਸ ਤੋਂ ਬਾਅਦ ਜੇ ਪ੍ਰੋਸੈਸ ਇਦਾਂ ਦਾ ਕਰ ਦੇਣ ਕਿ ਇਹਨੂੰ ਅਪਰੂਵ ਹੋਣ ਲਈ 5 ਸਾਲ ਹੋਰ ਲੱਗਣੇ ਆ, ਤੇ ਬੰਦਾ ਤੇ ਫਸ ਗਿਆ ਨਾ ਫਿਰ ਵਿੱਚ ਵਿਚਾਲੇ। ਕਿ ਹੁਣ ਜੇ 7-8 ਸਾਲ ਅਮਰੀਕਾ US ਸਿਟੀਜ਼ਨ ਨਾਲ ਕਿੱਥੇ ਵਿਆਹ ਬੰਦਾ ਦਾ ਚੱਲੂਗਾ, ਨਹੀਂ ਚੱਲੂਗਾ, ਤੇ ਕਾਫੀ ਸਾਰੇ ਜਿਹੜੇ ਪਹਿਲੂ ਇਹਦੇ ਵਿੱਚ ਜਿਹੜੇ ਆਪਣੇ ਆ ਜਾਂਦੇ ਆ, ਤੇ ਰੂਲ ਅਜੇ ਇਹ ਬਣਿਆ ਨਹੀਂ, ਪ੍ਰੋਸੈਸ ਪੂਰਾ ਬਣਿਆ ਨਹੀਂ। ਸੋ ਪ੍ਰਪੋਜ਼ਡ ਰੂਲ ਆ, ਲੱਗ ਰਿਹਾ ਵੀ ਐਗਜ਼ੈਕਟਿਵ ਆਰਡਰ ਸਾਈਨ ਕਰ ਸਕਦੇ ਆ, ਪਰ ਅਜੇ ਪੂਰੀ ਤਰ੍ਹਾਂ ਇਹ ਹੋਇਆ ਨਹੀਂ, ਅਜੇ ਫੈਡਰਲ ਰਜਿਸਟਰ 'ਚ ਆਉਣਾ ਆ। ਜਦੋਂ ਆ ਗਿਆ, ਪਾਸ ਹੋ ਗਿਆ, ਫਿਰ ਆਪਾਂ ਪੂਰਾ ਕਨਫਰਮ ਕਰ ਸਕਦੇ ਵੀ ਐਗਜ਼ੈਕਟਲੀ ਡਿਟੇਲਸ ਕੀ ਆ। ਪਰ ਇਹ ਜਿਹੜੀਆਂ ਆਪਾਂ ਨੂੰ ਮੁੱਢਲੀਆਂ ਗੱਲਾਂ ਜਿਹੜੀਆਂ ਪਤਾ ਲੱਗੀਆਂ, ਸ਼ੁਰੂਆਤੀ ਦੌਰ 'ਚ ਪਤਾ ਲੱਗੀਆਂ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਸੋ ਅਟਾਰਨੀ ਟੇਰੀ ਕਹਿਣਾ ਜੀ, ਕਈਆਂ ਦੇ ਸਵਾਲ ਆਉਣੇ ਜੀ, ਮੈਂ ਤਾਂ ਵਿਜ਼ਟਰ ਵੀਜ਼ੇ ਤੇ ਆਇਆ ਸੀ, ਫਿਰ ਵਿਆਹ ਹੋਇਆ, ਫਿਰ ਉਹਨਾਂ ਲੋਕਾਂ ਦੇ ਲਈ ਇਹ ਜੇ ਮੰਨ ਲਓ ਪਬਲਿਸ਼ ਹੋ ਜਾਂਦਾ, ਪਾਸ ਹੁੰਦਾ, ਉਹਨਾਂ ਦੇ ਲਈ ਇਹ ਹੈਗਾ ਆ ਕਿ ਨਹੀਂ ਹੈਗਾ? ਪਹਿਲਾਂ ਤਾਂ ਜਿਹੜਾ ਵਿਜ਼ਟਰ ਵੀਜ਼ੇ ਤੇ ਆਇਆ ਸੀਗਾ, ਜਦੋਂ ਰਿਮੂਵਲ ਆਰਡਰ ਜਾਂ ਕੋਈ ਬਾਹਰ ਨਹੀਂ ਹੈਗੀ, ਭਾਵੇਂ ਜਿੰਨਾ ਮਰਜ਼ੀ ਟਾਈਮ ਹੋ ਗਿਆ ਅਮਰੀਕਾ 'ਚ ਰਹਿੰਦੇ, ਕੱਚਾ ਹੋ ਗਿਆ ਉਹ, ਤੇ ਉਹ ਸਿਟੀਜ਼ਨ ਨਾਲ ਵਿਆਹ ਕਰਾ ਕੇ ਤਾਂ ਵੀ ਸਿੱਧੇ ਪੱਕਾ ਹੋ ਸਕਦਾ ਸੀਗਾ ਹਮੇਸ਼ਾ। ਓਕੇ, ਪਹਿਲਾਂ ਹੀ ਹੋ ਸਕਦਾ ਸੀ, ਠੀਕ ਹੈ। ਮਤਲਬ ਜਿਹੜੀ ਪ੍ਰੋਬਲਮ ਇਹੀ ਪੈਂਦੀ ਸੀਗੀ ਕਿ ਬੰਦਾ ਜਿਹੜਾ 2 ਨੰਬਰ 'ਚ ਆਇਆ ਉਹ ਨਹੀਂ ਹੋ ਸਕਦਾ ਸੀਗਾ, ਤੇ ਉਹ ਕੰਟਰੀ ਆਊਟ ਨਹੀਂ ਕਰਨਾ ਚਾਹੁੰਦਾ ਸੀਗਾ। ਸੋ ਉਹਨਾਂ ਬਾਰੇ ਇਹ ਜਿਹੜੀ ਗੱਲ। ਹਾਂਜੀ, ਸੌਰੀ ਮੈਂ ਵਾਰੀ-ਵਾਰੀ ਸਿਰ ਇਹਦੇ ਵਿੱਚ ਇੱਕ-ਇੱਕ ਕਰਕੇ ਪੁੱਛ ਰਿਹਾ ਤਾਂ ਜੋ ਸਾਰਿਆਂ ਨੂੰ ਲੱਗੇ ਵੀ ਆਪਾਂ ਸਾਰਿਆਂ ਨੂੰ ਕਵਰ ਜਿਹੜਾ ਇੱਥੇ ਕਰ ਰਹੇ ਹਾਂ। ਸੋ ਹੁਣ I-94 ਦੇ ਉੱਤੇ ਆਏ ਦੇ, ਜੇ ਮੰਨ ਲਓ ਉਹਦਾ ਅਸਾਈਲਮ ਲੱਗਾ, ਰਿਮੂਵਲ ਆਰਡਰ ਲੱਗ ਗਿਆ, ਕੀ ਉਹ ਰਿਮੂਵਲ ਆਰਡਰ ਵਾਲੇ ਨੂੰ ਇਸ ਦੇ ਨਾਲ ਫਾਇਦਾ ਹੈ ਜਾਂ ਨਹੀਂ? ਲਾਅ ਦੇ ਵਿੱਚ ਕੁਝ ਵੀ ਨਹੀਂ ਇਦਾਂ ਦਾ ਪਬਲਿਸ਼ ਹੋਇਆ। ਉਹ ਆਪਾਂ ਸਿਰਫ ਤੇ ਸਿਰਫ ਇਹੀ ਵੇਖ ਸਕਦੇ ਹਾਂ ਕਿ ਜੇ ਕਿਸੇ ਕਾਰਨ ਉਹ ਕੇਸ ਜਿਹੜੇ ਰੀਓਪਨ ਹੋ ਸਕਣ, ਜਿੱਦਾਂ ਕੋਰਨੈਡੋ ਦੇ ਥੱਲੇ ਆਪਣਾ ਇੱਕ ਕਪਲ ਹੈਗਾ, ਉਹ ਆਪਣਾ ਈਸਟ ਕੋਸਟ ਤੇ ਪੈਂਸਿਲਵੇਨੀਆ ਵੱਲ ਹੈਗੇ ਆ। ਪਹਿਲਾਂ ਤਾਂ ਜੇ ਮੇਰੀ ਵੀਡੀਓ ਸੁਣਦੇ ਤੁਸੀਂ ਕਿਹਾ ਸੀ ਆਉਂਗੇ ਵੀਡੀਓ ਬਣਾਉਣ ਸਾਡੇ ਆਫਿਸ, ਤੁਸੀਂ ਆਏ ਨਹੀਂ। ਤੇ ਕੋਰਨੈਡੋ ਅਸਵੇਦ ਦਾ ਜਦੋਂ ਆਇਆ ਸੀਗਾ, ਉਹਨਾਂ ਦਾ ਕੇਸ ਕੂਸ ਜਿਹੜਾ ਚੰਗਾ ਹੀ ਪੁਰਾਣਾ 90s ਦੇ ਵਿੱਚ ਫੇਲ ਹੋ ਗਿਆ ਸੀਗਾ ਨਿਊਯਾਰਕ ਦੇ ਵਿੱਚ। ਤੇ ਉਸ ਤੋਂ ਬਾਅਦ ਜੋ ਜਹਾਨ ਦਾ ਵਕੀਲ ਲੱਭ ਲੁੱਭ ਕੇ ਉਹਨਾਂ ਨੇ ਕਈ ਟਰਾਈਟਰੀ ਮਾਰ ਲਏ ਤੇ ਡਿਪੋਟੇਸ਼ਨ ਲੱਗ ਗਈ ਸੀਗੀ। ਤੇ ਕੋਰਨੈਡੋ ਅਸਵੇਦ ਦੇ ਥੱਲੇ ਜਦੋਂ ਨਵਾਂ ਹੋਇਆ ਸੀਗਾ, ਤੇ ਆਪਾਂ ਮੋਸ਼ਨ ਟੂ ਰੀਓਪਨ ਪਾ ਕੇ ਕੇਸ ਨੂੰ ਰੀਓਪਨ ਕਰਾ ਲਿਆ ਸੀਗਾ BIA ਲੈਵਲ ਤੇ। ਜਦੋਂ ਉਹਨੇ ਰੀਓਪਨ ਕਰਤਾ, ਸਰਕਾਰੀ ਵਕੀਲ ਕਹਿੰਦਾ ਕਿ ਕੀ ਹੁਣ ਕੀ ਲੱਭਦੇ ਆ ਸਾਡੇ ਮੂਹਰੇ, ਤੇ ਉਹਨੂੰ ਅਸੀਂ ਦੱਸਿਆ ਕੇਸ ਤਾਂ ਇਹ ਆ ਪਹਿਲੂ ਆ ਕੇਸ ਦੇ, ਤੇ ਪਰ ਆਪਾਂ ਜਿਹੜਾ ਉਹਨੂੰ ਰਿਮਾਂਡ ਕਰੋ ਥੱਲੇ ਜੱਜ ਵੱਲ, ਤੇ ਫਿਰ ਉਹਨੂੰ ਕੇਸ ਨੂੰ ਉਹਨਾਂ ਨੇ ਡਿਸਮਿਸ ਕਰਤਾ। ਤੇ ਫਿਰ ਕਿਉਂਕਿ ਐਂਟਰੀ ਲੀਗਲ ਸੀ ਤੇ ਉਹ ਸਿੱਧੇ ਪੱਕੇ ਹੋ ਗਏ। ਸੋ ਟਾਈਮ ਟੂ ਟਾਈਮ ਜਿਹੜੀਆਂ ਇਹ ਰਿਕੁਆਇਰਮੈਂਟਾਂ ਜਿਹੜੀਆਂ ਕਦੀ ਕੇਸ ਲਾਅ ਦੇ ਥੱਲੇ, ਕੋਰਨੈਡੋ ਅਸਵੇਦ ਦਾ ਕਾਫੀ ਜਿਹੜੇ ਰੇਡੀਓ ਸ਼ੋਅ ਸੁਣਨ ਵਾਲੇ ਸੀ, ਜਿਹੜੇ ਤਾਂ ਸਮਝਦੇ ਆ, ਉਹਨਾਂ ਨੇ ਉਸ ਬਹੁਤ ਫਾਇਦਾ ਚੱਕਿਆ, ਤੇ ਉਹ ਕਾਫੀ ਲੋਟ ਜਿਹੜਾ ਉਦੋਂ ਕਲੀਅਰ ਹੋ ਗਿਆ ਏਦਾਂ ਹੀ। ਤੇ ਠੀਕ ਹੈ, ਕਾਫੀ ਲੋਕ ਆ ਉਹ ਇਨਫੋਰਮੇਸ਼ਨ ਏਦਾਂ ਹੀ ਆ ਕਿ ਉਦਾਂ ਹੀ ਖਬਰਾਂ ਜਿਹੀਆਂ ਇਹ ਪੜ੍ਹੀ ਜਾਂਦੇ ਆ, ਤੇ ਇਨਫੋਰਮੇਸ਼ਨ ਤੇ ਐਕਟ ਕਰਨਾ ਵੀ ਜਿਹੜਾ ਹੈਗਾ ਜ਼ਰੂਰੀ ਹੈਗਾ ਸਹੀ ਤਰੀਕੇ ਨਾਲ, ਕਿ ਤੁਹਾਨੂੰ ਸਮਝ ਕਿੰਨੀ ਆਈ ਆ ਤੇ ਕਿੱਥੇ ਡਾਈਸ ਰੋਲ ਜਿਹੜੇ ਕਰਨੇ ਆ, ਸਟੈਪ ਲੈਣਾ, ਹਨਾ। ਤੇ ਉਹ ਹਰ ਇੱਕ ਚੀਜ਼ ਦਾ ਜਿਹੜਾ ਟਾਈਮ ਹੀ ਹੁੰਦਾ ਵਾ, ਤੇ ਹੁਣ ਅਜੇ ਜਿਹੜਾ ਟਾਈਮ ਨਹੀਂ ਆਇਆ, ਇਹ ਟਾਈਮ ਜਿਹੜਾ ਆਊਗਾ, ਇਹਦੇ ਬਾਰੇ ਆਪਾਂ ਹੋਰ ਜਾਣਕਾਰੀ ਜਿਹੜੀ ਦਵਾਂਗੇ। ਸਾਡੀ ਕੋਈ ਪੁਰਾਣੀ ਵੀਡੀਓ ਸੁਣ ਕੇ ਐਕਟ ਨਾ ਕਰਿਓ, ਨਵੀਂ ਜਿਹੜੀ ਲੇਟੈਸਟ ਇਨਫੋਰਮੇਸ਼ਨ ਹੋਊਗੀ ਉੱਤੇ ਰਿਓ, ਹੋ ਸਕਦਾ ਜੋ ਵੀ ਆਪਾਂ ਅੱਜ ਕਹਿ ਰਹੇ ਹਾਂ ਇਹ ਤੋਂ ਡਿਫਰੈਂਟ ਚੀਜ਼ਾਂ ਹੋਣ ਅਗਲੇ ਵੀਕ ਹੀ। ਬਿਲਕੁਲ, ਕੁਝ ਵੀ ਜਿਹੜਾ ਉਹ ਚੇਂਜ ਹੋ ਸਕਦਾ ਆ। ਇਹ ਇਮੀਗ੍ਰੇਸ਼ਨ ਦਾ ਤਾਂ ਇਦਾਂ ਹੀ ਆ ਵੀ ਕਿੱਦਣ ਕਿੰਨੇ ਕੀ ਸੋਚਤਾ, ਜੋ ਹੋ ਗਿਆ ਪਾਲਿਸੀ ਚੇਂਜ ਹੋ ਗਈ ਤਾਂ ਹੋ ਗਈ। ਹੁਣ ਆਪਾਂ ਆਈਏ ਉਹਨਾਂ ਲੋਕਾਂ ਦੇ ਜਿਹੜੇ ਸਦਰਨ ਜਾਂ ਕੈਨੇਡੀਅਨ ਕਿਸੇ ਵੀ ਬਾਰਡਰ ਤੋਂ ਜਿਹੜਾ ਉਹ ਆ ਰਿਹਾ, ਜੇ ਉਹ ਆਏ ਆ ਤੇ ਆ ਕੇ ਨਹੀਂ ਫੜੇ ਗਏ, ਸੇਫਲੀ ਲੰਘ ਗਏ ਆ, ਇਹ ਉਹਨਾਂ ਨੂੰ ਮਦਦ ਕਰੇਗਾ ਇਹ ਵਾਲਾ ਜਿਹੜਾ ਰੂਲ ਆ? ਜੇ 10 ਸਾਲ ਪਹਿਲਾਂ ਸੀਗੇ, ਹਾਂਜੀ 10 ਸਾਲ ਪਹਿਲਾਂ ਜੇ ਆਏ ਆ, ਤੇ ਭਾਵੇਂ ਜਿਹੜੇ ਮਰਜ਼ੀ ਬਾਰਡਰ ਤੋਂ ਆਏ ਆ, 10 ਸਾਲ ਪਹਿਲਾਂ ਜੇ ਆਏ ਸੀਗੇ ਤੇ ਜੂਨ 17 2024 ਤੋਂ ਪਹਿਲਾਂ ਉਹਨਾਂ ਦਾ ਵਿਆਹ ਜੇ ਸਿਟੀਜ਼ਨ ਹੋ ਗਿਆ, ਉਹੀ ਕਰ ਸਕਦੇ ਆ, ਬਾਕੀ ਤਾਂ ਇਹਦੇ ਵਿੱਚ ਨਹੀਂ ਆਉਂਦੇ। ਤੇ ਜਿਹੜਾ ਆ ਕੇ ਜੋ ਮੰਨ ਲਓ ਕੰਧ ਟੱਪ ਕੇ, ਜਦੋਂ ਬਾਰਡਰ ਟੱਪ ਕੇ ਜੋ ਫੜਿਆ ਵੀ ਜਾਂਦਾ, ਉਹਦੇ ਲਈ ਵੀ ਸੇਮ ਹੀ ਆ? ਉਹਦੇ ਲਈ ਕੋਈ ਵੱਖਰੀ ਚੀਜ਼ ਨਹੀਂ? ਉਹ ਵੀ ਉਹੀ ਹੈ 10 ਸਾਲ ਪਹਿਲਾਂ ਵਾਲੀ ਗੱਲ? ਹਾਂਜੀ, ਸੋ
ਗੱਲ ਇਹਦੇ ਵਿੱਚ ਇਹ ਹੈਗੀ ਆਪਾਂ ਹੁਣ ਨਵਿਆਂ ਦੀ ਗੱਲ ਨਹੀਂ ਕਰ ਰਹੇ, ਜਿਹੜੇ 10 ਸਾਲ ਪਹਿਲਾਂ ਜਿਹੜੇ ਹਾਂਜੀ, ਪਹਿਲੋਂ ਜਿਹੜੇ ਆਏ ਸੀਗੇ। ਜਿਹੜੇ 2014 ਤੋਂ ਪਹਿਲਾਂ ਦੀ ਆਪਾਂ ਗੱਲ ਜਿਹੜੀ ਕਰ ਰਹੇ ਹਾਂ, ਤੇ ਹੂੰ, ਜੇ ਜਿਹੜੇ ਲੋਕੀ ਫੜੇ ਗਏ ਆ ਉਹ ਤਾਂ ਆਲਰੇਡੀ ਪ੍ਰੋਸੀਡਿੰਗ ਚ ਪਾ ਦਿੱਤੇ ਹੋਣੇ ਆ, ਜਾਂ ਉਹਨਾਂ ਦਾ ਕੇਸ ਚੱਲ ਰਿਹਾ ਹੋਣਾ, ਜਾਂ ਲਟਕੇ ਹੋਏ ਹੋਣੇ ਆ, ਤੇ ਉਹਨਾਂ ਨੇ ਜੇ ਸਿਟੀਜ਼ਨ ਨਾਲ ਵਿਆਹ ਆਲਰੇਡੀ ਜੂਨ 17 2024 ਨੂੰ ਕਰਾ ਲਿਆ ਸੀਗਾ, ਤਾਂ ਫਿਰ ਉਹ ਆਪਣੇ ਜਿਹੜੇ ਉਹਨਾਂ ਨੂੰ ਪੀਡੀ ਲੈਣ ਚ ਫਾਇਦਾ ਹੋ ਸਕਦਾ ਵਾ ਜੇ ਇਹ ਰੂਲ ਪਾਸ, ਜਾਂ ਉਹਨਾਂ ਨੂੰ ਐਡਮਿਨ ਕਲੋਜ਼ ਕਰਾ ਲਓ ਤੁਸੀਂ। ਐਡਮਿਨ ਕਲੋਜ਼ ਇਹ ਹੁੰਦਾ ਕਿ ਕੇਸ ਤੁਹਾਡਾ ਡਿਸਮਿਸ ਨਹੀਂ ਹੁੰਦਾ, ਤੁਸੀਂ ਟੈਂਪਰੇਰੀਲੀ ਫਾਈਲ ਜਿਹੜੀ ਬੰਦ ਕਰਾਉਂਦੇ ਆ ਕਿ ਜੱਜ ਸਾਹਿਬ ਇਦਾਂ ਅਨਾਉਂਸਮੈਂਟ ਹੋਈ ਆ, ਮੈਂ ਐਲੀਜੀਬਲ ਹੋ ਜਾਣਾ, ਮੈਨੂੰ 6 ਮਹੀਨੇ ਦੀ ਮੋਹਲਤ ਦੇ ਦਿਓ, ਮੇਰਾ ਐਡਮਿਨ ਕਲੋਜ਼ ਜਿਹੜਾ ਕਰ ਦਿਓ, ਤੇ ਦੇਖ ਸਕਦੇ ਆ ਕਿ ਇਹ ਰੂਲ ਦਾ ਕੀ ਬਣਦਾ। ਓਕੇ, ਸੋ ਸਮਰਾਈਜ਼ ਅਟਾਰਨੀ ਟੇਕਿਆਣਾ ਜੀ, ਜਿਹੜਾ ਇਹ ਕਰਨਾ ਹੋਵੇ, ਜਿਹੜੀਆਂ ਇਹਦੀਆਂ ਰਿਕੁਆਇਰਮੈਂਟਸ ਆ, ਐਲੀਜੀਬਿਲਟੀਜ਼ ਆ, 17 ਜੂਨ ਬੜੀ ਅਹਿਮ ਦਿਨ ਆ, 17 ਜੂਨ 2024, ਉਸ ਤੋਂ ਪਹਿਲਾਂ ਮਿਨੀਮਮ 10 ਸਾਲ ਰਹਿੰਦਿਆਂ ਨੂੰ ਹੋਏ ਹੋਣੇ ਚਾਹੀਦੇ ਆ। ਤੁਸੀਂ ਇੱਕ ਵਾਰੀ ਉਹ ਸਾਰੀ ਐਲੀਜੀਬਿਲਟੀ ਜੇ ਤੁਸੀਂ ਸਮਰਾਈਜ਼ ਕਰ ਦਿਓ ਵੀ ਇਹ ਪ੍ਰਪੋਜ਼ਡ ਜਿਹੜੇ ਨਾਨ ਸਿਟੀਜ਼ਨ ਸਪਾਊਸਿਸ ਆ ਯੂਐਸ ਸਿਟੀਜ਼ਨ ਦੇ ਲਈ, ਉਹਨਾਂ ਦੇ ਲਈ ਕਿਹੜਾ ਪ੍ਰਪੋਜ਼ਡ ਰੂਲ ਆ ਰਿਹਾ ਹੈ, ਇਹ ਜੇ ਸਮਰਾਈਜ਼ ਕਰ ਦਿਓ ਇੱਕ ਵਾਰੀ ਫਿਰ। ਜੀ ਜੀ ਬਿਲਕੁਲ। ਸੋ 17 ਜੂਨ 2024 ਬੜੀ ਅਹਿਮ ਡੇਟ ਆ, ਤੇ 27 ਜੂਨ ਜੇ ਰੱਖ ਦਿੰਦਾ ਫਿਰ ਹੋਰ ਥੋੜੀ ਘਲੋਲ ਹੋ ਜਾਣੀ ਸੀ, ਸਾਰੇ 27 ਬੰਦੇ ਆਪਣੇ ਵਿੱਚ ਪੱਕੇ ਹੋ ਜਾਣੇ ਸੀਗੇ, ਪਰ 17 ਜੂਨ ਉਹਨਾਂ ਨੇ ਕੱਟ ਆਫ ਜਿਹੜੀ ਰੱਖੀ ਆ। ਤੇ ਇਹ ਤੋਂ ਪਹਿਲਾਂ ਤੁਹਾਡਾ ਸਿਟੀਜ਼ਨ ਨਾਲ ਵਿਆਹ ਹੋ ਗਿਆ ਹੋਣਾ ਚਾਹੀਦਾ, 10 ਸਾਲ ਤੁਹਾਨੂੰ ਕੰਟੀਨਿਊਸਲੀ ਰਹਿ ਗਏ, ਤੁਹਾਨੂੰ ਹੁੰਦੇ ਇੱਥੇ ਹੋ ਗਏ, ਵਰਡ ਮਿਕਸ ਅਪ ਹੋ ਗਏ। 17 ਜੂਨ 2024 ਤੋਂ ਪਹਿਲਾਂ ਤੁਹਾਡਾ ਵਿਆਹ ਹੋਇਆ ਹੋਣਾ ਚਾਹੀਦਾ, ਤੇ ਤੁਹਾਨੂੰ 10 ਸਾਲ ਪੂਰੇ ਹੋ ਗਏ ਹੋਣੇ ਚਾਹੀਦੇ ਆ ਇੱਥੇ ਅਮਰੀਕਾ 'ਚ ਰਹਿੰਦੇ ਹੋਏ 17 ਜੂਨ ਤੱਕ। ਤੇ 2 ਨੰਬਰ 'ਚ ਤੁਸੀਂ ਆਏ ਹੋਣੇ ਚਾਹੀਦੇ ਹੋ, ਪੇਰੋਲ ਜਾਂ I-94 ਜਾਂ ਐਡਮਿਸ਼ਨ ਜਾਂ ਇਨਸਪੈਕਸ਼ਨ ਤੁਹਾਡੀ ਨਹੀਂ ਹੋਣੀ ਚਾਹੀਦੀ ਆ। ਸੋ ਕੋਈ ਵੀ J1 ਵੀਜ਼ੇ ਵਾਲੇ, J1 ਵੀਜ਼ੇ ਵਾਲੇ ਜਿਹਨਾਂ ਦੇ ਵੇਵਰ ਵੂਵਰ ਸੀਗੇ, ਜਾਂ ਐਸਟਾਉਸਟ ਵਾਲੇ ਜਿਹੜੇ ਸੀਗੇ, ਜਿਹੜੇ ਲੀਗਲੀ ਜਿਹੜੇ ਆਏ ਸੀਗੇ, ਜਿਹੜੇ ਫਸੇ ਬੈਠੇ ਆ, ਉਹ ਲੋਕੀ ਜਿਹੜੇ ਇਹਦੇ ਵਿੱਚ ਨਹੀਂ ਆਉਗੇ। ਠੀਕ ਹੈ, ਤੇ ਇਹਦੇ ਲਈ ਰਿਕੁਆਇਰਮੈਂਟ ਉਹਨਾਂ ਨੇ ਅਜੇ ਸਟੈਬਲਿਸ਼ ਜਿਹੜੀਆਂ ਕਰਨੀਆਂ, ਤੇ ਕੋਈ ਵੀ ਉਹ ਕਹਿੰਦੇ ਕਿ ਕ੍ਰਿਮੀਨਲ ਹਿਸਟਰੀ ਸੀਰੀਅਸ ਤੁਹਾਡੀ ਮੇਜਰ ਨਹੀਂ ਹੋਣੀ ਚਾਹੀਦੀ ਆ, ਬੈਕਗਰਾਉਂਡ ਚੈੱਕ ਵਗੈਰਾ ਕਲੀਨ ਹੋਣੇ ਚਾਹੀਦੇ ਆ, ਨੈਸ਼ਨਲ ਸਿਕਿਉਰਿਟੀ ਨੂੰ, ਪਬਲਿਕ ਸੇਫਟੀ ਨੂੰ ਤੁਸੀਂ ਥ੍ਰੈਟ ਜਿਹੜੇ ਨਹੀਂ ਹੋਣੇ ਚਾਹੀਦੇ ਆ। ਤੇ ਫੈਡਰਲ ਰਜਿਸਟਰ ਦੇ ਵਿੱਚ ਉਹ ਇੱਕ ਨੋਟਿਸ ਜਿਹੜਾ ਪਬਲਿਸ਼ ਕਰੂਗੇ ਆਉਣ ਵਾਲੇ ਕੁਝ ਹਫ਼ਤਿਆਂ 'ਚ, ਕੁਝ ਮਹੀਨਿਆਂ 'ਚ, ਇਹ ਪਤਾ ਨਹੀਂ, ਤੇ ਉਹ ਜਦੋਂ ਪਬਲਿਸ਼ ਹੋ ਜਾਊਗਾ ਤੇ ਉਹਦੇ ਵਿੱਚ ਉਹ ਸਾਰੇ ਸਟੈਪਸ ਜਿਹੜੇ ਆਊਟਲਾਈਨ ਕਰਨਗੇ ਕਿ ਕਿੱਦਾਂ ਇਹ ਐਪਲੀਕੇਸ਼ਨ ਫਾਈਲ ਕਰਨੀ ਆ, ਕੌਣ ਕੌਣ ਇਹਦੇ ਵਿੱਚ ਆਉਂਦਾ, ਨਹੀਂ ਆਉਂਦਾ, ਫੀਸ ਇਹਦੀ ਕਿੰਨੀ ਹੋਣੀ ਆ। ਤੇ ਉਹ ਜਦੋਂ ਵੀ ਇਨਫੋਰਮੇਸ਼ਨ ਆਊਗੀ ਉਦੋਂ ਫਿਰ ਆਪਾਂ ਤੁਹਾਡੇ ਨਾਲ ਦੁਬਾਰਾ ਸਾਂਝੀ ਜਿਹੜੀ ਕਰਾਂਗੇ। ਅਜੇ ਸਿਰਫ ਇੰਨਾ ਹੀ ਆ, ਤੇ ਬਾਹਲਾ ਜ਼ਿਆਦਾ ਐਕਸਾਈਟਿਡ ਹੋਣ ਦੀ ਲੋੜ ਨਹੀਂ ਹੈਗੀ। ਇਹ ਪੋਲਿਟਿਕਸ ਦਾ ਹੁਣ ਇਦਾਂ ਸੀ ਨਾ ਕਿ ਬਾਈਡਨ ਸਾਹਿਬ ਦਾ ਕਾਰਜਕਾਲ ਘੱਟ ਰਹਿ ਗਿਆ, ਤੇ ਮਹੀਨੇ ਰਹਿ ਗਏ ਕੁਝ। ਹਾਂ, ਟਰੰਪ ਹੁਣੀ ਆ ਕੇ ਵੀ ਸਿੱਧੇ ਕਹਿ ਸਕਦੇ ਆ ਕਿ ਪਹਿਲੇ ਦਿਨ ਇਹਦੇ ਸਾਰੇ ਐਗਜ਼ੈਕਟਿਵ ਆਰਡਰ ਕੈਂਸਲ, ਖਤਮ ਗੱਲ, ਮਤਲਬ ਪ੍ਰੈਜ਼ੀਡੈਂਟ ਗਿਆ ਤੇ ਐਗਜ਼ੈਕਟਿਵ ਆਰਡਰ ਗਿਆ। ਤੇ ਫੈਡਰਲ ਜਿਹੜਾ ਸੱਤਾ ਜਿਹੜਾ ਕੁਰਸੀ ਤੇ ਉਹਦੀ ਚੱਲਣੀ ਹੈ। ਹਾਂਜੀ, ਜੇ ਹੁਣ ਰੂਲ ਬਣਾ ਦਿੰਦੇ ਆ ਤੇ ਉਹਨੂੰ ਚੈਲੰਜ ਵੀ ਕਈ ਵਾਰੀ ਕਰ ਦਿੰਦੇ ਆ, ਹਨਾ। ਹਾਂਜੀ, ਤੇ ਕਈ ਵਾਰੀ ਰੂਲ ਗਲਤ ਵੀ ਬਣ ਜਾਂਦੇ ਆ, ਟਰੰਪ ਹੋਣਾ ਕੋਈ ਕਿ ਕੋਰਟ 'ਚ ਚੈਲੰਜ ਹੁੰਦੇ ਕਿ ਇਹਨਾਂ ਨੇ ਪ੍ਰੋਸੀਜਰ ਨਹੀਂ ਫੋਲੋ ਕੀਤਾ, ਆ ਨਹੀਂ ਕੀਤਾ, ਉਹ ਨਹੀਂ ਕੀਤਾ। ਕਾਫੀ ਸਾਰਾ ਡਰਾਮਾ ਜਿਹੜਾ ਉਹ ਚੱਲਣਾ ਵਾ। ਪਰ ਘੱਟੋ ਘੱਟ ਇੱਕ ਗੱਲ ਆ ਕਿ ਇਮੀਗ੍ਰੈਂਟ ਜਿਹੜੇ ਲੋਕ ਦੁਖੀ ਸੀਗੇ ਇਤੋਂ ਬਾਈਡਨ ਤੋਂ ਕਿ ਹੁਣ ਏਦਾਂ ਕਰ ਰਿਹਾ, ਇਹ ਆਪਣਾ ਥੋੜਾ ਜਿਹਾ ਆਪਣੀ ਸਾਈਡ ਬਚਾ ਗਿਆ ਕਿ ਬਾਰਡਰ ਖੋਲ ਕੇ ਬੰਦੇ ਨੇ ਆ ਵੀ ਬੜੇ ਗਏ ਆ, ਤੇ ਉਸ ਤੋਂ ਬਾਅਦ ਇਹਨੇ ਬਾਰਡਰ ਬੰਦ ਵੀ ਇਦਾਂ ਦਾ ਕੀਤਾ ਕਿ ਟਰੰਪ ਨਾਲੋਂ ਜ਼ਿਆਦਾ ਬੰਦ ਕਰਤਾ, ਕਿ CLP ਲਾਤਾ, ਤੇ ਜਿਹੜਾ ਹੁਣ ਟੋਟਲੀ ਬੈਨ ਲਾਤਾ ਕਿ 1500 ਤੋਂ ਥੱਲੇ ਨਹੀਂ ਜਾਂਦਾ, ਘੱਟ ਦੇ ਕੋਈ ਵੀ ਅਸਾਈਲਮ ਨਹੀਂ ਹੈਗਾ। ਇਹਦੇ ਨਾਲ ਨਾਲ ਇਹਨੇ ਆ ਜਿਹੜਾ ਬੜਾ ਵੱਡਾ ਕੰਮ ਕਰਤਾ, ਜਿਹੜੇ ਲੋਕਾਂ ਨੂੰ ਵੇਵਰ ਪ੍ਰੋਸੈਸ ਤੋਂ ਜਿਹੜਾ ਬਚਾ ਲਿਆ। ਪਰ ਹੁਣ ਉਹਦੀ ਆਰਗੂਮੈਂਟ ਇਹ ਵੀ ਕੀਤੀ ਜਾ ਸਕਦੀ ਆ ਕਿ ਦੇਰ ਸਵੇਰੇ ਜਿਹੜੇ ਬੰਦੇ ਆ ਵੇਵਰ ਦੇ ਥਰੂ ਪੱਕੇ ਤਾਂ ਹੋ ਹੀ ਜਾਣੇ ਸੀ, ਟਾਈਮ ਬਸ ਉਹਨਾਂ ਨੂੰ ਜ਼ਿਆਦਾ ਲੱਗਣਾ ਸੀਗਾ। ਤੇ ਐਕਚੁਅਲ ਦੇ ਵਿੱਚ ਉਹਨਾਂ ਨੇ ਕੀਤਾ ਕੀ ਆ ਕਿ ਲੋਕਾਂ ਦਾ ਟਾਈਮ ਜਿਹੜਾ ਬਚ ਪੱਕੇ ਹੋ ਸਕਦੇ ਆ। ਪਰ ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ 3 ਸਾਲ ਬਾਅਦ ਇਹ ਚੀਜ਼ ਜਿਹੜੀ ਹੋਣੀ ਆ, ਫਿਰ ਦੁਬਾਰਾ ਉਹਨੂੰ 2 ਸਾਲ ਗ੍ਰੀਨ ਕਾਰਡ ਨੂੰ ਲੱਗ ਸਕਦੇ ਆ। ਸੋ 5 ਸਾਲ ਤੱਕ ਗੱਲ ਜਿਹੜੀ ਪਹੁੰਚ ਸਕਦੀ ਆ। ਤੇ ਹੁਣ ਤੁਸੀਂ ਆਪ ਹਿਸਾਬ ਕਿਤਾਬ ਲਾ ਲਓ ਕਿ ਜੇ ਵੇਵਰ ਦੇ ਥਰੂ ਬੰਦਾ 4 ਸਾਲ 'ਚ ਜਾ ਸਕਦਾ, ਤੇ ਉਰੇ ਰਹਿ ਕੇ ਉਹਨੂੰ 5 ਸਾਲ ਲੱਗਣੇ ਆ। ਪ੍ਰੈਜ਼ੀਡੈਂਟ ਦਾ ਨਹੀਂ ਪਤਾ ਕੀ ਹੋਣਾ ਕੀ ਨਹੀਂ ਹੋਣਾ, ਤੇ ਬੰਦਾ ਉਹੀ ਕਨਫਿਊਜ਼ਨ 'ਚ ਪੈ ਗਿਆ। ਜਿਹਨਾਂ ਦੇ ਸਾਡੇ ਕੋਲ ਵੀ ਹੁਣ ਜਿੱਦਾਂ ਕੇਸ ਚੱਲਦੇ ਆ ਕਿ ਮੈਂ ਆਪਣਾ ਵੇਵਰ ਅੱਗੇ ਪਰਸੂ ਕਰਾਂ, ਮੈਂ ਉਹਨੂੰ ਫਾਈਲ ਕਰਾਂ ਕਿ ਨਾ ਕਰਾਂ। ਤਾਂ ਤੁਸੀਂ ਜਿਹੜਾ ਵੇਵਰ ਆ ਉਹ ਜ਼ਰੂਰ ਫਾਈਲ ਕਰੋ ਆਪਣਾ 601A ਵੇਵਰ ਜਿਹੜਾ, ਤੇ 212 ਜਿਹੜੇ ਲੋਕੀ ਰਿਮੂਵਲ ਵਗੈਰਾ ਵੀ ਲੱਗੇ ਉਹ ਵੀ ਫਾਈਲ ਕਰਨ, ਤੇ ਉਹ ਆਪਣਾ ਜਿਹੜਾ ਪ੍ਰੋਸੈਸ ਰੋਕਣ ਨਾ, ਕਿਉਂਕਿ ਪਤਾ ਕੋਈ ਨਹੀਂ ਕਿ ਤੁਹਾਨੂੰ ਐਵੇਂ ਗੋਲ ਚੱਕਰ 'ਚ ਫਸਾ ਕੇ ਇਹ ਤੇ 2-4 ਸਾਲ ਤੁਹਾਡੇ ਇਹ ਖਰਾਬ ਕਰ ਦੇਣ।
ਤੇ ਵੇਵਰ ਆਪਣਾ ਜਿਹੜਾ ਜ਼ਰੂਰ ਉਹ ਕੰਟੀਨਿਊ ਕਰੋ। ਜਦੋਂ ਇਹ ਰੂਲ ਬਣੂਗਾ ਉਦੋਂ ਵੇਖਾਂਗੇ, ਉਦੋਂ ਕਰ ਦਾਂਗੇ। ਜਿਹੜੀ ਹੱਥ ਦੇ ਵਿੱਚ ਤੁਹਾਡੇ ਆਪਸ਼ਨ ਇਸ ਵੇਲੇ ਹੈਗੀ ਆ, ਇਹ ਨਾ ਸੋਚਿਓ ਕਿ 2-3 ਮਹੀਨੇ ਬਾਅਦ ਬੱਲੇ ਬੱਲੇ ਹੋ ਜਾਣੀ, ਚੇਂਜ ਹੋ ਜਾਣਾ ਸਾਰਾ ਕੁਝ। ਉਹ ਤੋਂ ਅੱਗੇ ਵੀ ਕੰਡੀਸ਼ਨ ਆ ਕਿ 3 ਸਾਲ ਬਾਅਦ ਬੰਦਾ ਐਲੀਜੀਬਲ ਹੋਊਗਾ। ਤੇ ਵੇਵਰ ਇਸ ਲਈ ਲੈ ਕੇ ਰੱਖੋ। ਕਈ ਵਾਰੀ ਬੰਦਾ ਫਿਰ ਕਹਿੰਦਾ ਕਿ ਯਾਰ ਮੈਂ ਕਰ ਲਿਆ ਹੁੰਦਾ ਉਦੋਂ ਵੇਵਰ, ਬੈਟਰ ਰਹਿਣਾ ਸੀਗਾ। ਸੋ ਵੇਵਰ ਤੇ ਬ੍ਰੇਕ ਨਾ ਲਾਓ ਜੀ, ਪੈਰਲਲੀ ਜੋ ਚੱਲਦਾ ਉਹ ਚਲਾਈ ਚੱਲੋ ਬੇਸਿਕਲੀ ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ। ਸੋ US ਸਿਟੀਜ਼ਨ ਦੇ ਨਾਲ ਵਿਆਹਿਆਂ ਦੇ ਲਈ, ਕਿਸੇ ਦਾ ਘਰ ਵਾਲਾ ਕਿਸੇ ਦੀ ਘਰ ਵਾਲੀ, ਉਹਨਾਂ ਦੇ ਲਈ ਇਹ ਆ, ਪਰ ਉਹ ਨਾਨ ਸਿਟੀਜ਼ਨ ਹੋਣੇ ਚਾਹੀਦੇ ਆ। ਇਹ ਜ਼ਰੂਰੀ ਆ 10 ਸਾਲ ਘੱਟੋ ਘੱਟ ਹੋਵੇ ਤੇ ਰੈਕਡ ਜਿਹੜਾ ਉਹਨਾਂ ਦਾ ਕਲੀਨ ਹੋਣਾ ਚਾਹੀਦਾ ਆ। ਉਹਨਾਂ ਨੂੰ ਇੱਕ ਆਪਸ਼ਨ ਆ ਸਕਦੀ ਆ ਜਦੋਂ ਇਹ ਜੇ ਫੈਡਰਲ ਰਜਿਸਟਰ ਦੇ ਵਿੱਚ ਰੂਲ ਲਿਖ ਕੇ ਜਦੋਂ ਇਹ ਪਾਸ ਹੋ ਜਾਂਦਾ ਹੈਗਾ ਆ ਵੀ ਉਹਨਾਂ ਨੂੰ ਪੱਕਿਆਂ ਕਰਨ ਦੀ ਇੱਕ ਹਿਸਾਬ ਦੇ ਨਾਲ ਕਵਾਇਦ ਆ 5 ਲੱਖ 5.5 ਲੱਖ ਲੋਕਾਂ ਦਾ ਇਸ ਦੇ ਨਾਲ ਵਿੱਚ ਹੀ ਬੱਚੇ ਤੇ ਵਿੱਚ ਹੀ ਜਿਹੜੇ ਨਾਨ ਸਿਟੀਜ਼ਨ ਸਪਾਊਸਿਸ ਆ ਉਹਨਾਂ ਨੂੰ ਇਸ ਦੇ ਵਿੱਚ ਫਾਇਦਾ ਜਿਹੜਾ ਉਹ ਹੋ ਸਕਦਾ। ਸੋ ਤੁਸੀਂ ਜਿੰਨੇ ਵੀ ਕੋਈ ਸੁਣ ਰਹੇ ਆ ਜੋ ਅਜਿਹੇ ਕੇਸ ਦੇ ਵਿੱਚ ਆ ਡਾਵਾਂਡੋਲ ਆ, ਤੁਹਾਡੀ ਕੀ ਸਲਾਹ ਹੈਗੀ ਆ ਉਹਨਾਂ ਸਾਰਿਆਂ ਨੂੰ ਵੀ ਉਹ ਆਪਣੇ ਕੇਸ ਨੂੰ ਕਿੱਦਾਂ ਜਿਹੜੇ ਉਹ ਨਾਲ ਦੇ ਨਾਲ ਪਰਸਿਊ ਕਰਨ, ਕਿੱਦਾਂ ਇਸ ਦੇ ਲਈ ਵੇਟ ਕਰਨ, ਕਿੱਦਾਂ ਜਿਹੜਾ ਕੀ ਸਲਾਹ ਹੈ ਤੁਹਾਡੀ ਉਹਨਾਂ ਸਾਰਿਆਂ ਨੂੰ? ਸੋ ਸਲਾਹ ਇਹੀ ਆ ਕਿ ਇਹ ਰੂਲ ਅਜੇ ਬਣਿਆ ਨਹੀਂ ਹੈਗਾ। ਜੇ ਇਹ ਬਣ ਵੀ ਜਾਂਦਾ ਤੇ ਫਿਰ ਆਪਾਂ ਵੇਖਦੇ ਹਾਂ ਕਿ ਰੂਲ ਦੇ ਵਿੱਚ ਕੀ ਉਹ ਐਲੀਜੀਬਿਲਿਟੀ ਕ੍ਰਾਈਟੇਰੀਆ ਰੱਖਦੇ ਆ, ਟਾਈਮ ਫਰੇਮ ਜਿਹੜੇ ਕੀ ਰੱਖਦੇ ਆ। ਆਪਾਂ 3 ਤੋਂ 4 ਸਾਲ ਦੀ ਗੱਲ ਕਰ ਰਹੇ ਹਾਂ ਕਿ ਆਪਾਂ 3 ਤੋਂ 7 ਸਾਲ ਦੀ ਗੱਲ ਕਰ ਰਹੇ ਹਾਂ। ਸੋ ਜਿਹੜੇ ਵੀ ਲੋਕੀ ਇਹਦੇ ਵਿੱਚ ਕੁਆਲੀਫਾਈ ਕਰੂਗੇ ਇਵੈਂਚੁਅਲੀ, ਉਹ ਜੇ ਹੁਣ 601A ਵੇਵਰ 212 ਵੇਵਰ ਪਰਸੂ ਕਰ ਰਹੇ ਆ, ਉਹ ਆਪਣੇ ਜਿਹੜੇ ਕੇਸ ਆ ਉਹਨੂੰ ਪਰਸੂ ਕਰਦੇ ਰਹਿਣ। ਇਹਦੇ ਵਿੱਚ ਬਹੁਤ ਨੈਰੋ ਕਲਾਸ ਆਫ ਲੋਕੀ ਜਿਹੜੇ ਪੱਕੇ ਹੋਣੇ ਆ, ਜਿਨ੍ਹਾਂ ਨੇ ਸਿਟੀਜ਼ਨ ਨਾਲ ਵਿਆਹ ਕਰਾਇਆ ਵਾ ਤੇ ਜਾਂ ਉਹ ਸਟੈਪ ਚਿਲਡਰਨ। ਇਹਦੇ ਵਿੱਚ ਜਿਹੜੇ ਪੇਰੈਂਟਸ ਆ ਉਹ ਨਹੀਂ ਪੱਕੇ ਹੋਣੇ। 2 ਨੰਬਰ 'ਚ ਜਿਹੜੇ ਆਏ ਸੀ ਤੇ ਜਵਾਕ ਉਹਨਾਂ ਦੇ ਉਰੇ ਹੋ ਗਏ ਆ ਤੇ 21 ਸਾਲ ਤੋਂ ਉੱਤੇ ਆ ਕਿ ਉਹਨਾਂ ਨੂੰ ਕੰਟਰੀ ਆਊਟ ਨਹੀਂ ਕਰਨਾ ਪੈਣਾ। ਉਹ ਵਾਲਾ ਜੇ ਰੂਲ ਪਾਸ ਹੋ ਜਾਂਦਾ ਫਿਰ ਜਿਹੜੀ ਆਪਾਂ 5 ਲੱਖ ਦੀ ਗੱਲ ਨਹੀਂ ਫਿਰ ਆਪਾਂ ਕਰਨੀ ਸੀ, ਫਿਰ ਆਪਾਂ ਗੱਲ ਕਰਨੀ 15 ਮਿਲੀਅਨ ਲੋਕਾਂ ਦੀ। ਕਿਉਂਕਿ ਸਾਰਿਆਂ ਦੇ ਜਵਾਕ ਜਿਹੜੇ ਹੈਗੇ ਆ ਸਾਊਥ ਅਮਰੀਕਾ ਸਪੈਸ਼ਲੀ ਉਰੇ ਸਿਟੀਜ਼ਨ ਹੈਗੇ ਆ। ਤੇ ਬਾਈਡਨ ਸਾਹਿਬ ਨੇ ਜਿਹੜਾ ਫਲ ਉਹ ਵੀ ਦੇ ਸਕਦੇ ਸੀਗੇ, ਐਗਜ਼ੈਕਟਿਵ ਆਰਡਰ ਜੇ ਕਰਨ ਤੇ ਆਣ ਤਾਂ ਉਹ ਵੀ ਕਰ ਸਕਦੇ। ਸਹੀ ਗੱਲ। ਤੇ ਉਦੋਂ ਤੁਸੀਂ ਸਮਝੋ ਕਿ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਉਹ ਪਿਆਦੇ ਆ ਇਹਨਾਂ ਦੇ, ਡੈਮੋਕ੍ਰੈਟਸ ਦੇ ਤੇ ਰਿਪਬਲਿਕਨਸ ਦੇ। ਜੇ ਬੰਦਾ ਨੂੰ ਪੁੱਛੇ ਕਿ ਯਾਰ ਤੈਨੂੰ ਇੰਨੀ ਸਿੰਪਥੀ ਘਰ ਵਾਲਿਆਂ ਤੇ ਆ ਗਈ ਤੇ ਤੈਨੂੰ ਪੇਰੈਂਟਸ ਤੇ ਕਿਉਂ ਨਹੀਂ ਸਿੰਪਥੀ ਆਈ ਜਿਹੜੇ ਸਿੱਧਾ ਹੀ ਕਰ ਸਕਦੇ ਆ? ਕਿਉਂਕਿ ਜੇ ਉਹਨਾਂ ਨੇ ਰੂਲ ਪਾਸ ਕਰਤਾ ਫਿਰ ਤਾਂ ਸਾਰਾ ਅਮਰੀਕਾ ਇੱਕ ਵਾਰੀ 'ਚ ਪੱਕਾ ਹੋ ਜਾਣਾ, ਗੇਮ ਖਤਮ ਹੋ ਜਾਣੀ। ਫਿਰ ਤਾਂ ਸਾਰੇ ਲੋਕੀ ਪੱਕੇ ਜਾ ਘਰ ਨੂੰ ਤੇ ਸਿੱਧਾ ਰੂਲ ਬਣਾਓ ਕਿ ਨਵਾਂ ਕੋਈ ਆ ਨਹੀਂ ਸਕਦਾ ਹੈ ਨਾ। ਤੇ ਉਹ ਕੀਤਾ ਤੇ ਦੇਖਦੇ ਹੁਣ ਕਿੱਦਾਂ। ਜੇ ਮੈਂ ਕਿਹਾ ਜੇ ਵਾਕਈ ਰਿਫਾਰਮ ਕਰਨਾ ਸੀਗਾ ਤੇ ਉਹ ਵੀ ਨਾਲ ਪਾ ਦਿੰਦੇ ਕਿ ਪੇਰੈਂਟਸ ਵੀ ਪੱਕੇ ਹੋ ਸਕਦੇ ਆ। ਜੇ ਸਟੈਪ ਚਿਲਡਰਨ ਵੀ ਪੱਕੇ ਕਰ ਦੇਣੇ ਆ ਤੁਸੀਂ, ਜਿਹੜਾ ਕੋਈ ਬਲੱਡ ਰਿਲੇਸ਼ਨ ਨਹੀਂ ਉਹਨਾਂ ਹੈਗਾ US ਸਿਟੀਜ਼ਨ ਦੇ ਨਾਲ, ਤੇ ਜਿਹੜੇ US ਸਿਟੀਜ਼ਨ ਮਾਪੇ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਪੱਕਾ ਕਰਦੇ ਫਿਰ? ਸੋ ਦੇਖਦੇ ਆਪਾਂ ਕਈ ਕੁਛ ਇਹਦੇ ਵਿੱਚ ਡਰਾਮੇਬਾਜ਼ੀ ਜਿਹੜੀ ਚੱਲਣੀ ਆ ਇਹਦੇ ਤੇ ਹਾਂ, ਤੇ ਵੇਟ ਐਂਡ ਵਾਚ ਪਾਲਿਸੀ ਜਿਹੜੀ ਹੋਊਗੀ। ਸੋ ਸਰੋਤਿਆਂ ਨੂੰ ਇੱਕ ਵਾਰੀ ਫਿਰ ਦੱਸ ਦਈਏ ਕਿ ਅੱਜ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਰਹੇ, ਉਸ ਚੀਜ਼ ਦੇ ਲਈ ਮਾਫੀ ਆ। ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਉਹ ਫਿਰ ਆਉਂਦੇ ਵੀਕਸ ਦੇ ਵਿੱਚ ਜਿਹੜੀਆਂ ਕਾਲਸ ਤੁਹਾਡੇ ਲਈ ਲਵਾਂਗੇ। ਅੱਜ ਜਿਹੜੀ ਅਹਿਮ ਗੱਲਬਾਤ ਆਪਾਂ ਕੀਤੀ ਹੈ, ਜਿਹੜਾ ਇੱਕ ਪ੍ਰਪੋਜ਼ਡ ਰੂਲ US ਦੇ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਉਹਨਾਂ ਨੇ US ਸਿਟੀਜ਼ਨ ਦੇ ਜਿਹੜੇ ਸਪਾਊਸਿਸ ਆ, ਨਾਨ ਸਿਟੀਜ਼ਨ ਸਪਾਊਸਿਸ ਆ, ਉਹਨਾਂ ਦੇ ਬਾਬਤ ਜਿਹੜਾ ਉਹ ਲਿਆ ਆ। ਤੁਹਾਨੂੰ ਕੀ ਲੱਗ ਰਿਹਾ ਵੀ ਇਹ USCIS ਹੀ ਸਾਰੇ ਜਿਹੜੇ ਕੇਸ ਆ ਕੇਸ ਬਾਈ ਕੇਸ ਇਸ ਨੂੰ ਹੈਂਡਲ ਉਹਨਾਂ ਨੇ ਹੀ ਜਿਹੜਾ ਇਹ ਕਰਨਾ ਹੈਗਾ? ਹਾਂਜੀ, ਕਿਉਂਕਿ ਏਜੰਸੀ ਜਿਹੜੀ ਹੈਗੀ ਆ ਕਾਫੀ ਸਾਰੇ ਜਿਹੜੇ ਫਾਰਮਸ ਆ ਪਟੀਸ਼ਨਸ ਹੈਗੀਆਂ ਉਹਨੂੰ USCIS ਕੋਲ ਹੀ ਅਥਾਰਟੀ ਹੈ। ਠੀਕ ਆ। ਸੋ ਇਹ ਵੀ ਵੇਖਣ ਵਾਲੀ ਗੱਲ ਹੋਊਗੀ ਜਿਹੜੀ ਵਿੱਚ ਤੁਸੀਂ ਅਹਿਮ ਗੱਲ ਆਖੀ ਵੀ ਬਜਟ ਇਹਦੇ ਲਈ ਕਿੰਨਾ ਐਲੋਕੇਟ ਕਰਦੇ ਆ, ਵੀ ਕਿੰਨੇ ਜਿਹੜੇ ਰੀਸੋਰਸਿਸ ਇਸ ਦੇ ਉੱਤੇ ਲਾਉਂਦੇ ਆ। ਕਹਿਣ ਨੂੰ ਤਾਂ ਉਹ ਕਹਿਣਗੇ ਪੱਕੇ ਕਰਨੇ ਆ, ਪਰ ਉੱਥੇ ਜੇ ਬੰਦਾ ਹੀ ਨਾ ਬੈਠਾ ਹੋਇਆ ਐਪਲੀਕੇਸ਼ਨ ਦੇਖਣ ਨੂੰ ਤਾਂ ਫਿਰ ਉਹ ਗੱਲ ਉੱਥੇ ਦੀ ਉੱਥੇ ਜਿਹੜੀ ਉਹ ਰਹਿ ਜਾਣੀ ਆ। ਤੇ ਸੋ ਧਿਆਨ ਰੱਖੋ, ਵੇਟ ਐਂਡ ਵਾਚ ਪਾਲਿਸੀ ਆ। ਬਾਕੀ ਜਿਹੜੀਆਂ ਵੀ ਅਪਡੇਟਸ ਹੋਈਆਂ ਇਸ ਦੇ ਬਾਬਤ ਉਹ ਤੁਹਾਨੂੰ ਦੱਸਾਂਗੇ। ਤੇ ਤੁਸੀਂ ਪੋਲਿਟਿਕਸ ਦੀ ਗੱਲ ਕੀਤੀ ਸੀ, ਹੁਣ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਟਰੰਪ ਹੁਣੀ ਵੀ ਕਹੀ ਜਾਂਦੇ ਆ ਵੀ ਅਸੀਂ ਸਾਰੇ ਹੀ ਸਟੂਡੈਂਟਾਂ ਨੂੰ ਪੱਕੇ ਕਰ ਦੇਣਾ ਆ। ਮੈਂ ਕਿਹਾ ਇਹ ਗੱਲ ਜਦੋਂ ਆਪਾਂ ਪੜ੍ਹਦੇ ਸੀ ਉਦੋਂ ਓਬਾਮਾ ਹੋਣਾ ਦੇ ਮੂੰਹੋਂ ਸੁਣੀ ਸੀ, ਉਹ ਅਜੇ ਤੱਕ ਹੋਈ ਨਹੀਂ। ਇਹਦੇ ਕਿੰਨੇ ਕੁ ਚਾਂਸ ਆ?
ਨਹੀਂ, ਟਰੰਪ ਹੋਣਾ ਨੇ ਨਹੀਂ, ਇਹਨਾਂ ਨੇ ਬਾਈਡਨ ਹੋਣਾ ਨੇ ਕਿਹਾ ਕਿ ਜਿਹੜੇ ਡ੍ਰੀਮਰ ਸੀਗੇ, ਜਿਹੜੇ ਉਹਨਾਂ ਨੂੰ ਹੁਣ ਜਿਹਨਾਂ ਕੋਲ ਡਿਗਰੀਆਂ ਵਗੈਰਾ ਆ ਗਈਆਂ, ਡਾਕਾ ਡੁੱਕਾ ਵਾਲੇ ਜਿਹੜੇ ਸੀਗੇ, ਜਿਹਨਾਂ ਕੋਲ ਕਾਲਜ ਡਿਗਰੀਆਂ ਆ ਗਈਆਂ, ਉਹਨਾਂ ਨੂੰ ਕਹਿੰਦੇ ਕਿ ਪਾਥਵੇ ਆਪਾਂ ਕ੍ਰੀਏਟ ਕਰ ਦੇਣਾ ਉਹਨਾਂ ਦੇ ਲਈ, ਕਿ ਜਿੱਦਾਂ ਉਹ H1B ਵਗੈਰਾ ਜਾਂ ਹੋਰ ਕੋਈ ਵੀਜ਼ੇ ਲਈ ਐਲੀਜੀਬਲ ਹੋ ਸਕਣ। ਸੋ ਜਿਹੜਾ ਆਹੀ ਇਹਨਾਂ ਦਾ ਐਗਜ਼ੈਕਟਿਵ ਆਰਡਰ ਹੈ, ਇਹਨਾਂ ਦੇ ਵਿੱਚ ਹੀ ਮੈਂਸ਼ਨ ਉਹਨਾਂ ਨੇ ਹੋਰ ਕੋਈ ਇਦਾਂ ਦੀ ਸਪੈਸੀਫਿਕ ਡਿਟੇਲ ਨਹੀਂ ਦਿੱਤੀ ਕਿ ਕਿਹੜਾ ਵੀਜ਼ਾ ਉਹਨਾਂ ਨੂੰ ਮਿਲਣਾ, H1B ਮਿਲਣਾ ਜਾਂ ਕਿਹੜਾ ਵਾਲਾ ਮਿਲਣਾ ਵਾ। ਉਹਨਾਂ ਨੇ ਇਹੀ ਕਿਹਾ ਕਿ ਜਿਹਨਾਂ ਕੋਲ ਕਾਲਜ ਡਿਗਰੀਆਂ ਵਗੈਰਾ ਹੈਗੀਆਂ ਵਾ, ਉਹਨਾਂ ਦੇ ਲਈ ਵੀ ਉਹ ਕੋਈ ਨਾ ਕੋਈ ਨਵਾਂ ਰੂਲ ਜਿਹੜਾ ਬਣਾਉਣ ਜਾ ਰਹੇ ਆ 3-4 ਮਹੀਨਿਆਂ ਦੇ ਅੰਦਰ। ਤੇ ਆਪਣੀ ਕਿਉਂਕਿ ਆਲਮੋਸਟ ਜ਼ਿਆਦਾ ਫੈਮਿਲੀ ਬੇਸਡ ਵਾਲੀ, ਅਸਾਈਲਮ ਰਿਮੂਵਲ ਵਾਲੀ ਆ, ਤੇ ਉਹ ਵਾਲੇ ਜਿਹੜੇ ਕਲਾਇੰਟ ਆ ਘੱਟ ਹੀ ਆਪਣੇ ਜਿਹੜੇ ਪੰਜਾਬੀ ਕਮਿਊਨਿਟੀ ਦੇ ਹੋਣੇ, ਕਿ ਜਿਹੜੇ ਕਾਲਜ ਡਿਗਰੀਆਂ ਲੈ ਗਏ ਤੇ ਅਜੇ ਕੱਚੇ ਆ, ਹੋ ਸਕਦਾ ਹੁਣ ਤੇ ਉਹਨਾਂ ਨੂੰ ਵੀ ਜਿਹੜਾ ਇੱਕ ਪਾਥਵੇ ਜਿਹੜਾ ਉਹ ਮਿਲ ਜਾਊਗਾ। ਇੱਕ ਵੈਸੇ ਬਿਆਨ ਉਹਨਾਂ ਦਾ ਆਇਆ, ਮੇ ਵੀ ਤੁਹਾਡੇ ਧਿਆਨ 'ਚ ਨਹੀਂ ਹੈ, ਵੀ ਟਰੰਪ ਹੁਣਾਂ ਨੇ ਕਿਹਾ ਵੀ ਉਹ ਸਾਰੇ ਹੀ ਫੋਰਨ ਕਾਲਜ ਸਟੂਡੈਂਟਸ ਨੂੰ ਗ੍ਰੈਜੂਏਸ਼ਨ ਦੇ ਉੱਤੇ ਗ੍ਰੀਨ ਕਾਰਡ ਜਿਹੜੇ ਉਹ ਦੇਣਾ ਚਾਹੁੰਦੇ ਆ। ਉਹ ਕਹਿੰਦੇ ਵੀ ਉਹਨਾਂ ਨੇ ਸਿਲੀਕਨ ਵੈਲੀ ਦੇ ਇਨਵੈਸਟਰਸ ਨੂੰ ਇਹ ਵਾਅਦਾ ਜਿਹੜਾ ਉਹ ਕੀਤਾ ਆ। ਸੋ ਦੇਖੋ, ਦੋਨੋਂ ਹੀ ਜਾਣੇ ਨਾ ਪੂਰੀਆਂ ਗੇਮਾਂ ਇਮੀਗ੍ਰੇਸ਼ਨ ਦੇ ਉੱਤੇ ਖੇਡਦੇ ਆ। ਇੱਕ ਪਾਸੇ ਕਹਿੰਦੇ ਵੀ ਅਸੀਂ ਪਲੇਨ ਭਰ ਕੇ ਵਾਪਸ ਘੱਲਣੇ ਆ ਜਿੰਨੇ ਵੀ ਇਲੀਗਲ ਆ, ਦੂਜੇ ਪਾਸੇ ਕਹਿੰਦੇ ਵੀ ਅਸੀਂ ਏਦਾਂ ਗ੍ਰੀਨ ਕਾਰਡ ਦੇਣੇ ਆ। ਜਿਹੜੇ ਆ ਬਾਈਡਨ ਹੋਣੀ ਆ, ਉਹ ਇੱਕ ਪਾਸੇ ਸ਼ਿਕੰਜਾ ਕੱਸੀ ਜਾਂਦੇ ਆ। ਪਹਿਲੋਂ ਕਹਿੰਦੇ ਆਓ ਜੀ ਆਇਆਂ ਨੂੰ, ਫਿਰ ਪੂਰਾ ਕੁੰਡਾ ਲਾਤਾ, ਤੇ ਹੁਣ ਕਹਿੰਦੇ ਆ ਵੀ ਨਹੀਂ, ਆਪਾਂ ਇਹਨਾਂ ਨੂੰ ਪੱਕਿਆ ਕਰਾਂਗੇ। ਸੋ ਪੂਰੀਆਂ ਗੇਮਾਂ ਚੱਲ ਰਹੀਆਂ। ਇਮੀਗ੍ਰੇਸ਼ਨ ਬਹੁਤ ਹੌਟ ਮੁੱਦਾ ਰਹਿਣਾ ਇਲੈਕਸ਼ਨ ਦੇ ਲਈ। ਇਹਨੇ ਤਾਂ ਆਪਣੀ ਯੂਨੀਵਰਸਿਟੀ ਪਾਈ ਸੀ, ਜਿਹੜੀ ਟਰੰਪ ਯੂਨੀਵਰਸਿਟੀ, ਇਹਦੇ ਸਟੂਡੈਂਟਾਂ ਦੇ ਪੈਸੇ ਖਾ ਗਿਆ ਹੈਗਾ, ਉਹਨਾਂ ਨੂੰ OPT ਵਰਕ ਪਰਮਿਟ ਨਹੀਂ ਮਿਲਿਆ, ਹੁਣ ਇਹਨੇ ਗ੍ਰੀਨ ਕਾਰਡ ਕਿੱਥੋਂ ਦੇ ਦੇਣਾ। ਸਹੀ ਗੱਲ ਆ, ਉਹ ਵੀ ਕੇਸ ਹਾਰਿਆ ਸੀਗਾ। ਸਹੀ ਗੱਲ ਹੈ ਜੀ। ਐਕਸੈਪਸ਼ਨ ਕਰਤੀਆਂ ਤੇ ਜਦੋਂ ਪੁੱਛਿਆ ਤੇ ਕਹਿੰਦਾ ਇਹ ਲੀਗਲ, ਕਹਿੰਦਾ ਟੂਲ ਹੈਗਾ, ਮੈਂ ਕਰ ਸਕਦਾ ਹੈਗਾ। ਤੇ ਜਿਹੜੇ ਉਹਨਾਂ ਦੇ ਆਪਣੇ ਵਰਕਰ ਜਿਹੜੇ ਸੀਗੇ, ਉਹਨਾਂ ਦੇ ਕਹਿੰਦੇ ਇਹਨੇ ਪੈਸੇ ਨਹੀਂ ਵਾਪਸ ਮੁੜੇ, ਜਿਹੜੇ ਮਿਨੀਮਮ ਵੇਜਰ ਸੀਗੇ, ਤੇ ਪੈਸੇ ਜਿਹੜੇ ਫੀਸਾਂ ਜਿਹੜੀਆਂ ਮਾਰ ਲੀਆਂ। ਤੇ ਸਿਲੀਕਨ ਵੈਲੀ 'ਚ ਤੇ ਇਹ ਮੈਨੂੰ ਲੱਗਦਾ ਪੈਰ ਨਹੀਂ ਰੱਖਦਾ। ਕੈਲੀਫੋਰਨੀਆ ਜਦੋਂ ਆਇਆ ਹੈਗਾ ਤੇ ਬੂਟ ਮਾਰਿਆ ਸੀ ਉਹਨਾਂ ਨੇ, ਤੇ ਪ੍ਰਚਾਰ ਕਰਦਾ। ਤੇ ਸੈਨ ਫ੍ਰਾਂਸਿਸਕੋ ਤੁਸੀਂ ਜਾ ਕੇ ਦੇਖੋ, ਤੇ ਉਹਨਾਂ ਨੇ, ਮੈਂ ਕਿਹਾ, ਕੰਧਾਂ ਤੇ ਮੁਰਲ ਇਹਨਾਂ ਦੇ ਲਾਏ ਹੁੰਦੇ ਜਦੋਂ ਇਲੈਕਸ਼ਨ 'ਚ ਖੜਦਾ ਹੈਗਾ, ਤੇ ਵੈਲਕਮ ਨਹੀਂ ਹੈਗਾ ਉੱਥੇ। ਤੇ ਸਿਲੀਕਨ ਵੈਲੀ ਦੇ ਵਿੱਚ ਤੇ ਦੂਰੋਂ ਦੀ ਵਾਦੇ ਜਿਹੜੇ ਮਰਜ਼ੀ ਕਰੀ ਜਾਵੇ। ਸਹੀ ਗੱਲ ਆ। ਮੈਨੂੰ ਲੱਗਦਾ ਇਹ ਟੀਜ਼ਰ ਜਿਹਾ ਜਿਹੜਾ ਉਹਨਾਂ ਨੂੰ ਕਰਦਾ, ਪਰ ਇਹਦੀ ਕੋਈ ਪੁੱਛ-ਗਿੱਛ ਹੈ ਨਹੀਂ ਸਿਲੀਕਨ ਵੈਲੀ ਦੇ ਵਿੱਚ, ਟੂ ਬੀ ਆਨੈਸਟ। ਇੰਨੀ ਜਿਹੜੀ ਉਹ ਨਹੀਂ ਹੈਗੀ। ਖੇਤੀਬਾੜੀ ਵਾਲੀ ਜਿਹੜੀ ਬੈਲਟ ਆ, ਬਿਜ਼ਨਸ ਬੈਲਟ ਜਿਹੜੀ ਹੈਗੀ ਆ ਆਪਣੇ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਆ, ਉੱਥੋਂ ਵੋਟਾਂ ਜਿਹੜੀਆਂ ਜ਼ਰੂਰ ਹੈਗੀਆਂ, ਪਰ ਜਿਹੜੀ ਕੈਲੀਫੋਰਨੀਆ ਦੀ ਡੈਮੋਗ੍ਰਾਫੀ ਆ, ਜ਼ਿਆਦਾ ਲੋਕ ਜਿਹੜੇ ਹੈਗੇ ਆ, 40% ਪੋਪੂਲੇਸ਼ਨ ਆ ਕੰਟਰੀ ਦੀ ਇੱਥੇ। ਜ਼ਿਆਦਾਤਰ ਜਿਹੜੇ LA ਜਿਹੜੇ ਉਹਦੀਆਂ ਕਾਉਂਟੀਜ਼ ਹੈਗੀਆਂ, ਤੇ ਜਿਹੜੇ ਆਪਣੇ ਸੈਨ ਫ੍ਰਾਂਸਿਸਕੋ ਬੇ ਏਰੀਆ ਦੇ ਵਿੱਚ ਜਿਹੜਾ ਫਾਇਦਾ ਜਿਹੜਾ ਹੈਗਾ, ਲੈਫਟ ਲੀਨਿੰਗ ਪੋਲਿਟਿਕਸ ਨੂੰ ਜ਼ਿਆਦਾ ਫਾਇਦਾ ਆਫਿਸਾਂ ਦੇ ਵਿੱਚ, ਸਾਰਿਆਂ ਦੇ ਵਿੱਚ। ਕੁਛ ਇੱਕ ਮਸਲੇ ਜ਼ਰੂਰ ਹੈਗੇ ਆ, ਹੋਮਲੈਸਨੈਸ ਵਾਲੇ ਜਾਂ ਰੋਬਰੀ ਵਾਲੇ, ਜਾਂ ਆਪਣੇ LGBT ਵਾਲੇ ਜਿਹੜੇ ਹਾਰਮੋਨ ਵਾਲੇ ਇਸ਼ੂ ਆ। ਪਰ ਇਹ 3-4 ਮੁੱਦਿਆਂ ਤੋਂ ਇਲਾਵਾ ਜਿਹੜਾ ਵੋਟਰ ਬੇਸ ਜਿਹੜਾ ਹੈਗਾ, ਉਹ ਪ੍ਰੀਡੋਮੀਨੈਂਟਲੀ ਆਬਵੀਅਸਲੀ ਡੈਮੋਕ੍ਰੈਟ ਹੀ ਰਹੂਗਾ। ਉਹ ਕੋਈ ਟੁੱਟਣ ਵਾਲਾ ਨਹੀਂ, ਕਿਉਂਕਿ ਜਿਹੜੇ ਰਿਪਬਲਿਕਨ ਉਹ ਵੀ ਕੋਈ ਬਾਹਲੀ ਵਧੀਆ ਗੱਲ ਨਹੀਂ ਕਰਦੇ ਹਨ। ਤੇ ਅਲਟੀਮੇਟਲੀ ਇਹ ਵਾਲੀ ਸਟੇਟ ਆ, ਇਹਦਾ ਜ਼ਿਆਦਾ ਜਿਹੜਾ ਬੇਸ ਡੈਮੋਕ੍ਰੈਟਿਕ ਹੀ ਹੈਗਾ। ਇਹ ਕੋਈ ਏਦਾਂ ਦਾ ਸੁਣਨ ਨੂੰ ਤਾਂ ਨਹੀਂ ਆਇਆ ਕਿ ਸਵਿੰਗ ਸਟੇਟ ਬਣ ਜੂਗੀ। ਅੱਛਾ ਟਨੀ ਕਹਿਣਾ ਜੀ, ਜਿਹੜੀ ਫੈਮਿਲੀ ਬੇਸਡ ਇਮੀਗ੍ਰੇਸ਼ਨ ਆ, ਉਹਦੇ ਕੋਈ ਤੇਜ਼ ਹੋਣ ਦੇ ਜਾਂ ਉਹਦੇ ਤੇ ਕੋਈ ਅਸਰ ਨਜ਼ਰ ਆਉਂਦਾ, ਚਾਹੇ ਇਹ ਪ੍ਰਸ਼ਾਸਨ ਰਹਿੰਦਾ ਜਾਂ ਦੂਜਾ ਆਉਂਦਾ ਆ? ਕਿਉਂਕਿ ਟਰੰਪ ਹੁਣਾਂ ਦੇ ਇਮੀਗ੍ਰੇਸ਼ਨ ਦੇ ਏਜੰਡੇ ਦੇ ਵਿੱਚ ਤੇ ਇਹ ਆ ਵੀ ਉਹ ਕਾਫੀ ਜ਼ਿਆਦਾ ਰਿਸਟ੍ਰਿਕਸ਼ਨਸ ਵੀ ਚਾਹੁੰਦੇ ਆ ਜਿਹੜੀ ਫੈਮਿਲੀ ਬੇਸਡ ਇਮੀਗ੍ਰੇਸ਼ਨ ਦੇ, ਕਿਉਂਕਿ ਉਹਨੂੰ ਉਹ ਚੇਨ ਇਮੀਗ੍ਰੇਸ਼ਨ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਦੇ ਆ। ਜੀ ਬਿਲਕੁਲ। ਚੇਨ ਇਮੀਗ੍ਰੇਸ਼ਨ ਕੀ ਹੁੰਦਾ ਕਿ ਮੰਨ ਲਓ ਇੱਕ ਬੰਦਾ ਆ ਗਿਆ, ਉਹਨੇ ਆਪਣੇ ਭੈਣ ਭਾਈ ਦਾ ਕੇਸ ਕਰਤਾ ਫਾਈਲ। ਉਹ ਹੁਣ ਮੰਨ ਲਓ ਕਿ ਜੇ 15 ਸਾਲ ਵੇਟਿੰਗ ਹੈਗੀ ਐਵਰੇਜ, ਤੇ ਉਹਦਾ ਭੈਣ ਭਰਾ ਉਰੇ ਆ ਗਏ, ਮੰਨ ਲਓ ਕਿ ਉਦੋਂ ਪਰਿਵਾਰ ਵੀ ਜਿਹੜੇ ਪੁਰਾਣੇ ਟਾਈਮ ਤੇ ਵੱਡੇ ਸੀਗੇ ਹਨਾ, 4-4 5-5 ਜਣੇ ਉਹਦੇ ਨਾਲ, ਉਹਨਾਂ ਦੇ ਸਪਾਊਸਿਸ ਆਏ। ਫਿਰ ਉਹ ਹੌਲੀ-ਹੌਲੀ ਜਿਹੜੇ ਸਿਟੀਜ਼ਨ ਬਣੇ, ਉਹਨਾਂ ਨੇ ਗਾਂ ਆਪਣੇ ਅੱਗੋਂ ਭੈਣ ਭਰਾ ਦੇ ਜਿਹੜੇ ਕੇਸ ਜਿਹੜੇ ਫਾਈਲ ਕੀਤੇ, ਉਹਨੂੰ ਇਹ ਕਹਿੰਦੇ ਆ ਚੇਨ ਮਾਈਗ੍ਰੇਸ਼ਨ। ਤੇ ਚੇਨ ਮਾਈਗ੍ਰੇਸ਼ਨ ਦੇ ਵਿੱਚ ਫਿਰ ਅੱਗੇ ਜਿਹੜੇ ਜਵਾਕ ਵੀ ਵਿੱਚ ਕਵਰ ਹੋ ਜਾਂਦੇ ਆ। ਦੁਬਾਰਾ ਤੁਸੀਂ ਆਪਣੇ ਪੇਰੈਂਟਸ ਵੀ ਬੁਲਾ ਸਕਦੇ ਆ। ਪੇਰੈਂਟਸ ਫਿਰ ਅੱਗੋਂ ਜਿਹੜੇ ਬਚ ਗਏ ਆਪਣੇ ਚਾਚੇ ਤਾਏ, ਉਹਨਾਂ ਨੂੰ ਉਹ ਪਟੀਸ਼ਨ ਕਰ ਸਕਦੇ ਆ। ਤੇ ਇਹਦੇ ਵਿੱਚ ਜਿਹੜੀ ਉਹਨਾਂ ਨੇ ਕਾਂਗਰਸ ਨੇ ਕੋਟੇ ਰੱਖੇ ਆ ਕਿ ਇੰਨੇ ਹੀ ਗ੍ਰੀਨ ਕਾਰਡ ਜਿਹੜੇ ਉਹ ਮਿਲਨੇ ਆ। ਤੇ ਜਿਹੜਾ ਸਲੋ ਡਾਊਨ ਹੈਗਾ ਫੈਮਿਲੀ ਇਮੀਗ੍ਰੇਸ਼ਨ ਦੇ ਵਿੱਚ, ਉਹ ਚੇਨ ਮਾਈਗ੍ਰੇਸ਼ਨ ਕਰਕੇ ਇਹ ਆ ਕਿ ਲੋਕੀ ਤਾਂ ਇਨਫਾਈਨਾਈਟ ਫਿਰ ਹੋ ਜਾਊਗੇ, ਕਿੱਦਾਂ ਤੁਸੀਂ ਸਟਾਪ ਲਾਓਗੇ? ਜੇ ਤੁਸੀਂ ਕਹੋ ਕਿ 6 ਮਹੀਨੇ 'ਚ ਗ੍ਰੀਨ ਕਾਰਡ ਦੇਣਾ, ਉਹ ਤਾਂ ਫਿਰ ਸਾਰਾ ਹੀ ਇੰਡੀਆ ਹੌਲੀ-ਹੌਲੀ ਕਰਕੇ ਕਿਤੇ ਨਾ ਕਿਤੇ ਕਨੈਕਸ਼ਨ ਨਿਕਲ ਕੇ
ਕਿਸੇ ਨਾ ਕਿਸੇ ਤਰੀਕੇ ਨਾਲ ਰਿਲੇਟਡ ਹੋ ਕੇ ਆ ਜਾਣਾ, ਰਾਈਟ? ਹੂੰ ਜਿਹੜੇ ਆ ਕੋਟੇ ਆ ਇਹ ਕੰਗਰੈਸ਼ਨਲ ਅਮੈਂਡਮੈਂਟ ਦੇ ਨਾਲ ਹੀ ਜਿਹੜੇ ਵੱਧ ਸਕਦੇ ਆ, ਜਿਹੜੀ ਕਿ ਇਹਨਾਂ ਦੀ ਵਧੀਆ ਚੀਜ਼ ਆ ਕਿ ਉਹ ਤਾਂ ਹੁਣ ਜੇ ਬਾਈਡਨ ਨੂੰ ਜਾਂ ਟਰੰਪ ਨੂੰ ਕਹਿ ਕਿ ਤੂੰ ਐਗਜ਼ੈਕਟਿਵ ਆਰਡਰ ਕਰਕੇ ਕਰ ਦੇ, ਉਹ ਤਾਂ ਸਾਰਾ ਆਪਣਾ ਫੱਟੇ ਚੱਕ ਦੇਣ। ਕਰ ਲੈ ਕਿ ਲੈ ਵੀ ਮੈਂ ਸਾਰਾ ਮੈਕਸੀਕੋ ਬੁਲਾ ਲੈਣਾ, ਮੈਨੂੰ ਵੋਟ ਪਾਓ, ਹਨਾ? ਤੇ ਹੂੰ ਜਿਹੜੇ ਕੰਟਰੀ ਦੇ ਕੋਟੇ ਜਿਹੜੇ ਆ, ਕਈ ਵਾਰੀ ਇਹਨਾਂ ਦਾ ਕ੍ਰਿਟਿਸਿਜ਼ਮ ਵੀ ਹੋਇਆ ਕਿ ਤੁਸੀਂ ਇੰਡੀਆ ਵਰਗੀ ਕੰਟਰੀ ਆ ਉਹਨੂੰ ਇੰਪਲੋਇਮੈਂਟ ਬੇਸ ਦਾ ਸੇਮ ਕੋਟਾ ਦਿੱਤਾ ਜਿਹੜਾ ਇੱਕ ਛੋਟੇ ਮੁਲਕ ਨੂੰ, ਵੈਟੀਕਨ ਨੂੰ ਫॉर ਐਗਜ਼ਾਮਪਲ ਹੈਗਾ, ਤੇ 1828 ਲੋਕੀ ਰਹਿੰਦੇ ਆ। ਇੰਡੀਆ ਐਡੇ ਸਾਈਜ਼ ਦੀ ਕੰਟਰੀ ਆ, ਸੇਮ ਕੋਟੇ ਉਹਦੇ ਨੇਪਾਲ ਦੇ ਜਾਂ ਪਾਕਿਸਤਾਨ ਦੇ ਬਰਾਬਰ ਆ, ਤੇ ਤਾਂ ਕਰਕੇ ਜਿਹੜੇ ਛੋਟੇ ਮੁਲਕ ਆ ਉਹਨਾਂ ਨੂੰ ਗ੍ਰੀਨ ਕਾਰਡ ਇੰਪਲੋਇਮੈਂਟ ਬੇਸ ਜਿਹੜਾ ਛੇਤੀ ਜਿਹੜਾ ਆ ਜਾਂਦਾ। ਤੇ ਉਹਨਾਂ ਨੇ ਕਿਹਾ ਕਿ ਇਹ ਤੁਹਾਡੀ ਡਿਸਕ੍ਰਿਮੀਨੇਸ਼ਨ ਆ, ਤੁਹਾਨੂੰ ਫਸਟ ਕਮ ਫਸਟ ਸਰਵ ਜਿਹੜਾ ਕਰਨਾ ਚਾਹੀਦਾ। ਤੇ ਅੱਗੋਂ ਦੀ ਆਰਗੂਮੈਂਟ ਇਹ ਹੈ ਕਿ ਆਪਾਂ ਡਿਵਰਸਿਟੀ ਦੇ ਲਈ ਡਿਵਰਸਿਟੀ ਵੀਜ਼ਾ ਜਿਹੜਾ ਬਣਾਇਆ ਵਾ, ਤੇ ਇਹ ਆਪਾਂ ਜਿਹੜਾ ਫਸਟ ਕਮ ਫਸਟ ਸਰਵ ਵਾਲਾ ਰੂਲ ਕਿਉਂਕਿ ਨਹੀਂ ਲਾਣਾ, ਕਿਉਂਕਿ ਫਿਰ ਤਾਂ ਇਦਾਂ ਕਿ ਇੰਡੀਅਨ ਜਿਹੜੇ ਇੰਜੀਨੀਅਰਸ ਕਿੰਨੇ ਸਾਰੇ ਲਾਈਨ ਦੇ ਵਿੱਚ ਲੋਕੀ ਜਿਹੜੇ ਲੱਗੇ ਆ, ਉਹਨਾਂ ਨੇ ਬਾਕੀ ਜਿਹੜੇ ਛੋਟੇ ਮੁਲਕਾਂ ਨੂੰ ਆਊਟ ਨੰਬਰ ਜਿਹੜਾ ਕਰ ਦੇਣਾ, ਕਿਉਂਕਿ ਇਨਫਿਨਾਈਟ ਜਿਹੜੇ ਲੋਕੀ ਹੈਗੇ, 2 ਬਿਲੀਅਨ ਦੀ ਪੋਪੂਲੇਸ਼ਨ ਆ, ਚਾਈਨਾ ਦੀ ਵੀ ਇੰਨੀ ਕੀ ਹੋਣੀ ਆ। ਆ ਜਿਹੜਾ ਫੈਮਿਲੀ ਬੇਸਡ ਵਾਲਾ ਉਹਨੂੰ ਉਹ ਤੇਜ਼ ਨਹੀਂ ਕਰ ਸਕਦੇ ਹੈਗੇ, ਕਿਉਂਕਿ ਜਿਹੜੇ ਵੀਜ਼ਾ ਨੰਬਰ ਆ ਉਨੇ ਹੀ ਅਵੇਲੇਬਲ ਆ, ਉਹਨੂੰ ਕਰਨ ਲਈ ਕਾਂਗਰੈਸ਼ਨਲ ਅਮੈਂਡਮੈਂਟ ਚਾਹੀਦੀ ਆ, ਜਿਹੜੀ ਕਿ ਉਹਨਾਂ ਨੇ ਨਹੀਂ ਕਰਨੀ ਆ। ਤੇ ਬੜੇ ਜ਼ਿਆਦਾ ਲੋਕੀ ਜਿਹੜੇ ਇਹਦੇ ਹੱਕ 'ਚ ਵੀ ਨਹੀਂ ਹੈਗੇ, ਕਿਉਂਕਿ ਤੁਸੀਂ ਫਿਰ ਲਾਈਨ ਕਿੱਥੇ ਡਰਾ ਕਰੋਗੇ ਵੀ ਨੰਬਰ ਕਿਹੜਾ ਰੱਖਣਾ। ਬਿਲਕੁਲ ਜੇ ਕਿਉਂਕਿ ਤੁਸੀਂ ਅੱਜ ਤੇਜ਼ ਕੀਤਾ, ਉਹਨੇ ਹੋਰ ਜ਼ਿਆਦਾ ਚੇਨ ਇਫੈਕਟ ਜਿਹੜਾ ਇੱਕ ਹੈਗਾ। ਤੇ ਅਲਟੀਮੇਟਲੀ ਇਹ ਆ ਕਿ ਜਿਹੜਾ ਸਾਡੇ ਇੱਥੇ ਜੌਬਸ ਦੀ ਹੁਣ ਕਿੰਨੀ ਪ੍ਰੋਬਲਮ ਜਿਹੜੀ ਆ ਰਹੀ ਆ ਕੈਨੇਡਾ ਦੇ ਵਿੱਚ, ਤੁਸੀਂ ਕਿ ਉਹ ਜਿਹੜੇ ਮਿਨੀਮਮ ਵੇਜ ਵਾਲੀਆਂ ਜੌਬ ਸੀਗੀਆਂ, ਕੈਨੇਡੀਅਨ ਜਿਹੜੇ ਸਿਟੀਜ਼ਨ ਵੀ ਉਹ ਵੀ ਕੰਪਲੇਨ ਕਰਦੇ ਆ ਕਿ ਲੋਕੀ ਬਹੁਤ ਜ਼ਿਆਦਾ ਵਾ ਮਿਲਦੀਆਂ ਨਹੀਂ। ਤੇ ਇਹ ਮੁਲਕਾਂ ਦਾ ਚਾਰਮ ਵੀ ਇਹੀ ਹੁੰਦਾ ਕਿ ਇੱਥੇ ਜੌਬ ਸਿਕਿਉਰਿਟੀ ਸੀਗੀ, ਜਦੋਂ ਇੱਥੇ ਜੌਬ ਸਿਕਿਉਰਿਟੀ ਹੁਣ ਘਟੀ ਤੇ ਲੋਕੀ ਜਿਹੜੇ ਐਸ਼ ਪ੍ਰਸਤੀ ਤੋਂ ਆਉਂਦੇ ਆ ਇੰਡੀਆ 'ਚ, ਜਦੋਂ ਉਹਨਾਂ ਨੇ ਦੇਖਿਆ ਕਿ ਉਹ ਗੱਲਾਂ ਨਹੀਂ ਜਿਹੜੀਆਂ ਗਾਣਿਆਂ ਗੁਣੀਆਂ 'ਚ ਦਿਖਾਉਂਦੇ ਆ, ਹਨਾ? ਉਹਦਾ ਸਿੰਘਾਂ ਨੇ ਗੱਡੀਆਂ ਮੰਗਵੀਆਂ ਲਈਆਂ ਵਾ, ਕੱਪੜੇ ਮੰਗਵੇਂ ਪਾਏ ਆ, ਤੇ ਉਹ ਵਾਲਾ ਜਿਹੜਾ ਕੰਮ ਇਹਦਾ ਨਹੀਂ ਹੁੰਦਾ। ਤੇ ਮਤਲਬ ਖਬਰਾਂ ਹੁਣ ਏਦਾਂ ਆਉਂਦੀਆਂ ਕਿ ਲੋਕੀ ਚੱਲ ਵੀ ਜਾਂਦੇ ਆ ਵਾਪਸ, ਕਿ ਕੈਨੇਡਾ ਤੋਂ ਮੁੜਨੇ ਵੀ ਲੋਕੀ ਜਿਹੜੇ ਸ਼ੁਰੂ ਹੋ ਗਏ ਆ। ਸਹੀ ਗੱਲ। ਆਪਣੇ ਟਾਈਮਾਂ 'ਚ ਲੋਕੀ ਗੱਲ ਕਹਿੰਦੇ ਹੁੰਦੇ ਨੇ ਕਿ ਕੋਈ ਨਹੀਂ ਕਦੀ ਮੁੜਦਾ ਦੇਖਿਆ, ਕਿ ਲੋਕੀ ਕਹਿੰਦੇ ਚੱਲ ਹਾਰਡਸ਼ਿਪ ਇੱਕ ਹੁੰਦਾ ਸੀ ਅਮਰੀਕਨ ਡ੍ਰੀਮ ਜਿਹਾ, ਕਿ ਹਾਰਡਸ਼ਿਪ ਆ ਕੋਈ ਨਹੀਂ, ਸਾਰਿਆਂ ਨੂੰ ਆਉਂਦੀ ਆ, ਔਖੇ ਸੌਖੇ 5 ਸਾਲ 10 ਸਾਲ ਕੱਟ ਲਓ ਤੇ ਲਾਈਫ ਵਧੀਆ ਜਿਹੜੀ ਹੋ ਜਾਊਗੀ। ਉਹ ਜਦੋਂ ਹੁਣ ਇੰਨੇ ਜ਼ਿਆਦਾ ਲੋਕੀ ਜਦੋਂ ਆਉਗੇ ਤੇ ਸਾਰਿਆਂ ਦਾ ਇੱਕੋ ਹੀ ਡ੍ਰੀਮ ਆ, ਗ੍ਰੀਨ ਕਾਰਡ ਦੀਆਂ ਉਹਨਾਂ ਨੇ ਲਿਮਿਟੇਸ਼ਨ ਜਿਹੜੀਆਂ ਲਗਾਈਆਂ ਹੋਈਆਂ, ਤੇ ਉਹ ਲੋਕੀ ਜਦ ਤੱਕ ਐਡਜਸਟ ਨਹੀਂ ਹੁੰਦੇ ਤੇ ਤਦ ਤੱਕ ਕੋਈ ਇਮੀਗ੍ਰੇਸ਼ਨ ਦੇ ਕੋਟੇ ਵਾਧੂ ਵਧਾਉਣ ਦਾ ਸਰਕਾਰ ਨੂੰ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਜੇ ਤੁਹਾਡੇ ਆਪਣੇ ਖੁਦ ਹੀ ਇੰਨੀ ਜ਼ਿਆਦਾ ਪ੍ਰੋਬਲਮਸ ਆ, ਇਨਫਰਾਸਟ੍ਰਕਚਰ, ਹਾਊਸਿੰਗ ਤੋਂ ਲੈ ਕੇ ਤੁਸੀਂ ਦੇਖੋ ਕਿ ਸਿਟੀ ਦੇ ਵਿੱਚ ਕਿੱਦਾਂ ਬੈਟਲ ਚੱਲਦੀਆਂ, ਕਿ ਹਾਊਸਿੰਗ ਬੰਦੇ ਤਾਂ ਤੁਸੀਂ ਬੁਲਾ ਲਿਆ, ਰੱਖਣੇ ਕਿੱਥੇ ਆ ਉਹਨਾਂ ਨੂੰ, ਤੇ ਸਿਟੀ ਇੰਨੀ ਛੇਤੀ ਪਰਮਿਟ ਨਹੀਂ ਦੇ ਪਾ ਰਹੀ। ਸੋ ਹੁਣ ਹਾਊਸਿੰਗ ਦਾ ਕਿੰਨਾ ਜ਼ਿਆਦਾ ਕ੍ਰਾਈਸਿਸ ਕਈ ਵਾਰੀ ਜਦੋਂ ਹੋ ਜਾਂਦਾ, ਉਹ ਏਦਾਂ ਕਿ ਹੌਲੀ ਹੌਲੀ ਕਰਕੇ ਜਦੋਂ ਲੋਕੀ ਅਬਜ਼ੌਰਬ ਹੁੰਦੇ ਆ, ਫਿਰ ਇਹ ਨਵੀਂ ਵੇਵ ਲੈ ਕੇ ਆਉਂਦੇ ਆ, ਫਿਰ ਉਹ ਅਬਜ਼ੌਰਬ ਹੁੰਦੀ ਆ, ਫਿਰ ਨਵੇਂ ਅਗਲੇ ਆਉਂਦੇ ਆ। ਸੋ ਉਹ ਜਿਹੜਾ ਸਿਸਟਮ ਆ ਉਹ ਬੈਟਰ ਮੇਰੇ ਹਿਸਾਬ ਨਾਲ ਜਿਹੜਾ ਰਹਿੰਦਾ ਵਾ, ਕਿਉਂਕਿ 10-10 15-15 ਸਾਲ ਹੁਣ ਜਿੱਦਾਂ ਕਹਿ ਲਓ ਕਿ ਸਾਲਮ ਦੀ ਵਾਰੀ ਨਹੀਂ ਆਣੀ, ਉਹਦਾ ਵੀ ਕੀ ਫਾਇਦਾ ਕਿ ਬੰਦਾ ਹੁਣ 15-20 ਸਾਲ ਲਟਕਿਆ ਰਵੇ ਕਿ ਮੇਰੀ ਕਦੋਂ ਤਰੀਕ ਆਊਗੀ, ਕਦੋਂ ਕੀ ਹੋਊਗਾ, ਉਹ 'ਚ ਵੀ ਕੋਈ ਫਾਇਦਾ ਨਹੀਂ। ਕਿ ਪੁਰਾਣੇ ਵਾਲੇ ਬੰਦਿਆਂ ਤੁਸੀਂ ਸੈੱਟ ਨਹੀਂ ਕੀਤੇ ਅਜੇ, ਨਵੇਂ ਵਾਲਿਆਂ ਨੂੰ ਤੁਸੀਂ ਪਹਿਲਾਂ ਹੁੰਗਾਰਾ ਭਰ ਰਹੇ। ਜੀ ਬਿਲਕੁਲ। ਸੋ ਬਹੁਤ ਸਾਰੇ ਅਟਰਨੀ ਨੇ ਕਹਿਣਾ ਜੀ, ਜਿਹੜੇ ਅਸਾਈਲਮ ਵਾਲੇ ਵੀ ਹੁਣ ਕਾਫੀ ਆਪਾਂ ਨੂੰ ਪਤਾ ਵੀ ਉਹਦਾ ਵੀ ਬਹੁਤ ਜ਼ਿਆਦਾ ਬੈਕਲੌਗ ਵੱਧ ਗਿਆ, ਉਹਨਾਂ ਦੀਆਂ ਵੀ ਡੇਟਸ ਲੇਟ ਜਿਹੜੀਆਂ ਉਹ ਹੁੰਦੀਆਂ ਜਾ ਰਹੀਆਂ। ਸਾਲ ਪਹਿਲੋਂ ਸਾਰੇ ਜਾਣੇ ਇਹ ਕਹਿੰਦੇ ਸੀ ਯਾਰ ਬਾਅਦ 'ਚ ਆਇਆਂ ਨੂੰ ਪਹਿਲੋਂ ਮਿਲੀ ਜਾਂਦੇ ਆ, ਹੁਣ ਅਜੇ ਵੀ ਉਹੀ ਸਿਚੁਏਸ਼ਨ ਆ ਜਾਂ ਕਿੱਦਾਂ ਆ, ਡਿਲੇ ਕਿੰਨੇ ਕੁ ਦੇ ਵਿੱਚ? ਕਿਸਮਤ ਆ ਕਈਆਂ ਦੀ। ਹੁਣ ਕਈ ਵਾਰੀ ਆਪਾਂ ਜਿੱਦਾਂ ਵੀਡੀਓ ਵੀ ਪੋਸਟ ਕਰਦੇ ਆ ਕਿ ਬੰਦਾ ਕਹਿੰਦਾ ਮੈਂ ਸਾਲ ਪਹਿਲਾਂ ਹੀ ਆਇਆ ਸੀਗਾ, ਮੇਰਾ ਹੋ ਗਿਆ, ਤੇ ਸਟ੍ਰਿਕਟ ਕੋਰਟ ਮੋਰੇ ਕਈ ਵਾਰੀ ਗੈਂਬਲ ਵੀ ਹੋ ਜਾਂਦਾ, ਸਾਲ ਬੰਦਾ ਪਾਸ ਹੁੰਦਾ ਵੇਖਦੇ ਆ, ਕਈ ਵਾਰੀ ਟਿਕਟ ਵੀ ਬੰਦੇ ਦੀ ਕੱਟ ਜਾਂਦੀ ਆ, ਆ ਕੇ ਪੈਸੇ ਦਿੱਤੇ, ਫਿਰ BIA 'ਚ ਪੈਸੇ ਖਰਚੇ, ਫਿਰ ਸਰਕਿਟ ਕੋਰਟ 'ਚ ਕੀਤੇ। ਸੋ ਦੋਨੋਂ ਬੰਦੇ ਤਲਵਾਰ ਜਿਹੜੀ ਚੱਲਦੀ ਹੈ ਕਿ ਛੇਤੀ ਤਰੀਕ ਆਈ ਤਾਂ ਫਾਇਦਾ ਵੀ ਛੇਤੀ ਹੋ ਸਕਦਾ ਵਾ, ਨੁਕਸਾਨ ਵੀ ਛੇਤੀ ਹੋ ਸਕਦਾ। ਕਿਸਾਨੀ ਅੰਦੋਲਨ 'ਚ ਜਿਹੜੇ ਬਿਲਕੁਲ ਸ਼ਮੂਲੀਅਤ ਆਪਣੀ ਦੇ ਕੇ ਆਏ ਆ, ਫੋਟੋ ਵਗੈਰਾ ਸੀਗੀਆਂ, ਤੇ ਉਹਨਾਂ ਦੀ ਤਰੀਕ ਜਿਹੜੀ ਅੱਗੇ ਆ ਗਈ, ਉਹ ਜੱਜ ਵੀ ਬੜੇ ਖੁਸ਼ੀ ਅਪਰੂਵ ਕਰਦੇ ਆ। ਨਵਾਂ ਇੰਡੀਆ ਤੋਂ ਆਇਆ ਗੱਜ ਵੱਜ ਕੇ, ਤੇ 6-7 ਮਹੀਨੇ ਜਿਹੜਾ ਲਾ ਕੇ ਆਇਆ ਬੰਦਾ, ਉਹ ਤੇ ਫਿਰ ਜੱਜ ਕਹਿੰਦਾ ਕਰੋ ਇਹਦਾ ਪਾਸ, ਏਦਾਂ ਦਾ ਤਾਂ ਮੈਂ ਦੇਖਿਆ ਵੀ ਨਹੀਂ ਸਬੂਤ। ਠੀਕ ਆ, ਉਹ ਵੀ ਸਬੂਤ ਦੇ ਕੇ ਖੁਸ਼ ਹੁੰਦੇ ਆ ਬਹੁਤ। ਏਦਾਂ ਦੇ ਵੀ ਆ ਕਿ ਘਰੇ ਜਾ ਕੇ ਪ੍ਰਚਾਰ ਕਰਦੇ ਸੀ, ਘਰੇ ਪ੍ਰਚਾਰ ਕਰਿਆ ਜਾਂਦੀ ਆ ਵੀ ਲੋਕਾਂ ਕੋਲ ਜਿਹੜੀਆਂ ਤਸਵੀਰਾਂ ਸਾਰੇ ਪ੍ਰੂਫ ਹੁੰਦੇ ਆ। ਹਾਂਜੀ ਸਹੀ। ਤੇ
ਬੰਦੇ ਇਦਾਂ ਦੇ ਵੀ ਹੈਗੇ ਹੋ ਕਿ ਮੈਂ ਇਦਾਂ ਜੀ, ਮੈਂ ਤਾਂ 1000 ਰੈਲੀਆਂ 'ਚ ਸਪੀਚ ਦਿੱਤੀ ਤੇ ਜੱਜ ਕਹਿੰਦਾ ਇੱਕ ਫੋਟੋ ਦਿਖਾ ਦੇ ਮੈਨੂੰ ਤੇ ਕੇਸ ਅਪਰੂਵ ਕਰਾ ਲਾ, ਤੇ ਉਹ ਫੋਟੋ ਲੱਭਦੀ ਨਹੀਂ ਬੰਦੇ ਨੂੰ, ਕਹਿੰਦਾ ਉਦੋਂ ਕੈਮਰੇ ਵਾਲਾ ਨਹੀਂ ਹੁੰਦਾ ਹੈਗਾ। ਤੇ ਕਹਿੰਦਾ 2022 'ਚ ਤੂੰ ਇੰਡੀਆ ਛੱਡਿਆ, ਕੈਮਰੇ ਵਾਲਾ ਫੋਨ ਕਿੱਦਾਂ ਨਹੀਂ ਹੁੰਦਾ ਹੈਗਾ। H1B ਵਾਲਿਆਂ ਦਾ ਕੁਝ ਬਣਦਾ ਨਜ਼ਰ ਆਊਗਾ, ਉਹਨਾਂ ਦਾ ਕਦੇ ਕੋਈ ਤੇਜ਼ੀ ਤੂਜੀ ਹੁੰਦੀ ਨਜ਼ਰ ਆਉਂਦੀ ਆ ਕਿਸੇ ਪਾਸੇ? ਅਜੇ ਤਾਂ ਲੇ ਆਫ ਲੂ ਆਫ ਚੱਲ ਰਹੇ ਉਹਨਾਂ ਦੇ, ਤੇ ਨੌਕਰੀਆਂ ਦਾ ਰੌਲਾ ਉਹਨਾਂ ਦਾ ਪਿਆ ਹੋਇਆ ਵਾ, ਦੇਖਦੇ ਠੀਕ ਆ। ਹਾਲ ਏਦਾਂ ਹੀ ਜਾਣਾ। ਚਲੋ, ਥੈਂਕ ਯੂ, ਮਿਹਰਬਾਨੀ ਅਟਾਰਨੀ ਟੇਕਿਆਣਾ ਜੀ, ਬਹੁਤ ਸ਼ੁਕਰੀਆ। ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ।